वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट अनिल मुखर ते मैं टीवी रिपोर्ट ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਪਰਮਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਹੈ ਕਿ ਅਸੀਂ 9-10 ਸਾਲਾਂ ਤੋਂ TV 84 ਨਾਲ ਜੁੜੇ ਹਾਂ ਅਤੇ ਜੋ ਜਾਣਕਾਰੀ ਅਤੇ ਸੱਚਾਈ ਇਸ ਅਦਾਰੇ ਰਾਹੀਂ ਸਾਨੂੰ ਮਿਲਦੀ ਹੈ ਉਹ ਕਲੈਰੀਫਾਈ ਹੋਰ ਕਿਤੋਂ ਨਹੀਂ ਮਿਲਦੀ। ਸੋ ਅੱਜ ਸਾਨੂੰ ਅੰਮ੍ਰਿਤਪਾਲ ਦਾ ਡਟ ਕੇ ਸਾਥ ਦੇਣ ਦੀ ਲੋੜ ਹੈ। ਉਸ ਦਾ ਵਿਰੋਧ ਕਰਨਾ ਸਟੇਟ ਦਾ ਪੱਖ ਪੂਰਨ ਵਾਲੀ ਗੱਲ ਹੋਵੇਗੀ। ਹੋਮੇ ਚਾਪਲੂਸੀ ਧੜਾ ਵੈਰ ਵਿਰੋਧ ਚੌਧਰ ਛੱਡ ਕੇ ਅਸੀਂ ਕੌਮੀ ਹਿੱਤਾਂ ਨੂੰ ਜਿਹੜੀ ਪਹਿਲ ਨਹੀਂ ਦਿੰਦੇ ਤਾਂ ਵਾਹਿਗੁਰੂ ਦੀ ਬਖਸ਼ਿਸ਼ ਵੀ ਨਹੀਂ ਹੋਣੀ। ਸੋ ਇਹ ਬੇਨਤੀ ਹੈ ਕਿ ਕੌਮੀ ਪੱਖ ਮਜ਼ਬੂਤ ਕਰੀਏ। ਅਸੀਂ DC ਅਤੇ ਨਿਊਯਾਰਕ ਵਿਖੇ ਹੋਣ ਵਾਲੇ ਨਗਰ ਕੀਰਤਨਾਂ ਵਿੱਚ ਵੀ ਸ਼ਮੂਲੀਅਤ ਕਰਾਂਗੇ ਔਰ TV 84 ਦਾ ਸਾਥ ਦਿਓ। ਖਾਲਸਾ ਜ਼ਿੰਦਾਬਾਦ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਮਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਅਮਰਿਤਪਾਲ ਸਿੰਘ ਜੀ ਹੋਰਾਂ ਦੇ ਹਵਾਲੇ ਨਾਲ ਕਿ ਭਾਵੇਂ ਮੁੱਖ ਧਾਰਾ ਹਿੰਦੂ ਮੀਡੀਆ ਵੱਲੋਂ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਖਬਰ ਨੂੰ ਗਾਇਬ ਕਰ ਦਿੱਤਾ ਗਿਆ ਹੈ, ਪਰ ਟ੍ਰਿਬਿਊਨ ਅਖਬਾਰ ਨੇ ਇਸ ਇੱਕ ਜਿਹੜੀ ਸਨਸਨੀਖੇਜ਼ ਦਾਵਾ ਜਿਹੜਾ ਉਹ ਕੀਤਾ ਹੈ ਕਿ 27-28 ਮਾਰਚ ਨੂੰ ਅਮਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੁਰਦੁਆਰਾ ਜਨਮ ਸਥਾਨ ਬਾਬਾ ਨਿਦਾਨ ਸਿੰਘ ਨਡਾਲੋ ਵਿਖੇ ਸਨ। ਉਹ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਰਾਹੀਂ ਸਰੈਂਡਰ ਕਰਨ ਲਈ ਗੱਲਬਾਤ ਕਰ ਰਹੇ ਸਨ ਔਰ ਦੂਸਰੇ ਪਾਸੇ ਪੱਤਰਕਾਰਾਂ ਦੀ ਜਿਹੜੀ ਫੜੋਫੜੀ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੈ ਔਰ ਅੱਜ ਇੱਕ ਪ੍ਰਮੁੱਖ ਪੱਤਰਕਾਰ ਸੁਖਨੈਬ ਸਿੱਧੂ ਨੂੰ ਗ੍ਰਿਫਤਾਰ ਕਰਕੇ CIA ਦੇ ਜਿਹੜਾ ਸਟਾਫ ਹੈ ਉਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੋ ਵਿਊਅਰਸ ਜ਼ਾਹਿਰ ਹੈ ਕਿ ਸਟੇਟ ਦਾ ਜਿਹੜਾ ਦਮਨ ਚੱਕਰ ਹੈ ਪੂਰੀ ਤੇਜ਼ੀ ਨਾਲ ਜਿਹੜਾ ਘੁੰਮ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਵੱਲੋਂ ਬਹੁਤ ਹੌਸਲਾ ਵਧਾਊ ਕਮੈਂਟ ਹੁੰਦੇ ਨੇ, ਇਨਪੁਟ ਵੀ ਹੁੰਦੀ ਹੈ। ਵੈਸੇ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਦਾ ਸਿਲਸਿਲਾ ਵੀ ਜਾਰੀ ਹੈ ਜਿਸ ਦੇ ਵਿੱਚ ਕੁਝ ਨਾਮੀ ਗ੍ਰਾਮੀ ਲੋਕ ਵੀ ਜਿਹੜੇ ਨੇ ਆਪਣੀ ਆਈਡੈਂਟੀਟੀ ਜ਼ਾਹਰ ਕਰਕੇ ਧਮਕੀ ਦੇ ਰਹੇ ਨੇ। ਪਰ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਭਾਈ ਸਾਡਾ ਕੇਸ ਸੱਚ ਹੱਕ ਇਨਸਾਫ ਤੇ ਆਧਾਰਿਤ ਹੈ ਔਰ ਸਾਡਾ ਹਮੇਸ਼ਾ ਹੀ ਜਦੋਂ ਲਗਭਗ 11ਵਾਂ ਸਾਲ ਸਾਡਾ ਸ਼ੁਰੂ ਹੋਇਆ ਅਸੀਂ ਕਿਸੇ ਵੀ ਨਾ ਧਰਮ ਦੀ ਖਿਲਾਫਤ ਦੀ ਗੱਲ ਕੀਤੀ ਹੈ ਨਾ ਕਿਸੇ ਬਾਰੇ ਕਦੇ ਕੋਈ ਨਿੱਜੀ ਟੀਕਾ ਟਿੱਪਣੀ ਜਾਂ ਕਿਸੇ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਹੈ। ਹਾਂ, ਕੌਜ਼ ਦੇ ਨਾਲ ਜੁੜੇ ਹੋਣ ਕਰਕੇ ਖਾਲਿਸਤਾਨ ਦੇ ਕੌਜ਼ ਦੀ ਐਡਵੋਕੇਸੀ ਔਰ ਇੰਡੀਅਨ ਸਟੇਟ ਦੇ ਜਿਹੜੇ ਸਾਰੇ ਹੀ ਸਾਮਦਾਮ ਦੰਡ ਭੇਦ ਦੇ ਹਥਿਆਰ ਨੇ ਉਹਨਾਂ ਨੂੰ ਐਕਸਪੋਜ਼ ਕਰਨਾ, ਆਪਣੀ ਕੌਮ ਨੂੰ ਅਗਾਊਂ ਵਾਰਨ ਕਰਨਾ ਕਿ ਕੀ ਹੋਣ ਜਾ ਰਿਹਾ। ਤੇ ਫਿਰ ਵੀ ਜੇ ਕਿਸੇ ਨੇ ਉਸੇ ਹੀ ਨੀਵੀਂ ਪੱਧਰ ਤੇ ਆ ਕੇ ਕੋਈ ਇਸ ਕਿਸਮ ਦੀ ਡਰਟੀ ਗੇਮ ਖੇਡਣੀ ਹੈ ਤੇ ਫਿਰ ਵੀ ਅਸੀਂ ਤਾਂ ਗੁਰੂ ਦੇ ਉਸ ਆਸ਼ੇ 'ਚ ਯਕੀਨ ਕਰਦੇ ਹਾਂ ਜਿਵੇਂ 10ਵੇਂ ਪਾਤਸ਼ਾਹ ਨੇ ਦੁਸ਼ਮਣ ਦੇ ਟੈਕਟਿਕਸ ਵਾਂਗ ਸਿੱਖਾਂ ਵੱਲੋਂ ਵੀ ਕੁਝ ਕਰਨ ਦੀ ਜਦੋਂ ਗੱਲ ਕਹੀ ਗਈ ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਹਮ ਲੈ ਜਾਨੋ ਪੰਥ ਉਚੇਰੋ ਕਿ ਅਸੀਂ ਖਾਲਸਾ ਪੰਥ ਸਾਜਿਆ, ਅਸੀਂ ਪੰਥ ਨੂੰ ਉੱਚਾ ਲੈ ਕੇ ਜਾਣਾ, ਉੱਪਰ ਲੈ ਕੇ ਜਾਣਾ। ਅਸੀਂ ਉਸ ਕਿਸਮ ਦੇ ਘਟੀਆ ਤੌਰ ਤਰੀਕੇ ਜਿਹੜੇ ਨੇ ਉਹ ਨਹੀਂ ਅਪਣਾਉਣੇ ਜਿਹੜੇ ਕਿ ਦੁਸ਼ਮਣ ਅਪਣਾ ਰਹੇ। ਸੋ ਜਿਵੇਂ ਤੁਸੀਂ ਵੀਰ ਪਰਮਿੰਦਰ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਇਨਫੈਕਟ ਉਹ ਕੱਲ ਆਫਿਸ ਤੋਂ ਹੋ ਕੇ ਵੀ ਗਏ TV 84 ਦੇ। ਉਹ ਸਾਡੇ ਵੈਲ ਵਿਸ਼ਰ ਨੇ
ਔਰ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਵੱਲੋਂ ਬਹੁਤ ਹੀ ਡੈਲੀਸ਼ੀਅਸ ਵੱਡਾ ਖਜੂਰਾਂ ਦਾ ਜਿਹੜਾ ਬਾਕਸ ਜਿਹੜਾ 6 ਮਹੀਨੇ ਨਹੀਂ ਮੁੱਕਣਾ ਹੈ ਬਤੌਰੇ ਗਿਫਟ ਲਿਆਏ, ਉਸ ਦੇ ਲਈ ਸ਼ੁਕਰੀਆ ਅਦਾ ਕਰਦੇ। ਔਰ ਉਹਨਾਂ ਨੇ ਜਿਵੇਂ ਕਿਹਾ ਕਿ ਵੀ ਇਸ ਵੇਲੇ ਸਿੱਖ ਕੌਮ ਦੇ ਸਾਹਮਣੇ ਇੱਕ ਵੱਡਾ ਚੈਲੰਜ ਜਿਹੜਾ 18 ਮਾਰਚ ਤੋਂ ਬੇਸ਼ੱਕ ਅੰਮ੍ਰਿਤਪਾਲ ਸਿੰਘ ਤਾਂ ਇੱਕ ਐਲੀਬਾਈ ਦੇ ਤੌਰ ਤੇ ਇਸਤੇਮਾਲ ਕਰਕੇ ਉਸ ਸਾਰੀ ਕਹਾਣੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ ਸੈਂਟਰਲ ਏਜੰਸੀਆਂ ਦੀ। ਇਹ ਕਿਸਾਨ ਮੋਰਚੇ ਵਿੱਚ ਫਤਹ ਤੋਂ ਬਾਅਦ ਜਿਹੜੀ ਸਕ੍ਰਿਪਟ ਸੈਂਟਰਲ ਏਜੰਸੀਆਂ ਨੇ ਲਿਖੀ ਉਹ ਅਨਫੋਲਡ ਹੋ ਰਹੀ ਹੈ ਔਰ ਇਸ ਅੰਦਾਜ਼ 'ਚ ਕਿ ਪਹਿਲਾਂ ਜਦੋਂ ਕਿ ਉਹਨਾਂ ਨੇ ਖਾਲਿਸਤਾਨੀ ਜਾਂ ਸਿੱਖੀ ਸੋਚ ਵਾਲੇ ਪੱਤਰਕਾਰਾਂ ਨੂੰ ਹੱਥ ਪਾਇਆ ਤੇ ਬਹੁਤਿਆਂ ਨੂੰ ਲੱਗਦਾ ਸੀ ਕੋਈ ਨਹੀਂ, ਇੱਕ ਵੱਡਾ ਤਬਕਾ ਜਾਂ ਤਮਾਸ਼ਬੀਨ ਸੀ ਜਾਂ ਉਸ ਨੂੰ ਰਿਜੋਇਸ ਕਰ ਰਿਹਾ ਸੀ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਈਵਨ ਜਿਹੜੇ ਨਿਰਪੱਖ ਜਾਂ ਈਵਨ ਜਿਹੜੇ ਪੰਥਕ ਵਿਚਾਰਧਾਰਾ ਨਾਲ ਸਹਿਮਤ ਨਹੀਂ ਵੀ ਨੇ ਜਾਂ ਖਾਲਿਸਤਾਨ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਨੇ, ਉਹਨਾਂ ਦੀ ਵੀ ਫੜੋ ਫੜੀ ਦਾ ਸਿਲਸਿਲਾ ਜਾਂ ਉਹਨਾਂ ਦੇ ਚੈਨਲ ਬਲੌਕ ਕਰਨ ਦਾ ਸਿਲਸਿਲਾ ਚੱਲ ਰਿਹਾ। ਅਸੀਂ ਗੱਲ ਕਰਾਂਗੇ। ਔਰ ਅਸੀਂ ਜਿਵੇਂ ਵੀਰ ਪਰਮਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜਦੋਂ ਤੁਸੀਂ ਇਨ ਏ ਸਟੇਟ ਆਫ ਵਾਰ ਹੁੰਦੇ ਹੋ, ਐਨਮੀ ਤੁਹਾਡਾ ਇੰਨਾ ਪਾਵਰਫੁਲ ਹੈ ਕਿ ਉਸ ਨੇ ਜਿਸ ਲੈਵਲ ਦੀ ਇਸ ਵੇਲੇ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਮੁਹਿੰਮ ਇੰਟਰਨੈਸ਼ਨਲੀ ਵਿੱਢੀ ਹੋਈ ਹੈ। ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਯੂਨਾਈਟਿਡ ਨੇਸ਼ਨਸ ਦੀ ਡਰੱਗ ਐਂਡ ਕ੍ਰਾਈਮ ਏਜੰਸੀ ਤੱਕ ਉਹਨਾਂ ਦੀ ਫਾਈਨੈਂਸ਼ੀਅਲ ਟਾਸਕ ਫੋਰਸ ਜਿਹੜੀ ਸਿਰਫ ਨੇਸ਼ਨਸ ਦੇ ਉੱਤੇ ਨਜ਼ਰਸਾਨੀ ਕਰਦੀ ਹੈ ਕਿ ਉਹ ਕਿਤੇ ਦਹਿਸ਼ਤਗਰਦੀ ਨੂੰ ਵਧਾਵਾ ਤੇ ਨਹੀਂ ਦੇ ਰਹੇ ਜਾਂ ਦੂਸਰੇ ਔਰ ਹਰ ਲੈਵਲ ਦੇ ਉੱਤੇ ਉਹਨਾਂ ਨੇ 80s ਦੇ ਜਿਹੜੇ ਬਿਲਕੁਲ ਨਫ਼ਰਤ ਨਾਲ ਭਰੇ ਹੋਏ ਪੱਤਰਕਾਰ ਸੀ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਔਰ ਉਸ ਵੇਲੇ ਦੀ ਮੂਵਮੈਂਟ ਨੂੰ ਨੈਗੇਟ ਕੀਤਾ ਸੀ, ਜਿਨ੍ਹਾਂ 'ਚੋਂ ਇੱਕ ਤਵਲੀਨ ਸਿੰਘ ਜਿਹਨੇ ਸੰਤ ਭਿੰਡਰਾਂ ਵਾਲਿਆਂ ਦੀ ਪਿਕਚਰ ਦੇ ਕੇ ਆਰਟੀਕਲ ਦਾ ਪ੍ਰੋਫਿਟ ਆਫ ਹੇਟਰਡ ਲਿਖਿਆ ਸੀ। ਮੈਂ ਦੇਖ ਰਿਹਾ ਕਿ ਵੀ ਉਹ ਸਾਰੇ ਜਿਹੜੇ ਨੇ ਕਬਰਾਂ ਵੱਲ ਜਾ ਰਹੇ ਵਾਪਸ ਮੋੜੇ ਹੋਏ ਨੇ ਔਰ ਇਸ ਵੇਲੇ ਇੱਕ ਪੂਰਾ ਉਹ ਇੱਕ ਨੈਰੇਟਿਵ ਆਪਣਾ ਦੇ ਰਹੇ ਨੇ ਜਿਸ ਦੇ ਲਈ ਉਹ ਇਸ ਕਿਸਮ ਦੇ ਲੋਕਾਂ ਨੂੰ ਵੀ ਜਿਹੜਾ ਉਸ ਦਾ ਹਿੱਸਾ ਬਣਾ ਰਹੇ ਨੇ। ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਉਹਨਾਂ ਨੇ ਔਰ ਇਹਦੇ 'ਚ ਕੋਈ ਵੀ ਆਲਮੋਸਟ ਤੀਸਰਾ ਹਫ਼ਤਾ ਹੁਣ ਚੱਲ ਪਿਆ, ਕੋਈ ਲੈਟ ਲੂਜ਼ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਆਪਣੀ ਉਸ ਕਿਸਮ ਦੀ ਪ੍ਰੋਪੇਗੈਂਡਾ ਜੋ ਸਿੱਖਾਂ ਦੇ ਖਿਲਾਫ ਕੱਲਾ ਪ੍ਰੋਪੇਗੈਂਡਾ ਨਹੀਂ, ਇਹ ਸਿਨਿਸਟਰ ਕੈਂਪੇਨ ਹੈ, ਮੈਲਾਈਨਿੰਗ ਹੈ, ਉਸ ਦੇ ਵਿੱਚ ਕੋਈ ਉਹਨਾਂ ਨੇ ਕਸਰ ਨਹੀਂ ਛੱਡੀ ਹੈ। ਤੇ ਜੇ ਸਾਡੀਆਂ ਤਰ੍ਹਾਂ ਉਹ ਭਾਵੇਂ ਅਸੀਂ ਕਿਸੇ ਰੂਪ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਜਾਂ ਅਦਰਵਾਈਜ਼ ਕਾਨਫਰੰਸ ਕਰ ਰਿਹਾ ਹੈ ਜਾਂ ਟੀਵੀ ਤੇ ਇੰਟਰਵਿਊ ਦੇ ਰਿਹਾ, ਮੈਂ ਸਮਝਦਾ ਵੀ ਸਾਡੇ ਵੱਲੋਂ ਜਿਵੇਂ ਇੱਕ ਸੋਲੀਡੈਰਿਟੀ ਦਾ, ਇੱਕ ਜੁੱਟਤਾ ਦਾ, ਇੱਕ ਮੁੱਠਤਾ ਦਾ ਸੁਨੇਹਾ ਜਾਣਾ ਚਾਹੀਦਾ ਸੀ ਕੌਮ ਵੱਲੋਂ, ਉਵੇਂ ਗਿਆ ਨਹੀਂ ਹੈ। ਹਾਲਾਂ ਜਦੋਂ ਜਿੰਨਾ ਮੈਂ 30-35 ਸਾਲ ਦੇ ਪੰਥਕ ਜੀਵਨ ਦੇ ਵਿੱਚ ਮੈਂ ਦੇਖਿਆ ਕਿ ਜਿੰਨਾ ਪਿਆਰ ਆਮ ਸਿੱਖ ਸੰਗਤਾਂ ਵੱਲੋਂ ਪਿਆਰ ਕੰਸਰਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਜਾਂ ਜੋ ਚੱਲ ਰਿਹਾ ਉਸ ਬਾਰੇ ਜਿੰਨੀ ਕਲੈਰਿਟੀ ਉਹਨਾਂ ਨੂੰ ਹੈ, ਮੈਂ ਹੈਰਾਨ ਹੈ ਕਿ ਸਾਡੇ ਜਿਹੜੇ ਵੱਡੇ ਦਿਗਜ ਔਰ ਸਿਆਣੇ ਲੋਕ ਨੇ ਉਹ ਕਿਉਂ ਨਹੀਂ ਦੁਸ਼ਮਣ ਦੀ ਨਬਜ਼ ਨੂੰ ਕਿਉਂ ਨਹੀਂ ਦੇਖ ਪਾ ਰਹੇ ਔਰ ਆਪਣਿਆਂ ਦੇ ਦਿਲਾਂ ਦੀ ਧੜਕਣ ਨੂੰ ਕਿਉਂ ਨਹੀਂ ਸਮਝ ਪਾ ਰਹੇ। ਕਿਉਂਕਿ ਇਹ ਬਹੁਤ ਵਾਰ ਜਿਹੜੀਆਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਮੇਕ ਔਰ ਮਾਰ ਮੂਮੈਂਟਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜੇ ਅਸੀਂ ਕਮਜ਼ੋਰੀ ਵੀ ਦੇਖਦੇ ਹੋਈਏ, ਜੇ ਸਾਡੇ ਆਪਣੇ ਖੈਮੇ ਦੇ ਵਿੱਚ ਸਾਨੂੰ ਲੱਗਦਾ ਵੀ ਕੋਈ ਗੱਲ ਗਲਤ ਹੋਈ ਜਾਂ ਗਲਤ ਹੋ ਰਹੀ ਹੈ, ਫਿਰ ਸਾਡੇ ਲਈ ਵੀ ਅੰਦਰ ਬੈਠ ਕੇ ਆਪਣਿਆਂ ਨੂੰ ਬੁੱਕਲ 'ਚ ਲੈ ਕੇ ਸਮਝਾ ਕੇ ਅੱਗੇ ਤੋਰਨ ਦੀ ਗੱਲ ਹੁੰਦੀ ਹੈ। ਤੁਸੀਂ ਪਬਲਿਕਲੀ ਸਾਨੂੰ ਮਾਰਨ ਲਈ ਤਾਂ ਇੱਕ ਜ਼ਮਾਨਾ ਸੀ ਜਦੋਂ ਇਹ ਸਾਰੇ ਹਿੰਦੂਤਵਾਦੀਆਂ ਬ੍ਰਾਂਚਿਸ ਜੇ 19th ਸੈਂਚੁਰੀ ਦੀਆਂ ਕਹਿਣੀਆਂ ਹੋਣ, ਉਹਨਾਂ ਦਾ ਇੱਕ ਦੂਸਰੇ ਨੂੰ ਕੱਟਦੇ ਸੀ, ਉਹ ਬ੍ਰਹਮੋ ਸਮਾਜ, ਦੇਵ ਸਮਾਜ, ਆਰੀਆ ਸਮਾਜ, ਸਨਾਤਨ, ਦੂਜੇ ਤੀਜੇ। ਪਰ ਅੱਜ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਉਹਦੇ 'ਚ ਏਥੀਇਸਟ ਹੋਣ, ਨਾਨ ਬਿਲੀਵਰ ਹੋਣ, ਕਮਿਊਨਿਸਟ ਹੋਣ, ਲੈਫਟਿਸਟ ਹੋਣ, ਰਾਈਟਿਸਟ ਹੋਣ, ਸਾਰਾ ਮੁਲਕ ਜਿਹੜਾ ਹੈ ਉਹਨੂੰ ਬਾਹਰ ਬੈਠੇ ਲੋਕ ਵੀ, ਜੇ ਤੁਸੀਂ ਕਿਤੇ ਕਮੈਂਟ ਸੈਕਸ਼ਨਸ ਚਲੇ ਜਾਓ ਜਦੋਂ ਕੋਈ ਪ੍ਰੋਗਰਾਮ ਆ ਰਿਹਾ ਹੁੰਦਾ ਜਿਹੜਾ ਸਿੱਖਾਂ ਦੇ ਖਿਲਾਫ, ਤੇ ਉਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ ਦੀ ਨਫ਼ਰਤ ਹੈ। ਪਰ ਇਸ ਦੇ ਉਲਟ ਜੇ ਤੁਸੀਂ ਈਵਨ ਆਪਣੇ ਜਿਹੜੇ ਮਾੜੇ ਮੋਟੇ ਚੈਨਲ ਬਚੇ ਨੇ ਜਾਂ ਆਪਣੇ ਕਿਤੇ ਡਿਸਕਸ਼ਨ ਹੁੰਦੀ ਹੈ ਉਹਦੇ 'ਚੋਂ ਤੁਹਾਨੂੰ 20-25% ਹਾਲਾਂ ਠੀਕ ਹੈ, ਉਹਦੇ 'ਚ ਵੀ ਇਨਫਿਲਟ੍ਰੇਸ਼ਨ ਹੈ, ਬਹੁਤ ਸਾਰੀ ਈਮੇਲਸ ਔਰ ਦੂਸਰੀਆਂ ਜਾਲੀ ਆਈਡੀਜ਼ ਦੇ ਨਾਲ ਉਹ ਵਿੱਚ ਵੜਦੇ ਨੇ। ਲੇਕਿਨ ਅਸੀਂ ਸਮਝਦੇ ਹਾਂ ਵੀ ਅੱਜ ਵੀ ਇੱਕ ਤਬਕਾ ਜਿਹੜਾ ਹੈ ਪੰਥਕ ਧਿਰਾਂ ਦੇ ਵਿੱਚ ਵੀ ਉਹ ਜਿਹੜਾ ਹੈ ਉਹ ਇਸ ਸਾਰੇ ਦੀ ਸਿਚੁਏਸ਼ਨ ਦੇ ਵਿੱਚ ਉਵੇਂ ਨਾਲ ਨਹੀਂ ਖੜਾ ਹੈ। ਇਹ ਗੱਲ ਇੱਕ ਅਫਸੋਸਨਾਕ ਵੀ ਹੈ। ਔਰ ਵੀਰ ਪਰਮਿੰਦਰ ਸਿੰਘ ਹੋਰਾਂ ਨੇ
ਜਿੱਥੇ ਇਹ ਕਿਹਾ ਕਿ ਭਾਈ ਅਸੀਂ ਇਸ ਵੇਲੇ ਕੌਮ ਇਕਜੁੱਟਤਾ ਦਾ ਪ੍ਰਗਟਾਵਾ ਕਰੇ, ਉੱਥੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਐਕਟੀਵਿਟੀਜ਼ ਆਲਰੇਡੀ ਅਪ੍ਰੈਲ ਦੇ ਮਹੀਨੇ 'ਚ ਅਸੀਂ ਆ ਚੁੱਕੇ ਔਰ ਥਾਂ ਥਾਈਂ ਸਿੱਖ ਡੇ ਪੈਰੇਡਸ, ਨਗਰ ਕੀਰਤਨ, ਸੈਮੀਨਾਰਸ ਔਰ ਦੂਸਰੀਆਂ ਚਰਚਾਵਾਂ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਅਖੀਰ ਤੱਕ। ਐਤਕੀ ਕੁਦਰਤੀ 29 ਅਪ੍ਰੈਲ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਹੈ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਸੀ। ਨਿਊਯਾਰਕ ਦੀ ਸਿੱਖ ਡੇ ਪੈਰੇਡ ਹੈ ਹੀ 29 ਅਪ੍ਰੈਲ ਨੂੰ, ਲੇਕਿਨ ਜਿਵੇਂ ਆਉਣ ਵਾਲਾ ਸੈਚਰਡੇ ਹੈ 8 ਅਪ੍ਰੈਲ ਨੂੰ ਕੈਪੀਟਲ ਹਿੱਲ ਦੇ ਉੱਤੇ, ਜਿਸ ਦਾ ਨਾਂ ਫਰੀडम ਮਾਰਚ ਦੇ ਤੌਰ ਦੇ ਉੱਤੇ ਰੱਖਿਆ ਗਿਆ ਸੀ। ਬੇਸ਼ੱਕ ਇਸ ਵਾਰ ਕਾਫੀ ਰੈਸਟ੍ਰਿਕਸ਼ਨਸ ਨੇ ਕਿਉਂਕਿ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਦੋਂ ਕਿ ਰਾਈਟਿੰਗ ਹੋਈ ਕੈਪੀਟਲ ਹਿੱਲ ਤੇ ਕੁਝ ਉਹਨਾਂ ਨੇ ਜਿਹੜੇ ਫਲੋਟ ਲਿਜਾਣੇ ਵਹੀਕਲਸ ਨੂੰ ਐਜ਼ ਅ ਵੈਪਨ ਇਸਤੇਮਾਲ ਨਾ ਹੋਣ, ਉਹਦੇ ਤੇ ਕਾਫੀ ਪਾਬੰਦੀਆਂ ਲਾਈਆਂ ਨੇ, ਪਰ ਅਸੀਂ ਆਪਣੀ ਇਵੈਂਟ ਨੂੰ ਕੈਰੀ ਔਨ ਕਰਾਂਗੇ। ਔਰ ਕੱਲ ਜਿਹੜਾ ਮੇਰਾ ਜਾਣ ਦਾ ਹੈ DC, ਬਾਕੀ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਉੱਥੋਂ ਅਸੀਂ ਜਿਹੜਾ ਡਿਸਕਸ਼ਨ ਟਾਈਪ ਪ੍ਰੋਗਰਾਮ ਕੋਈ ਕਰ ਪਾਈਏ। ਔਰ ਫਿਰ ਜਿਹੜਾ ਸੈਚਰਡੇ ਦੀ ਪੈਰੇਡ ਹੈ ਉਸ ਦੇ ਵਿੱਚ ਵੀ ਅਸੀਂ ਸ਼ਮੂਲੀਅਤ ਦੀ ਅਪੀਲ ਕਰਾਂਗੇ। ਜਿਹੜੇ ਵੀ ਸਾਡੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਹਾਲਾਂਕਿ ਮੁੱਖ ਗੁਰਦੁਆਰਿਆਂ ਵੱਲੋਂ ਬੱਸਿਸ ਦਾ ਪ੍ਰਬੰਧ ਹੈ ਔਰ ਜਿਵੇਂ ਵੀਰ ਪਰਮਿੰਦਰ ਸਿੰਘ ਹੋਰਾਂ ਨੇ ਕਿਹਾ ਵੀ 29 ਅਪ੍ਰੈਲ ਦੀ ਪੈਰੇਡ ਨਿਊਯਾਰਕ ਦੀ ਹੈ, ਉਸ ਦੇ ਵਿੱਚ ਵੀ ਪਾਰਟਿਸਿਪੇਸ਼ਨ ਹੋਏ। ਅਸੀਂ ਵੀਰ ਪਰਮਿੰਦਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਕਿਉਂਕਿ ਅਜੇ ਵੀ ਬੇਸ਼ੱਕ ਮੁੱਖ ਧਾਰਾ ਹਿੰਦੂਤਵੀ ਮੀਡੀਆ, ਉਸ ਨੂੰ ਬੇਸ਼ੱਕ ਪਪੂਲਰਲੀ ਜਿਹੜੀ ਟਰਮ ਰਵੀਸ਼ ਕੁਮਾਰ NDTV ਦਾ ਜਿਹੜਾ ਇੱਕ ਪ੍ਰੋਮੀਨੈਂਟ ਜਰਨਲਿਸਟ ਸੀ ਔਰ ਹੁਣ ਉਹ ਆਪਣਾ YouTube ਚੈਨਲ ਰਨ ਕਰਦੇ ਨੇ, ਇਹ ਟਰਮ ਗੋਦੀ ਮੀਡੀਆ ਰਵੀਸ਼ ਕੁਮਾਰ ਦੀ ਦਿੱਤੀ ਹੋਈ ਹੈ। ਪਰ ਅਸੀਂ ਇਸ ਨੂੰ ਕੱਲਾ ਇਹੀ ਨਹੀਂ ਕਿ ਵੀ ਉਹ RSS ਦੀ ਗੋਦ 'ਚ ਬੈਠਾ ਹੈ, ਐਕਚੁਅਲੀ ਉਹ ਹਿੰਦੂਤਵਾ ਦੀ ਗੋਦ 'ਚ ਬੈਠਾ ਹੈ। ਸੋ ਉਸ ਦੇ ਲਈ ਹਿੰਦੂਤਵਾ ਮੀਡੀਆ ਵੀ ਕਿਹਾ ਜਾ ਸਕਦਾ ਹੈ, ਗੋਦੀ ਮੀਡੀਆ ਵੀ ਹੈ ਉਹ ਟਰਮ। ਉਹ ਤਾਂ ਆਪਣਾ ਲੱਗੇ ਹੋਏ ਨੇ ਇਹ ਸਾਰੇ ਪੀਰੀਅਡ 'ਚ, ਲੇਕਿਨ ਪਿਛਲੇ 2-3 ਦਿਨ ਤੋਂ ਆਪਣੇ ਆਕਾਵਾਂ ਦੇ ਹੁਕਮ ਦੇ ਮੁਤਾਬਕ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਟੋਰੀ ਤਾਂ ਗਾਇਬ ਕਰਨੀ ਸ਼ੁਰੂ ਕੀਤੀ ਹੈ। ਹਾਂ, ਦੂਸਰੀਆਂ ਸਟੋਰੀਜ਼ ਜਿਵੇਂ ਮੈਂ ਅੱਜ ਦੇਖ ਰਿਹਾ ਸੀ ZTV ਦਾ ਇੱਕ ਛੋਕਰਾ ਜਿਹਾ ਪੱਤਰਕਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ ਇੰਟਰਵਿਊ ਕਰ ਰਿਹਾ ਔਰ ਉਹ ਜਿਵੇਂ ਬੇਬਾਕ ਹੋ ਕੇ ਗੱਲ ਕਰਦੇ ਨੇ, ਉਹ ਕਹਿੰਦੇ ਨੇ ਕਿ ਭਾਈ ਤੁਸੀਂ ਲੈ ਰਹੇ ਹੋ ਕਿ ਨਹੀਂ ਰਸ਼ੀਆ ਤੋਂ ਟੈਂਕ ਲੈ ਰਹੇ ਹੋ, ਡਿਫੈਂਸ ਮਿਸਲ ਲੈ ਰਹੇ ਹੋ ਆਪਣੀ ਰੱਖਿਆ ਲਈ। ਉਹਨਾਂ ਨੇ ਕਿਹਾ ਅਸੀਂ 50,000 ਸਿੱਖ ਬਾਹਰ ਭੇਜ ਦਿੱਤਾ, ਅੱਜ ਉਹ ਸਾਰੀਆਂ ਤੁਹਾਡੀਆਂ ਐਮਬੈਸੀਆਂ ਕੌਂਸੂਲੇਟ ਘੇਰੇ ਹੋਏ ਨੇ, ਕਿਉਂਕਿ ਨਹੀਂ ਤਾਂ ਤੁਸੀਂ ਤਾਂ ਸਾਨੂੰ ਜਿਵੇਂ ਕੁੱਕੜ ਦੀ ਧੌਣ ਤੇ ਛੁਰੀ ਰੱਖਦੇ ਐਵੇਂ ਮਾਰ ਦੇਣਾ ਸੀ। ਉਹ ਸਾਡੀ ਆਵਾਜ਼ ਬਣੇ ਹੋਏ ਨੇ। ਹੁਣ ਉਹਨੂੰ ਉਹ ਲੈ ਕੇ ਜਦੋਂ ਤੁਸੀਂ ਉਹ ਕਮੈਂਟਰੀ ਦੇਖਦੇ ਹੋ ਉਸ ਇੰਟਰਵਿਊ ਨੂੰ ਫਿੱਟ ਕਿਵੇਂ ਕੀਤਾ ਜਾ ਰਿਹਾ ਤੇ ਉਹ ਬਿੱਟੇ ਵਰਗਾ ਔਰ ਦੂਜਾ ਉਹਨਾਂ ਨੂੰ ਫਿਰ ਲਾਈਨ ਤੇ ਲੈ ਕੇ ਕਿ ਜੀ ਇਹ ਦੇਸ਼ ਦੇ ਖਿਲਾਫ ਵੱਡੀ ਸਾਜ਼ਿਸ਼, 50,000 ਲੋਕ ਬਾਹਰ ਭੇਜੇ ਗਏ, ਉਹਨਾਂ ਤੋਂ ਕਰੋੜਾਂ ਰੁਪਏ ਇਕੱਠਾ ਹੋਇਆ, CBI ਜਾਂਚ ਕਰੇ ਇਹ। ਸੋ ਉਹ ਹੁਣ ਜਿਹੜੇ ਉੱਥੇ ਲੰਬੇ ਵਕਤ ਤੋਂ ਗੱਲ ਕਰਨ ਵਾਲੇ ਵੀ ਸੀ, ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਮਿਲਾਈਨ ਕਰਨ ਦੀ ਲਾਈਨ ਹੈ। ਔਰ ਉਸੇ ਤਰ੍ਹਾਂ ਜਿਵੇਂ ਜੇ ਤਿਰੰਗਾ ਲਾ ਕੇ ਕੇਸਰੀ ਨਿਸ਼ਾਨ ਚਲਾਇਆ ਗਿਆ ਲੰਡਨ 'ਚ ਔਰ ਦੂਸਰੇ, ਤੇ ਦਿੱਲੀ 'ਚ ਉਹਨਾਂ ਨੇ ਆਪਣੇ ਰੈਂਟਾ ਸਿੱਖ ਇਕੱਠਾ ਕਰਕੇ ਜਿਹੜਾ ਉਹ ਉਸ ਕਿਸਮ ਦਾ ਕਰਕੇ ਉਹਨਾਂ ਨੂੰ ਗਾਲਾਂ ਕਢਵਾਈਆਂ ਖਾਲਿਸਤਾਨੀਆਂ ਨੂੰ। ਉਹ ਪੱਗਾਂ ਵਾਲੇ ਮਿਲ ਜਾਂਦੇ ਨੇ ਉੱਥੇ ਹਰ ਥਾਂ ਤੇ, ਉਹਨਾਂ ਦੇ ਆਪਣੇ ਵੀ ਰੱਖੇ ਹੋਏ ਨੇ। ਸੋ ਇਹ ਪਾਰਟ ਤਾਂ ਚੱਲ ਹੀ ਰਿਹਾ ਔਰ ਲੇਕਿਨ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਬਈ ਕੋਈ ਜਿਹੜੀਆਂ ਨੇ ਜੋ ਅੱਗੇ ਜਿਹੜੀਆਂ ਬਹੁਤ ਸਾਰੀਆਂ ਪੇਸ਼ੀਨ ਗੋਈਆਂ ਸੀ ਕਿ ਜੀ ਇੱਥੇ ਅੰਮ੍ਰਿਤਪਾਲ ਹੁਣ ਪਿਛਲੇ ਕੁਝ ਦਿਨਾਂ ਤੋਂ ਤਾਂ ਨਜ਼ਰ ਨਹੀਂ ਆ ਰਿਹਾ ਕਿ ਬਈ ਉਹ ਰੇਹੜੀ ਤੇ ਬੈਠਾ ਹੈ, ਕਿ ਉਹ ਘੋੜੇ ਤੇ ਬੈਠਾ ਹੈ, ਕਿ ਉਹ ਕਿਸੇ ਹੋਰ ਸਵਾਰੀ 'ਚ ਨਿਕਲ ਗਿਆ। ਹਾਂ, ਇਸ ਹਵਾਲੇ ਨਾਲ ਉਹਨਾਂ ਨੇ ਜਿਹੜੀ ਫੜੋ ਫੜੀ ਦਾ ਸਿਲਸਿਲਾ ਹੈ ਪੀਲੀ ਪੀਤ ਤੱਕ ਜਾਂ ਹਜ਼ੂਰ ਸਾਹਿਬ ਤੱਕ ਜਾਂ ਹਰਿਆਣਾ ਜਾਂ ਦਿੱਲੀ, ਉਹ ਉਹਨਾਂ ਦੀ ਖੇਡ ਬਰਾਬਰ ਜਾਰੀ ਹੈ। ਪਰ ਕੱਲ ਮੈਂ ਦੇਖ ਰਿਹਾ ਸੀ ਕਿ ਭਾਈ ਕਿਵੇਂ ਇੱਕ ਸਟੋਰੀ ਜਿਹੜੀ ਕੀਤੀ ਵੀ ਸਿੱਖ ਨਾਂ ਵਾਲੀ ਬੀਬੀ ਨੇ, ਦੀਪ ਕਮਲ ਕੌਰ, ਉਹਨੇ ਟ੍ਰਿਬਿਊਨ ਦੇ ਵਿੱਚ ਸਟੋਰੀ ਕੀਤੀ। ਹੁਣ ਕਿਉਂਕਿ ਜਦੋਂ ਇਹ ਪਾਸ ਟਰੈਕ ਇੱਕ ਪਾਸੇ ਔਰ ਕਿਸੇ ਵੀ ਲੈਵਲ ਦੇ ਉੱਤੇ ਇਹ ਪੁੱਛਿਆ ਨਹੀਂ ਜਾ ਰਿਹਾ ਕਿ ਭਾਈ ਜਿਸ ਆਪਰੇਸ਼ਨ ਦੇ ਲਈ ਤੁਸੀਂ ਤੁਹਾਡੀ ਪੰਜਾਬ ਦੀ 80,000 ਪੁਲਿਸ ਫੋਰਸ ਤਾਂ ਹੈ ਹੀ ਸੀ, ਉਹ ਤਾਂ ਸਟੇਸ਼ਨ ਸੀ, ਉੱਤੋਂ ਤੁਹਾਡੀਆਂ ਕੰਪਨੀਆਂ ਆਈਆਂ, ਕਿਸ ਲੈਵਲ ਦੀ ਅਜੀਤ ਡੋਵਲ ਔਰ ਦਿਨਕਰ ਗੁਪਤੇ ਦੀ ਡਾਇਰੈਕਟ ਸੁਪਰਵਿਜ਼ਨ ਥੱਲੇ ਸਾਰਾ ਆਪਰੇਸ਼ਨ ਚੱਲ ਰਿਹਾ ਸੀ।
ਤੇ ਫਿਰ ਐਸਾ ਕੀ ਹੋਇਆ, ਉਹ ਬਿਲਕੁਲ ਸਵਾਲ ਉਹਦੇ ਤੇ ਬੰਦ ਨੇ। ਜੀ। ਲੇਕਿਨ ਹੁਣ ਇਹ ਦੱਸਣ ਦੇ ਲਈ ਇਹਦੇ 'ਚ ਇਹਨਾਂ ਨੇ ਕਿਤੇ ਨਾ ਕਿਤੇ ਗੁਰਦੁਆਰਿਆਂ ਨੂੰ ਲਪੇਟਣਾ ਹੈ, ਬਿਲਕੁਲ। ਕਿਉਂਕਿ ਉਹਨਾਂ ਨੇ ਪਹਿਲਾਂ ਤਾਂ ਇਹ ਇੱਕ ਖਬਰ ਲਵਾਈ ਸੀ ਕੁਝ ਦਿਨ ਪਹਿਲਾਂ ਕਿ ਜਿੱਥੇ ਵੀ ਅੰਮ੍ਰਿਤਪਾਲ ਸਿੰਘ ਗਏ ਨੇ ਜਾਂ ਦੂਜੇ ਬਹੁਤ ਸਾਰੇ ਗੁਰਦੁਆਰੇ ਤੇ ਡੇਰੇ ਨੇ। ਹਾਲਾਂ ਸਾਡੇ ਵੀਰ ਨਰਿੰਦਰ ਸਿੰਘ ਦੱਸ ਰਹੇ ਸੀ ਕਿ ਡੇਰਾ ਟਰਮ ਤਾਂ ਬਹੁਤ ਵਾਰ ਜਦੋਂ ਤੁਸੀਂ ਖੇਤਾਂ ਦੇ ਵਿੱਚ ਹੀ ਕੋਠਾ ਛੱਤਦੇ ਹੋ, ਉੱਥੇ ਰਹਿੰਦੇ ਹੋ ਤੇ ਘਰ ਪਾਉਂਦੇ ਹੋ, ਉਹਨੂੰ ਡੇਰਾ ਕਹਿੰਦੇ ਨੇ। ਲੇਕਿਨ ਜ਼ਾਹਰ ਹੈ ਇਹ ਜਿਸ ਡੇਰੇ ਦੀ ਜ਼ਿਆਦਾ ਗੱਲ ਕਰ ਰਹੇ ਸੀ, ਪਿੰਡ ਵੀ ਇਹਨਾਂ ਨੇ ਘੇਰੇ, ਘਰਾਂ ਦੀ ਤਲਾਸ਼ੀ ਵੀ, ਰੂਮ ਟੂ ਰੂਮ ਗਏ, ਲੇਕਿਨ ਇਹਨਾਂ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਨੈਟਵਰਕ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਜਿਹੜੀ ਸਟੋਰੀ ਦੀਪ ਕਮਲ ਕੌਰ ਨੇ ਟ੍ਰਿਬਿਊਨ ਦੇ ਲਈ ਕੀਤੀ ਹੈ, ਉਸ ਦਾ ਜਿਹੜਾ ਉਨਵਾਨ ਦਿੱਤਾ ਹੋਇਆ ਔਨ ਦਾ ਰਨ, ਅੰਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ stayed at ਹੁਸ਼ਿਆਰਪੁਰ ਗੁਰਦੁਆਰਾ, ਸ਼ਰਾਈਨ ਹੈਡ ਮੀਡੀਏਟਡ ਔਨ ਬਿਹਾਫ ਆਫ ਫਿਊਜੀਟਿਵ। ਹੁਣ ਇਸ ਸਟੋਰੀ ਦਾ ਤੱਤਸਾਰ ਹੈ, ਔਰ ਜਿਹੜਾ ਉਹਨਾਂ ਨੇ ਜਿਸ ਗੁਰਦੁਆਰੇ ਦੇ ਨਾਲ ਜੋੜਿਆ, ਨਡਾਲੋਂ ਪਿੰਡ ਹੈ, ਸੰਤ ਬਾਬਾ ਨਿਧਾਨ ਸਿੰਘ। ਬਹੁਤ ਵਾਰ ਮੈਨੂੰ ਬਚਪਨ 'ਚ ਯਾਦ ਹੈ ਕਿ ਜਦੋਂ ਸਾਡੇ ਪਿਤਾ ਜੀ ਨੇ ਬਾਬਾ ਨਿਧਾਨ ਸਿੰਘ, ਉਹਨਾਂ ਦਾ ਇੱਕ ਕੈਲੰਡਰ ਬੜਾ ਉਦੋਂ ਵੀ ਪਪੂਲਰ ਸੀ, ਸ਼ਾਇਦ ਹੁਣ ਵੀ ਹੋਏਗਾ, ਕਿ ਉਹ ਨੀਲੇ ਬਾਣੇ 'ਚ ਚੌਂਕੜਾ ਮਾਰ ਕੇ ਬੈਠੇ ਨੇ ਔਰ ਉੱਤੋਂ ਰੌਸ਼ਨੀ ਪੈ ਰਹੀ ਹੈ। ਤੇ ਮੈਂ ਜਿਹੜਾ ਉਹ ਦੇਖ ਕੇ ਪੁੱਛਿਆ ਆਪਣੇ ਪਿਤਾ ਜੀ ਨੂੰ, ਮੈਂ ਕਿਹਾ ਕੀ ਨੇ? ਉਹ ਕਹਿਣ ਲੱਗੇ ਵੀ ਇਹ ਬਹੁਤ ਵੱਡੇ ਫਕੀਰ ਸਾਧੂ ਨੇ ਹੋਏ ਨੇ। ਔਰ ਉਹਨਾਂ ਨੇ ਫਿਰ ਉਹ ਪੂਰੀ ਸਾਖੀ ਬਾਅਦ 'ਚ ਮੈਂ ਇੱਕ ਦਿਨ ਤਖਤ ਸ੍ਰੀ ਹਜ਼ੂਰ ਸਾਹਿਬ, ਜਿੱਥੇ ਕਿ ਗੁਰਦੁਆਰਾ ਲੰਗਰ ਸਾਹਿਬ ਹੈ, ਔਰ ਉਹ ਲੰਗਰ ਜਿਹੜਾ 8 ਪਹਿਰ ਚੱਲਦਾ ਹੈ, ਔਰ ਕੱਲ ਅੱਜ ਹੀ ਮੈਂ ਜਦੋਂ ਇਹੀ ਸਟੋਰੀ ਦੇਖ ਰਿਹਾ ਸੀ ਕਿ ਹੁਣ ਉਹ ਜਿਹੜਾ ਲੰਗਰ ਸਾਹਿਬ ਹੈ, ਉਸ ਦੀਆਂ ਪੰਜਾਬ ਦੇ ਵਿੱਚ 50 ਬ੍ਰਾਂਚਿਸ ਨੇ ਤੇ ਭਾਰਤ ਭਰ ਦੇ ਵਿੱਚ 250 ਦੇ ਕਰੀਬ ਬ੍ਰਾਂਚਿਸ ਨੇ। ਸੋ ਉਦੋਂ ਵੀ ਜਿਹੜੀ ਸਟੋਰੀ ਮੈਂ ਪਿਤਾ ਜੀ ਤੋਂ ਸੁਣੀ ਉਹੀ ਹੈ ਕਿ ਭਾਈ ਕਿਵੇਂ ਉਹਨਾਂ ਨੂੰ ਇਹ ਰੂਹਾਨੀ ਤੌਰ ਦੇ ਉੱਤੇ ਸੱਦ ਆਈ ਕਿ ਭਾਈ ਜਾਓ, ਉੱਥੇ ਗਏ, ਕੁਝ ਵੀ ਨਹੀਂ ਸੀ। ਉਹ ਇੱਕ ਅੱਜ ਜਿਵੇਂ ਲੋਕ ਜਾਂਦੇ ਨੇ ਤੇ ਲੱਗਦਾ ਵੀ ਇਹ ਸਾਰਾ ਵਸਦਾ ਹੈ, ਔਰ ਦੂਜਾ ਇਹ ਤਾਂ ਬਿਲਕੁਲ ਹੌਸਟਾਈਲ ਐਨਵਾਇਰਨਮੈਂਟ ਸੀ। ਔਰ ਉਹ ਜਦੋਂ ਵਾਪਸ ਮੁੜਨ ਲੱਗੇ ਉਦਾਸ ਹੋ ਕੇ, ਤਾਂ ਉਹਨਾਂ ਨੂੰ ਫਿਰ ਜਿਹੜਾ ਆਵਾਜ਼ ਆਉਂਦੀ ਹੈ ਕਿ ਨਹੀਂ ਨਿਧਾਨ ਸਿੰਘ, ਤੂੰ ਜਾਣਾ ਨਹੀਂ ਹੈ ਕਿਤੇ, ਇੱਥੇ ਗੁਰੂ ਕਾ ਲੰਗਰ ਚਲਾ, ਇੱਥੇ ਬਹੁਤ ਸੰਗਤਾਂ ਆਣਗੀਆਂ, ਬਹੁਤ ਹੋਏਗਾ। ਔਰ ਇਹ ਜਿਹੜਾ ਇੱਕ ਲਫ਼ਜ਼ ਪਿਤਾ ਜੀ ਨੇ ਕਿਹਾ, ਔਰ ਬਾਅਦ 'ਚ ਹੁਣ ਵੀ ਰਿਪੀਟ ਹੁੰਦਾ ਹੈ, ਤੇ ਉਹਨਾਂ ਨੇ ਜਦੋਂ ਕਿਹਾ ਕਿ ਮਹਾਰਾਜ ਇੱਥੇ ਤਾਂ ਕੁਝ ਵੀ ਨਹੀਂ, ਦੂਰ ਦੂਰ ਤੱਕ, ਉਹਨਾਂ ਨੇ ਕਿਹਾ ਕਿ ਭਾਈ ਮੇਰਾ ਖੀਸਾ ਤੇ ਤੇਰਾ ਹੱਥ, ਹਾਂ ਬਸ। ਔਰ ਇਹ ਹੁਣ ਵੀ, ਹਾਲਾਂਕਿ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਹੈ, ਬਾਹਰਲੇ ਸਿੱਖ ਵੀ ਇਨਵੋਲਵ ਨੇ, ਉੱਥੇ ਸਰਾਵਾਂ ਬਣਾਈਆਂ ਨੇ, ਬੜੇ ਏ ਕਲਾਸ ਜਿਹੜੇ ਹੈ ਉਹ ਅਕੋਮੋਡੇਸ਼ਨ ਕ੍ਰੀਏਟ ਕੀਤੀ ਹੈ, ਪਰ ਅੱਜ ਵੀ ਜਿਹੜਾ ਲੰਗਰ ਹੈ ਉਹ ਬਾਬਾ ਨਿਧਾਨ ਸਿੰਘ ਕੇ ਲੰਗਰ ਸੀ। ਔਰ ਜਿਵੇਂ 250 ਦੇ ਕਰੀਬ ਥਰੂ ਆਊਟ ਕੰਟਰੀ ਇਹਨਾਂ ਦੀਆਂ ਬ੍ਰਾਂਚਿਸ ਨੇ, ਔਰ ਬਹੁਤ ਵੱਡੇ ਲੈਵਲ ਦਾ ਇਹ ਨੈਟਵਰਕ ਹੈ। ਹੁਣ ਇਸ ਸਾਰੇ ਨੂੰ, ਉਹਨਾਂ ਦੇ ਲੁਕਣ ਨੂੰ ਔਰ ਦੂਜੇ ਨੂੰ, ਔਰ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਬਾਬਾ ਨਿਧਾਨ ਸਿੰਘ ਜੀ ਦਾ, ਇਹ ਨਡਾਲੋਂ ਹੈ, ਡਿਸਟ੍ਰਿਕਟ ਹੁਸ਼ਿਆਰਪੁਰ 'ਚ। ਔਰ ਇਸੇ ਹੀ ਗੁਰਦੁਆਰਾ ਜਨਮ ਸਥਾਨ ਬਾਬਾ ਨਿਧਾਨ ਸਿੰਘ ਨਡਾਲੋਂ 'ਚ 4 ਫਰਵਰੀ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਇੱਕ ਵੱਡਾ ਸਮਾਗਮ ਹੋਇਆ ਸੀ, ਜਿਹਦੇ 'ਚ ਕਿ ਭਾਈ ਅੰਮ੍ਰਿਤਪਾਲ ਸਿੰਘ ਪੂਰੀ ਤਾਮ ਝਾਮ ਦੇ ਨਾਲ ਆਏ ਸੀ, ਔਰ ਉਹਨਾਂ ਦੇ ਇਸ਼ਤਿਹਾਰ ਵੀ ਔਰ ਉਸ ਦੀ ਕਾਫੀ ਕਵਰੇਜ ਵੀ ਹੋਈ ਸੀ। ਹੁਣ ਉਹਨਾਂ ਨੂੰ ਇਸ ਕਹਾਣੀ ਦਾ ਜਿਹੜਾ ਸਾਰਾ ਦਾਇਰਾ ਕਾਰ ਹੈ, ਕਿਉਂਕਿ ਇਹਨਾਂ ਦੇ ਡੇਰੇ ਪੀਲੀਭੀਤ ਵੀ, ਸਾਹਨੇਵਾਲ ਵੀ ਔਰ ਦੂਸਰੀਆਂ ਥਾਵਾਂ ਤੇ, ਸੋ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਸਫ਼ਰ ਨੂੰ ਵੀ ਜਿਹੜਾ ਜੋੜਿਆ ਉਹਨਾਂ ਦੇ ਨਾਲ। ਗੱਡੀ ਵੀ ਕਾਰ ਸੇਵਾ ਵਾਲੀ ਦਾ ਜ਼ਿਕਰ ਹੋਇਆ ਕਿ ਜੀ ਉੱਥੇ ਫੜੀ ਗਈ, ਸਾਹਨੇਵਾਲ ਫੜੀ ਗਈ, ਸੇਵਾਦਾਰ ਵੀ ਜਿਹੜਾ ਜਾ ਕੇ ਉੱਥੋਂ ਗ੍ਰਿਫਤਾਰ ਕੀਤਾ। ਔਰ ਫਿਰ ਇਹ ਆਇਆ ਜੀ ਕਿ ਕਿਉਂਕਿ ਜਿਹੜਾ ਉਹ ਧਾਰਮਿਕ ਗੁਰਦੁਆਰਿਆਂ ਦਾ ਨੈਟਵਰਕ ਔਰ ਜਲੰਧਰ ਦੀ ਬਾਈ ਇਲੈਕਸ਼ਨ ਹੋਣ ਕਰਕੇ ਇਸ ਨੂੰ ਬਹੁਤਾ ਗੁਰਦੁਆਰਿਆਂ ਨੂੰ ਹੱਥ ਨਹੀਂ ਪਾਇਆ ਗਿਆ ਕਿ ਸਿੱਖ ਨਾਰਾਜ਼ ਨਾ ਹੋ ਜਾਣ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਆਉਣ ਵਾਲੇ ਪੀਰੀਅਡ, ਤੁਸੀਂ ਜਦੋਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹੋ ਵੀ ਇਹ ਕਿਵੇਂ ਕਰਟੇਲ ਕਰ ਰਹੇ ਨੇ। ਹੁਣ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਐਤਕੀ ਇਸ ਵਾਰ ਰਾਮਨੌਮੀ ਦੇ ਮੌਕੇ 100 ਤੋਂ ਜ਼ਿਆਦਾ ਥਾਵਾਂ ਤੇ ਰਾਈਟਿੰਗ RSS ਨੇ ਕਰਵਾਈ, ਔਰ ਇਹ ਰਾਮਨੌਮੀ ਤੋਂ ਪਹਿਲਾਂ ਇੱਕ ਜਨਹਿਤ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਸੀ ਕਿ ਬਈ ਇਹ ਜਿਹੜੇ ਪ੍ਰੋਸੈਸ਼ਨ ਔਰ ਦੂਸਰੇ ਨੇ ਧਾਰਮਿਕ, ਉਹਨਾਂ ਦੇ ਵਿੱਚ ਬੇਲੋੜਾ ਪ੍ਰਦਰਸ਼ਨ ਹਥਿਆਰਾਂ ਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦੇ ਨਾਲ ਹਿੰਸਾ ਫੈਲਦੀ ਹੈ। ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਜੀ ਨਹੀਂ, ਲੱਖਾਂ ਲੋਕ ਤਾਂ ਗਣੇਸ਼ ਦੇ ਜਦੋਂ ਵਿਸਰਜਨ ਕੀਤਾ ਜਾਂਦਾ ਹੈ ਉਸ ਦੇ ਲਈ ਖਾਸ ਲਫ਼ਜ਼ ਹੈ ਉਸ ਦੇ ਅੰਦਰ, ਗਣੇਸ਼ ਮਹੋਤਸਵ, ਕਿ ਬਈ ਉਸ ਤੇ ਹੁੰਦੇ ਨੇ, ਬਿਲਕੁਲ ਪੀਸਫੁਲ ਹੁੰਦਾ। ਹੁਣ ਕਿਉਂਕਿ ਵਾਇਲੈਂਸ ਹੋ ਗਈ,
ਸੋ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਇਹ ਜਿਹੜੇ ਸਿੱਖਾਂ ਦੇ ਨਗਰ ਕੀਰਤਨਾਂ ਦੇ ਉੱਤੇ ਵੀ ਇਹ ਕਹਿ ਕੇ, ਜਿਵੇਂ ਪੰਜ ਪਿਆਰੇ, ਕਿਰਪਾਨਾਂ, ਗੱਤਕਾ ਔਰ ਸਾਡਾ ਇਹ ਹਿੱਸਾ ਹੈ ਸ੍ਰੀ ਸਾਹਿਬ, ਕਿਉਂਕਿ ਜਿਸ ਅੰਦਾਜ਼ ਮਹਾਰਾਸ਼ਟਰ 'ਚ ਛਾਪਿਆਂ ਦੇ ਦੌਰਾਨ ਸਿੱਖ ਘਰਾਂ 'ਚੋਂ 3 ਫੁੱਟੀਆਂ ਕਿਰਪਾਨਾਂ ਚੁੱਕ ਕੇ ਉਹਨੂੰ ਖਤਰਨਾਕ ਹਥਿਆਰ ਦੇ ਤੌਰ ਤੇ ਕੇਸ ਰਜਿਸਟਰ ਕੀਤੇ ਜਾ ਰਹੇ ਨੇ। ਸੋ ਇਹ ਸਿੱਖਾਂ ਨੂੰ ਬੇਹਥਿਆਰੇ ਕਰਨ ਦੀ ਗੱਲ ਵੀ ਹੈ, ਸਾਡੇ ਧਰਮ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਵੀ ਹੈ। ਔਰ ਮੈਂ ਇਹ ਜਿਹੜੀ ਸਾਰੀ ਕਹਾਣੀ ਪਲਾਂਟ ਹੈ, ਇਸ ਨੂੰ ਬਾਬਾ ਨਿਧਾਨ ਸਿੰਘ ਹੋਰਾਂ ਦੇ ਇਹ 250 ਦੇ ਕਰੀਬ ਜਿਹੜੇ ਗੁਰਦੁਆਰੇ ਨੇ ਉਹਨਾਂ ਨਾਲ ਜੋੜ ਕੇ ਔਰ ਉਹਦੇ ਨਾਲ ਸੰਬੰਧ ਜੋੜਨਾ। ਫਿਰ ਜਿਹੜਾ ਇਹਦੇ 'ਚ ਸਨਸਨੀਖੇਜ ਇਹ ਹੈ ਕਿ ਜੀ ਇਹ ਦੋਨੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਪਫਲਪ੍ਰੀਤ ਸਿੰਘ ਇਹ 27-28 ਮਾਰਚ ਨੂੰ ਉੱਥੇ ਹੀ ਸਨ ਗੁਰਦੁਆਰਾ ਸਾਹਿਬ 'ਚ ਨਡਾਲੋਂ ਦੇ। ਔਰ ਜਿਹੜੇ ਗੁਰਦੁਆਰੇ ਦੇ ਮੁੱਖ ਜਥੇਦਾਰ ਨੇ ਗੁਰਮੀਤ ਸਿੰਘ, ਉਹ ਕਿਉਂਕਿ 27 ਮਾਰਚ ਨੂੰ ਹੀ ਜਿਹੜੀ ਹੈ ਉਹ ਮੀਟਿੰਗ 27-28 ਮਾਰਚ ਨੂੰ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਰੱਖੀ ਹੋਈ ਸੀ ਪੰਥਕ ਜਥੇਬੰਦੀਆਂ ਦੀ। ਉਹਨਾਂ ਨੇ ਕਿਹਾ ਜੀ ਕਿ ਗੁਰਮੇਲ ਸਿੰਘ ਜਿਹੜੇ ਨੇ ਇਹਨਾਂ ਦੇ ਬਿਹਾਵ ਦੇ ਉੱਤੇ ਜਿਹੜੇ ਨੇ ਉਹ ਅੰਮ੍ਰਿਤਸਰ ਗਏ ਔਰ ਉਹਨਾਂ ਨੇ ਉਹ ਜਥੇਦਾਰ ਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਜੀ ਅੰਮ੍ਰਿਤਪਾਲ ਸਿੰਘ ਔਰ ਪਫਲਪ੍ਰੀਤ ਸਿੰਘ ਸਰੈਂਡਰ ਕਰਨਾ ਚਾਹੁੰਦੇ ਨੇ। ਪਰ ਇਹ ਕਹਾਣੀ 'ਚ ਇਸ ਕਿਸਮ ਦੀ ਸਨਸਨੀ ਦੇ ਕੇ ਉਹਨਾਂ ਨੇ ਕਿਹਾ ਜੀ ਪਰ ਇਹ ਜਿਹੜਾ ਮੈਚੁਰ ਨਹੀਂ ਹੋ ਸਕਿਆ ਔਰ ਇਸ ਦੇ ਨਤੀਜੇ ਵਜੋਂ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਐਂਡ ਇਸ ਸਟੋਰੀ ਦਾ ਕੀਤਾ ਕਿ ਆਉਣ ਵਾਲੇ ਪੀਰੀਅਡ 'ਚ ਇਹ ਜਿਹੜਾ ਮੇਬੀ 7 ਅਪ੍ਰੈਲ ਨੂੰ ਜਦੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸੀਨੀਅਰ ਪੱਤਰਕਾਰਾਂ ਦਾ ਇਕੱਠ ਸੱਦਿਆ, ਉਹਦੇ 'ਚੋਂ ਸਰੈਂਡਰ ਕਰ ਦੇਣ ਜਾਂ ਵਿਸਾਖੀ ਵਾਲੇ ਦਿਨ ਕਰ ਦੇਣ ਜਾਂ ਕੇਸਗੜ੍ਹ ਸਾਹਿਬ ਕਰ ਦੇਣ ਜਾਂ ਅਕਾਲ ਤਖਤ ਤੇ ਚਲੇ ਜਾਣ। ਸੋ ਉਹ ਸਰੈਂਡਰ ਥਿਊਰੀ, ਪੁਲਿਸ ਪ੍ਰੋਟੈਕਸ਼ਨ ਜਾਂ ਪੁਲਿਸ ਦੇ ਨਾਲ ਉਹ ਵੀ ਜਿਹੜਾ ਡਿਸਕ੍ਰੈਡਿਟ ਕਰਨ ਦੀ ਲਾਈਨ ਹੈ। ਪਰ ਐਂਡ ਦੇ ਵਿੱਚ ਜਿਹੜਾ ਇਸ ਸਟੋਰੀ 'ਚੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਹੜਾ ਕਿ ਇਹ ਪੁਲਿਸਮੈਨ ਸੈਡ credit war had erupted among the senior police officers ever since the DGP reportedly announced prize money and promotion for the cops arresting Amritpal Singh. Senior officers leading the search operation on March 28th served as SSPs in Mohali in 2021. ਹੁਣ ਇਹ ਕਹਿਣ ਦੀ ਕੋਸ਼ਿਸ਼ ਹੈ ਕਿ ਜਿਵੇਂ ਇਹ ਸਾਰਾ ਉਹਨਾਂ ਨੇ ਕਿਉਂਕਿ ਵੱਡਾ ਇਨਾਮ ਵੀ ਅਨਾਉਂਸ ਕੀਤਾ ਹੈ, ਮੈਂ ਖਬਰ ਤਾਂ ਨਹੀਂ ਸੀ ਦੇਖੀ ਇਨਾਮ ਵਾਲੀ, ਲੇਕਿਨ ਇਹ ਸਾਰੇ ਨੂੰ ਅਗੇਨ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਵੀ ਸਵਾਲੀਆ ਨਿਸ਼ਾਨ, ਗੁਰਦੁਆਰਿਆਂ ਨੂੰ ਵੀ ਵਿੱਚ ਘੜੀਸਣ ਦੀ ਲਾਈਨ। ਪਰ ਦੂਸਰੇ ਪਾਸੇ ਕਿ ਭਾਈ ਜੇ 27-28 ਨੂੰ ਉੱਥੇ ਸੀ ਗੁਰਮੇਲ ਸਿੰਘ ਅੰਮ੍ਰਿਤਸਰ ਗਏ ਹੋਏ ਸੀ ਤੇ ਪੁਲਿਸ ਕਿੱਥੇ ਸੀ ਔਰ ਉੱਥੋਂ ਜੇ ਇਸ ਲੈਵਲ ਤੇ ਉਹਨਾਂ ਦੇ ਕੋਲ ਇਹ ਡੈਫੀਨੇਟ ਸੀ ਕਿ ਜੀ ਉਹ ਗੱਲਬਾਤ ਕਰ ਰਹੇ ਨੇ, ਗੁਰਦੁਆਰੇ ਨੂੰ ਘੇਰਿਆ ਹੋਇਆ ਤੇ ਉਹ ਹਵਾ ਦੇ ਵਿੱਚ ਉੱਡ ਗਏ, ਕਿੱਥੇ ਚਲੇ ਗਏ ਹੋ। ਸੋ ਇਹ ਸਾਰੇ ਤੋਂ ਇਹ ਅੰਦਾਜ਼ਾ ਹੁੰਦਾ ਕਿ ਬਹੁਤ ਕੁਝ ਜਿਹੜਾ ਹੈ ਇਹ ਗੌਸਿਪ ਔਰ ਰਿਊਮਰ ਡੈਲੀਬਰੇਟਲੀ ਕਿਤੇ ਮੀਡੀਆ ਰਾਹੀਂ ਕਿਤੇ ਅਦਰਵਾਈਜ਼ ਵੀ ਸਾਡੇ ਜਦੋਂ ਤੁਸੀਂ ਜਿਹੜੇ ਖਬਰਾਂ ਦੇਣ ਵਾਲੇ ਨੇ ਉਹਨਾਂ ਦੀ ਤਾਂ ਆਵਾਜ਼ ਤੁਸੀਂ ਬੰਦ ਕਰ ਦਿੱਤੀ, ਥ੍ਰੋਟਲ ਕਰਤੀ, ਬਾਕੀ ਤਾਂ ਸਕ੍ਰਿਪਟਡ ਖਬਰ ਪੜ੍ਹਦੇ ਨੇ। ਸੋ ਉਸ ਹਾਲਤ ਦੇ ਵਿੱਚ ਜਿਹੜੀ ਗੌਸਿਪ ਹੈ ਜਾਂ ਰਿਊਮਰ ਹੈ ਉਹ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ। ਹੁਣ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਨ੍ਹਾਂ ਨੂੰ NSA ਦੇ ਥੱਲੇ ਦਿਬਰੂਗੜ੍ਹ ਅਸਾਮ ਭੇਜਿਆ ਹੋਇਆ, ਸ਼੍ਰੋਮਣੀ ਕਮੇਟੀ ਨੇ ਤਾਂ ਐਲਾਨ ਕੀਤਾ ਕਿ ਜੀ ਅਸੀਂ ਜਿਹੜਾ ਹੈ ਉਹ ਵਕੀਲਾਂ ਦਾ ਪੈਨਲ ਬਣਾ ਦਿੱਤਾ ਹੈ, ਉਹ ਦਿਬਰੂਗੜ੍ਹ ਜੇਲ੍ਹ 'ਚ ਜਾ ਕੇ ਮਿਲਣਗੇ। ਔਰ ਦੂਸਰਾ ਲੇਕਿਨ ਉੱਥੇ ਹਾਲ ਇਹ ਹੈ, ਜਿਹੜੀ ਖਬਰ ਇਹ ਹੈ ਕਿ ਵੀ ਆਲਰੇਡੀ ਤਮਿਲਨਾਡੂ ਤੋਂ ਸੁਪਰੀਮ ਕੋਰਟ ਦੇ ਵਕੀਲ ਜੀਵਨ ਕੁਮਾਰ ਮੱਲਾ ਉਹ ਸਿੱਖ ਕੈਦੀਆਂ ਨੂੰ ਮਿਲਣ ਦੇ ਲਈ ਖੁਦ ਉੱਥੇ ਦਿਬਰੂਗੜ੍ਹ ਪਹੁੰਚੇ ਤੇ ਉਹਨਾਂ ਨੂੰ ਸਿੱਖ ਕੈਦੀਆਂ ਨੂੰ ਜਿਹੜੇ NSA ਥੱਲੇ ਨੇ ਇਹ ਕਹਿ ਕੇ ਇਜਾਜ਼ਤ ਨਹੀਂ ਦਿੱਤੀ ਗਈ ਕਿ ਜੀ ਅਜੇ ਸਰਕਾਰ ਨੇ ਕੋਈ ਸਪੈਸ਼ਲ ਇਨਵੈਸਟੀਗੇਸ਼ਨ ਅਫਸਰ ਨਹੀਂ ਨਿਯੁਕਤ ਕੀਤਾ ਜਿਸ ਦੀ ਹਾਜ਼ਰੀ ਤੋਂ ਇਲਾਵਾ ਵਕੀਲ NSA ਦੇ ਦੋਸ਼ੀਆਂ ਨਾਲ ਮੁਲਾਕਾਤ ਵੀ ਨਹੀਂ ਕਰ ਸਕਦੇ। ਹੁਣ ਤੁਸੀਂ ਦੇਖੋ ਵੀ ਪੈਰਵਾਈ ਕਰਨੀ ਤਾਂ ਦੂਰ ਦੀ ਗੱਲ, ਈਵਨ ਜੇ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਜੀਵਨ ਕੁਮਾਰ ਮੱਲਾ, ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਛੋਟੇ ਜਿਹੇ ਵਕਤ 'ਚ ਕਿੰਨੀ ਗੁੱਡਵਿਲ ਪੈਦਾ, ਇਹ ਦਰਾਵੜ ਮੂਲ ਦੇ ਨੇ ਦੂਜੇ, ਹੁਣ ਉਹਨਾਂ ਨੂੰ ਵੀ ਲੱਗਦਾ ਹੈ ਕਿ ਬਈ ਨਹੀਂ ਇਹ ਤਾਂ ਜਿਹੜੀਆਂ ਫਰੀਡਮਸ ਨੂੰ ਕੁਚਲ ਰਹੇ ਨੇ ਔਰ ਬਿਲਕੁਲ ਅਨਕਨਸਟੀਟਿਊਸ਼ਨਲ ਕੰਮ ਕਰ ਰਹੇ ਨੇ। ਔਰ ਇਹ ਉਹਨਾਂ ਨੇ ਇਸ ਸਟੋਰੀ ਦੇ ਵਿੱਚ ਹੀ ਹੈ ਕਿ ਭਾਈ ਇਹ ਤਾਮਿਲ ਨੇ, ਜੀਵਨ ਕੁਮਾਰ ਮਨੂਵਾਦ ਦੇ ਸਖਤ ਵਿਰੋਧੀ ਨੇ ਔਰ ਲੇਕਿਨ ਦਰਸ਼ਕ ਮੇਰਾ ਖਿਆਲ ਹੈ ਟੈਕਨੀਕਲ ਟੀਮ ਨੇ ਜੇ ਉਹ ਦਿਖਾਇਆ ਹੋਏ ਕਿ ਭਾਈ ਇਹ ਨੈਸ਼ਨਲ ਜੁਡੀਸ਼ੀਅਲ ਕੋਰਟ ਬਿਲਡਿੰਗ ਲਾਇਬ੍ਰੇਰੀ ਦਿਬਰੂਗੜ੍ਹ ਦੇ ਬਾਹਰ ਖੜੇ ਨੇ ਪੂਰਾ ਵਕੀਲਾਂ ਦਾ ਪੈਨਲ, ਲੇਕਿਨ ਉਹਨਾਂ ਨੂੰ ਜਿਹੜਾ
ਉਹ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹੁਣ ਇੱਕ ਜ਼ਮਾਨੇ 'ਚ ਜਦੋਂ ਨਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ ਬਿਆਨੀ ਜਾਂਦੀ ਸੀ ਤੇ ਇੱਕ ਰਬਾਈ ਜਿਹੜਾ ਹੈ ਉਸ ਦੀ ਇੱਕ ਕੋਟ ਬੜੀ ਪਪੂਲਰ ਹੈ, ਉਹਨੂੰ ਡਿਫਰੈਂਟਲੀ ਫਰੇਜ਼ ਕੀਤਾ ਜਾਂਦਾ ਹੈ, ਪਰ ਜਿਵੇਂ ਇਹ ਸੀ ਕਿ ਵੀ ਉਹ ਨਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ ਸੀ ਕਿ ਵੀ they came after a civil libertarian, I was not the one. Then they came after a communist, I didn't speak as I was not the one. Then they came after a Jew, I kept silent as I was not a Jew. Then they came after me and nobody was left to speak for me. ਕਿਉਂਕਿ ਜਿਹੜੇ ਨਾਜ਼ੀਆਂ ਦੇ ਫਿਜ਼ੀਕਲੀ ਹੈਂਡੀਕੈਪਡ, ਸਿਵਲ ਲਿਬਰਟੇਰੀਅਨ, ਕਮਿਊਨਿਸਟ, ਇਹ ਸਾਰਿਆਂ ਨੂੰ ਹੀ ਉਹਨਾਂ ਨੇ ਪਰਸੀਕਿਊਸ਼ਨ ਕੀਤੀ। ਜੂਸ ਦਾ ਤਾਂ ਫਾਈਨਲ 6 ਮਿਲੀਅਨ ਤੱਕ ਉਹ ਗੱਲ ਗਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਸੀਂ ਸਾਂਝਾ ਕੀਤਾ ਸੀ ਅਮਰੀਕਨ ਪ੍ਰੈਜ਼ੀਡੈਂਟ ਜਿਮੀ ਕਾਰਟਰ ਦਾ ਕੋਟ ਕਿ 6 ਮਿਲੀਅਨ ਯਹੂਦੀ ਮਾਰੇ ਗਏ ਕੰਸੈਂਟਰੇਸ਼ਨ ਕੈਂਪਾਂ 'ਚ, ਗੈਸ ਚੈਂਬਰਾਂ 'ਚ। ਮਾਰਨ ਵਾਲੇ ਜਿਹੜੇ ਨਾਜ਼ੀ ਪਾਰਟੀ ਦੇ ਐਕਟਿਵ ਲੋਕ ਸੀ ਉਹਨਾਂ ਦੀ ਗਿਣਤੀ ਵੀ 6 ਮਿਲੀਅਨ ਸੀ। 6 ਮਿਲੀਅਨ ਨੇ ਕਿਵੇਂ 6 ਮਿਲੀਅਨ ਨੂੰ ਮਾਰ ਦਿੱਤਾ? ਉਹਨਾਂ ਨੇ ਕਿਹਾ ਕਿਉਂਕਿ ਜਿਹੜੇ ਬਾਕੀ 60 ਮਿਲੀਅਨ ਜਰਮਨ ਸੀ ਉਹ ਚੁੱਪ ਰਹੇ, ਔਰ ਇਸ ਨੇ ਉਹਨਾਂ ਨੇ ਕਿਹਾ ਵੀ ਸਾਇਲੈਂਸ ਜਿਹੜੀ ਹੈ ਇਦਾਂ ਦੇ ਵੇਲੇ ਉਹ ਵਾਇਲੈਂਸ ਹੀ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਜਦੋਂ ਪੰਜਾਬ ਦੇ ਵਿੱਚ ਇਹ ਬਿਲਕੁਲ ਡਰੈਕੋਨੀਅਨ ਲਾਅ, ਔਰ ਜੇ ਤੁਸੀਂ ਭਾਰਤ ਦੀ ਹਿਸਟਰੀ ਆ ਪਿਛਲਾ ਜਿਹੜਾ 2019 100 ਸਾਲ ਜਲਿਆਂਵਾਲੇ ਬਾਗ ਨੂੰ ਬੀਤੇ, ਬੜਾ ਸਮਾਗਮ ਹੋਏ, ਦੂਜਾ ਹੋਇਆ। ਹੁਣ ਕੋਈ ਪੁੱਛੇ ਕਿ ਜਲਿਆਂਵਾਲਾ ਬਾਗ ਕਿਉਂ ਵਾਪਰਿਆ ਸੀ? ਉਸ ਫਸਟ ਵਰਲਡ ਵਾਰ 1918 ਚ ਖਤਮ ਹੋਇਆ, ਔਰ ਭਾਰਤੀਆਂ ਨੂੰ ਆਸ ਇਹ ਸੀ ਕਿ ਭਾਈ ਜਿਹੜਾ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਇਹਨਾਂ ਨੇ ਕਿ ਵੀ ਜੇ ਅਸੀਂ ਵੱਡੀ ਇਸ ਆਲਮੀ ਜੰਗ ਚ ਸਾਥ ਦੇਵਾਂਗੇ ਤੇ ਸਾਨੂੰ ਆਜ਼ਾਦੀ ਮਿਲੇਗੀ। ਤੇ ਦੂਜੇ ਪਾਸੇ ਉਹਨਾਂ ਨੇ ਇੱਕ ਰੌਲਟ ਐਕਟ ਲਿਆਂਦਾ। ਰੌਲਟ ਐਕਟ ਸੀ ਜਿਹੜਾ ਬਿਲਕੁਲ ਅੱਜ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹਦੇ ਵਾਂਗ, ਕਿ ਕਿਸੇ ਨੂੰ ਵੀ 1 ਸਾਲ ਲਈ ਬਿਨਾਂ ਕਾਰਨ ਦੱਸੇ, ਬਿਨਾਂ ਮੁਕੱਦਮਾ ਚਲਾਏ ਜੇਲ੍ਹ ਦੇ ਵਿੱਚ ਡੱਕਿਆ ਜਾ ਸਕਦਾ। ਇਹਨੂੰ ਕਾਲਾ ਕਾਨੂੰਨ ਕਿਹਾ ਗਿਆ। ਔਰ ਉਸੇ ਹੀ ਰੌਲਟ ਐਕਟ ਦੇ ਖਿਲਾਫ ਕਾਂਗਰਸ ਨੇ ਉਸ ਵੇਲੇ ਜਿਹੜੀ ਮੁੱਖ ਪਾਰਟੀ ਬਣੀ ਹੋਈ ਸੀ, ਪ੍ਰੋਟੈਸਟ ਕਰਨ ਦੇ ਲਈ ਜਿਹੜਾ ਉਹ ਥਾਂ ਥਾਂ ਇਕੱਠ ਕਰਨ ਲਈ ਕਿਹਾ, ਔਰ ਉਸੇ ਰੌਲਟ ਐਕਟ ਦੇ ਵਿਰੋਧ ਦੇ ਵਿੱਚ ਅੰਮ੍ਰਿਤਸਰ ਸਟ੍ਰਾਈਕ ਹੋਈ, ਔਰ ਜਲਿਆਂਵਾਲੇ ਬਾਗ 'ਚ ਵੀ ਜਿਹੜਾ ਇਕੱਠ ਸੀ ਇਨਫੈਕਟ ਉਹ ਰੌਲਟ ਐਕਟ ਦੇ ਖਿਲਾਫ ਸੀ। ਹੁਣ ਅਸੀਂ 104 ਸਾਲ ਬਾਅਦ ਜਦੋਂ ਇਹ ਦੇਖ ਰਹੇ ਹਾਂ ਕਿ ਉਹਦੇ ਨਾਲੋਂ ਵਰਸਟ ਫਾਰਮ ਦੇ ਵਿੱਚ ਉਹਨਾਂ ਨੇ ਤਾਂ ਰੌਲਟ ਐਕਟ ਲਾ ਕੇ ਕਾਲੇ ਪਾਣੀ ਨਹੀਂ ਸੀ ਭੇਜਿਆ ਕਿਸੇ ਨੂੰ। ਉਹਨਾਂ ਨੂੰ ਬਹੁਤ ਸਾਰੇ ਲੀਡਰਾਂ ਨੂੰ ਨਜ਼ਰਬੰਦ ਕਰਨ ਦੀ ਲਾਈਨ ਸੀ ਘਰਾਂ 'ਚ, ਭਾਵੇਂ ਉਹ ਡਾਕਟਰ ਸੈਫੂਦੀਨ ਕਿਚਲੂ ਜਾਂ ਦੂਜੇ ਤੀਜੇ ਉਸ ਵੇਲੇ ਦੇ ਪ੍ਰੋਮੀਨੈਂਟ ਕਾਂਗਰਸ ਲੀਡਰ ਸੀ। ਪਰ ਅੱਜ ਉਸ ਤੋਂ ਵਰਸਟ ਫਾਰਮ ਦੇ ਵਿੱਚ ਜਿਹੜਾ ਉਹ ਬਿਲਕੁਲ ਜਿਹੜੀ ਬ੍ਰਿਟਿਸ਼ ਕਲੋਨੀਅਲ ਵੇਲੇ ਦੇ ਲਾਅ ਨੇ ਉਹ ਤੁਰ ਰਹੇ ਨੇ। ਔਰ ਜਿਹੜੀ ਗੱਲ ਮੈਂ ਪਹਿਲਾਂ ਨਾਜ਼ੀਆਂ ਦੇ ਹਵਾਲੇ ਨਾਲ ਕਹੀ ਕਿ ਜਦੋਂ ਉਹਨਾਂ ਨੇ ਹੱਥ ਪਾਇਆ ਸਿੱਖਾਂ ਨੂੰ, ਜਿਹੜੇ ਪੰਥ ਪ੍ਰਸਤ ਸੀ, ਚੁੱਕਿਆ 에ਅਰਫੋਰਸ ਦੇ ਜਹਾਜ਼ ਤੇ ਡਿਬਰੂਗੜ੍ਹ ਕਾਲੇ ਪਾਣੀ ਭੇਜ ਦਿੱਤਾ ਅਸਾਮ ਦੇ। ਬਹੁਤ ਸਾਰਾ ਤਬਕਾ ਦੂਜਾ ਜਿਨ੍ਹਾਂ ਨੂੰ ਇਹ ਪ੍ਰਭਾਵਿਤ ਨਹੀਂ ਸੀ ਕੀਤਾ ਉਹ ਚੁੱਪ ਰਹੇ। ਉਹਨਾਂ ਨੂੰ ਲੱਗਾ ਕਿ ਜੀ ਇਹ ਕਿਹੜਾ, ਇਹਨਾਂ ਨੂੰ ਖਾਲਿਸਤਾਨੀਆਂ ਨੂੰ ਤਾਂ ਹੋਣਾ ਹੀ ਚਾਹੀਦਾ। ਫਿਰ ਹੌਲੀ ਹੌਲੀ ਜਿਹੜੇ ਬਿਲਕੁਲ ਨਿਰਪੱਖ ਕਿਸਮ ਦੇ ਜਿਨ੍ਹਾਂ ਨੇ ਪੱਤਰਕਾਰਤਾ ਕੀਤੀ, ਖਾਸ ਤੌਰ ਤੇ ਮੈਂ ਇਹ ਕ੍ਰੈਡਿਟ ਕਿਸਾਨ ਮੂਵਮੈਂਟ ਨੂੰ ਦਿੰਦਾ ਕਿ ਕਿਉਂਕਿ ਜਿਹੜਾ ਮੁੱਖ ਧਾਰਾ ਹਿੰਦੂਤਵੀ ਮੀਡੀਆ ਉਹਨਾਂ ਨੇ ਤਾਂ ਕਿਸਾਨ ਮੋਰਚੇ ਦੀਆਂ ਵੀ ਖਬਰਾਂ ਗਾਇਬ ਕੀਤੀਆਂ ਹੋਈਆਂ ਸੀ। ਔਰ ਉਸ ਪੀਰੀਅਡ 'ਚ ਪੰਜਾਬੀ ਮੀਡੀਆ ਨੇ, ਯੂਟਿਊਬਰਸ ਨੇ ਬਹੁਤ, ਜਿਹਨੂੰ ਹਿਊਮਨ ਸਰਵਿਸ ਕਹਿੰਦੇ ਆ ਅਸੀਂ, ਉਹ ਕੀਤੀ, ਔਰ ਉਹ ਉਹਨਾਂ ਦੀ ਲਿਸਟ ਤੇ ਸੀ। ਫਿਰ ਅਸੀਂ ਦੇਖਿਆ ਵੀ ਹੌਲੀ ਦੂਸਰਿਆਂ ਵੱਲ ਵੀ ਵਧਣੇ ਸ਼ੁਰੂ ਹੋਏ। ਹੁਣ ਅੱਜ ਸੁਖਨੈਬ ਸਿੱਧੂ ਇੱਕ ਪ੍ਰੋਮੀਨੈਂਟ ਜਰਨਲਿਸਟ ਨੇ, ਭਾਵੇਂ ਕੋਈ ਖਾਲਿਸਤਾਨ ਪੱਖੀ ਇਹਨਾਂ ਦਾ ਰੁਝਾਨ ਨਹੀਂ ਹੈ। ਹੁਣ ਇਸ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਜਿਹੜਾ ਟਵੀਟ ਕੀਤਾ, ਕਿਉਂਕਿ ਸੁਖਨੈਬ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਬਾਅਦ ਦੇ ਵਿੱਚ ਉਹਨਾਂ ਨੂੰ CIA ਜਿਹੜਾ ਉਸ ਦੇ ਵਿੱਚ ਰੱਖਿਆ ਗਿਆ, ਭੇਜ ਦਿੱਤਾ ਗਿਆ CIA ਬਠਿੰਡਾ। ਔਰ ਇਸ ਦੇ ਉੱਤੇ ਜਿਹੜਾ ਡਾਕਟਰ ਗਾਂਧੀ ਨੇ ਕਿਹਾ ਕਿ ਭਾਈ ਜਿਹੜਾ ਸੁਖਨੈਬ ਸਿੱਧੂ ਨੂੰ ਬਠਿੰਡਾ ਪੁਲਿਸ ਨੇ ਘਰੋਂ ਚੁੱਕ ਲਿਆ ਤੇ CIA ਵਿੱਚ ਰੱਖਿਆ। ਆਲੋਚਕਾਂ ਤੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਪੁਲਿਸ ਰਾਹੀਂ ਡਰਾਉਣਾ ਇੱਕ ਘਿਨਾਉਣਾ ਕੰਮ ਹੈ। ਭਗਵੰਤ ਮਾਨ ਸਰਕਾਰ ਇਸ ਤੋਂ ਬਾਜ਼ ਆਵੇ, ਲੋਕ ਵੋਟਾਂ ਰਾਹੀਂ ਇਸ ਧੱਕੇ ਦਾ ਜਵਾਬ ਦੇਣਗੇ। ਉਹ ਦੇਣਗੇ ਜਾਂ ਨਹੀਂ ਦੇਣਗੇ, ਪਰ ਇਹ ਧੱਕਾ ਜਿਹੜਾ ਉਹ ਬਰਾਬਰ ਚੱਲ ਰਿਹਾ। ਔਰ ਇਸੇ ਤਰ੍ਹਾਂ ਇੱਕ ਹੋਰ ਮਾਨਿਕ ਗੋਇਲ
ਜਿਨ੍ਹਾਂ ਦੇ ਟਵੀਟ ਨੂੰ ਡਾਕਟਰ ਧਰਮਵੀਰ ਗਾਂਧੀ ਨੇ ਅੱਗੋਂ ਰੀਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਭਗਵੰਤ ਮਾਨ ਹੋਰੀ ਲੋਕਾਂ ਨੂੰ ਕਹਿੰਦੇ ਸੀ ਕਿ ਲੀਡਰਾਂ ਨੂੰ ਸਵਾਲ ਪੁੱਛੋ, ਪੱਤਰਕਾਰਾਂ ਨੂੰ ਕਹਿੰਦੇ ਸੀ ਸਰਕਾਰਾਂ ਨੂੰ ਸਵਾਲ ਕਰੋ। ਹੁਣ ਆਪਣੀ ਸਰਕਾਰ 'ਚ ਸਵਾਲ ਪੁੱਛਣ ਵਾਲਿਆਂ ਤੇ ਹੀ ਪਰਚੇ ਪਾ ਅੰਦਰ ਦੇਈ ਜਾਂਦੇ ਨੇ, ਟਵੀਟ ਕਰਨ ਵਾਲਿਆਂ ਦੇ ਘਰ ਪੁਲਿਸ ਭੇਜੀ ਜਾਂਦੇ ਆ। ਇਹ ਕੋਈ ਤਾਂ ਯਾਰ ਬਾਦਲ ਕੈਪਟਨ ਵੀ ਨਹੀਂ ਸੀ ਕਰਦੇ। ਮੁੱਖ ਮੰਤਰੀ ਸਾਹਿਬ ਜੇ ਸਲਾਹ ਚੰਗੀ ਨਹੀਂ ਦਿੰਦੇ ਤਾਂ ਆਪਣੇ ਖੱਚ ਸਲਾਹਕਾਰ ਬਦਲੋ। ਪੰਜਾਬ ਦੇ ਲੋਕ ਐ ਧੱਕੇ ਕਰਨ ਨਾਲ ਨਹੀਂ ਚੁੱਪ ਹੁੰਦੇ। ਆਲੋਚਨਾ ਤੋਂ ਘਬਰਾ ਕੇ ਲੋਕਾਂ ਨਾਲ ਧੱਕਾ ਕਰਨ ਵਾਲੇ ਸ਼ਾਸਕਾਂ ਦਾ ਰਾਜ ਬਾਹਲਾ ਨਹੀਂ ਚੱਲਦਾ ਹੁੰਦਾ। ਸੰਗਰੂਰ ਤੋਂ ਬਾਅਦ ਸ਼ੀਸ਼ਾ ਤੁਸੀਂ ਜਲੰਧਰ 'ਚ ਵੇਖ ਲੈਣਾ, ਲੋਕ ਅੱਕੇ ਬੈਠੇ ਨੇ ਕਿਉਂਕਿ ਜਲੰਧਰ 'ਚ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ। ਪਰ ਅਸੀਂ ਸਮਝਦੇ ਹਾਂ ਕਿ ਵੀ ਇਹਦੇ ਬਾਵਜੂਦ ਕਿ ਬੇਸ਼ੱਕ ਵਿਚਾਰਧਾਰਕ ਜਿਹੜੀ ਹੈ ਉਹ ਸਾਂਝ ਨਾ ਵੀ ਹੋਏ, ਅਸੀਂ ਕੰਡੈਮ ਕਰਦੇ ਹਾਂ ਸੁਖਨੈਬ ਸਿੱਧੂ ਦੀ ਅਰੈਸਟ ਨੂੰ ਔਰ ਹੋਰ ਵੀ। ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਆਪਣਿਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਵੇਲੇ ਇੱਕ ਮੁਠਤਾ ਦੇ ਨਾਲ, ਸੋਲੀਡੈਰਿਟੀ ਦੇ ਨਾਲ ਜ਼ੁਲਮ ਦੇ ਖਿਲਾਫ ਹਿੱਕ ਤਾਣ ਕੇ ਖਲੋਈਏ। ਔਰ ਜਿਹੜੇ ਵੀ ਸੰਭਵ ਤਰੀਕੇ ਨੇ ਬਾਹਰਲੇ ਮੁਲਕਾਂ 'ਚ ਜਿੱਥੇ ਵੀ ਅਸੀਂ ਜਿਸ ਤਰੀਕੇ ਨਾਲ ਆਪਣਾ ਵਿਰੋਧ ਜਤਾ ਸਕਦੇ ਹਾਂ, ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਬਿਨਾਂ ਗਾਲੀ ਗਲੋਚ ਤੋਂ, ਬਿਨਾਂ ਹਿੰਸਾ ਤੋਂ ਇਸ ਆਪਣੀ ਮੁਹਿੰਮ ਨੂੰ ਜਾਰੀ ਰੱਖੀਏ ਕਿਉਂਕਿ ਸਰਕਾਰ ਦਾ ਦਮਨ ਚੱਕਰ ਪੂਰੇ ਜ਼ੋਰ ਦੇ ਨਾਲ ਉਵੇਂ ਹੀ ਘੁੰਮ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੈਗੋ ਮੁਲਕ ਦੀ ਪ੍ਰਮੁੱਖ ਵਿਰੋਧੀ ਪਾਰਟੀ PPI ਨੇ ਇੱਕ ਪ੍ਰੈਸ ਰਿਲੀਜ਼ ਕਰਕੇ ਸਿੱਖ ਕੌਮ ਨੂੰ ਖਾਲਸਾ ਸਾਜਣਾ ਦਿਵਸ ਦੀ ਵਧਾਈ ਦਿੱਤੀ ਹੈ ਔਰ ਉਹਨਾਂ ਨੇ 8 ਅਪ੍ਰੈਲ ਨੂੰ ਕੈਪੀਟਲ ਹਿੱਲ ਤੇ ਹੋਣ ਜਾ ਰਹੀ ਸਿੱਖ ਡੇ ਪਰੇਡ ਲਈ ਵੀ ਸ਼ੁਭਕਾਮਨਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਨੇ। ਔਰ PPI ਵੱਲੋਂ ਇਸ ਪ੍ਰੈਸ ਰਿਲੀਜ਼ ਵਿੱਚ 29 ਅਪ੍ਰੈਲ ਨੂੰ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਵਜੋਂ ਮਾਨਤਾ ਦਿੰਦਿਆਂ ਸਿੱਖ ਕੌਮ ਨੂੰ ਵਧਾਈ ਵੀ ਦਿੱਤੀ ਹੈ। ਸੋ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਸ ਸੰਬੰਧੀ PPI ਪਾਰਟੀ ਦਾ ਧੰਨਵਾਦ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਹੈਵੀ ਆਡਸ ਦੇ ਅਗੇਂਸਟ ਲੜ ਰਹੇ ਹੋ, ਉਸ ਸਟੇਟ ਦੇ ਨਾਲ ਤੁਹਾਡੀ ਜਿਹੜੀ ਹੈ ਉਹ ਜੰਗ ਹੋਏ, ਜਿਨ੍ਹਾਂ ਦੇ ਕੋਲ ਰਿਸੋਰਸ ਨੇ, ਜਿਹੜੀ ਤਾਕਤ ਦੇ ਬਲ ਨਾਲ, ਗਿਣਤੀ ਦੇ ਬਲ ਨਾਲ ਔਰ ਬਹੁਤ ਵਾਰ ਸਾਮ-ਦਾਮ ਦੰਡ ਭੇਦ ਦੇ ਹਥਿਆਰਾਂ ਦੀ ਵਰਤੋਂ ਇੰਟਰਨੈਸ਼ਨਲ ਪਲੇਟਫਾਰਮ ਤੇ ਵੀ ਕਰਕੇ ਆਪਣੇ ਆਪ ਨੂੰ ਨਾ ਸਿਰਫ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਕਲੇਮ ਕਰਦੀ ਹੈ, ਹੁਣ ਤਾਂ ਮਦਰ ਆਫ ਆਲ ਡੈਮੋਕ੍ਰੇਸੀਜ਼ ਵੀ ਕਹਿਣ ਲੱਗ ਗਏ
ਵਿਸ਼ਵ ਗੁਰੂ ਵੀ ਕਹਿਣ ਲੱਗ ਗਏ ਔਰ ਇਹ ਵੀ ਕਹਿਣ ਲੱਗ ਗਏ ਦੇਖੋ ਜੀ ਸਾਡਾ ਇੰਨਾ ਵਧੀਆ ਰੈਪੂਟੇਸ਼ਨ ਹੈ ਕਿ ਸਾਨੂੰ G20 ਮੁਲਕਾਂ ਦੀ ਪ੍ਰੈਜ਼ੀਡੈਂਸੀ ਦਾ ਜਿਹੜਾ ਉਹ ਹੱਕ ਵੀ ਮਿਲਿਆ। ਅੱਛਾ। ਲੇਕਿਨ ਕਿਉਂਕਿ ਸਿੱਖ ਕੌਮ ਜਿਸ ਨੇ ਇਹ 324 ਵਰਿਆਂ ਦੇ ਆਪਣੇ ਖਾਲਸਾਈ ਇਤਿਹਾਸ ਕਿਉਂਕਿ 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਇਹ 300 ਜਿਹੜੇ ਨੇ 24 ਵਰੇ ਅਸੀਂ ਇਸ ਖਾਲਸਾ ਸਾਜਨਾ ਦਿਵਸ ਅਪ੍ਰੈਲ ਦਾ ਮਹੀਨਾ ਆਲਰੇਡੀ ਪਹਿਲੀ ਵਿਸਾਖ ਦੇ ਨੇੜੇ ਤੇੜੇ ਪਹੁੰਚ ਰਹੇ ਉਸ ਨੂੰ ਕੌਮ ਜਿਹੜੀ ਹੈ ਕਰ ਰਹੀ ਹੈ ਯਾਦ। ਤੇ ਫਿਰ ਸਾਡੇ ਸਾਹਮਣੇ ਸਾਡੀ ਮੋਟੀਵੇਸ਼ਨ ਬੀਤੇ ਦੇ ਵਿੱਚ ਵੀ ਜਦੋਂ ਉਹ ਹਾਲਾਤ ਸੀ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਦੋਂ ਵੀ ਸਾਡੀ ਸਪਿਰਿਟ ਇਹੀ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਔਰ ਉਸ ਚੋਂ ਅਸੀਂ ਨਿਕਲੇ ਗੁਰੂ ਦੇ ਉੱਤੇ ਭਰੋਸਾ ਈਮਾਨ ਔਰ ਇਹ ਭਰੋਸਾ ਕਿ ਹਮ ਪਾਤਸ਼ਾਹੀ ਸਤਗੁਰ ਦਈ ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਾਲ ਤਹਿ ਤਹਿ ਤਖਤ ਬਣਾਏ ਕਿ ਭਾਈ ਸਾਨੂੰ ਗੁਰੂ ਨੇ ਪਾਤਸ਼ਾਹੀ ਦਿੱਤੀ ਹੋਈ ਅਸੀਂ ਜਿਹੜੀ ਸੋਵਰਨਿਟੀ ਹੈ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ ਔਰ ਜਿੱਥੇ ਅਸੀਂ ਬੈਠ ਗਏ ਉੱਥੇ ਹੀ ਤਖਤ ਹੈ ਕਿਉਂਕਿ ਹਰ ਸਿੱਖ ਸਵਾ ਲੱਖੀ ਸਪਿਰਿਟ ਦੇ ਨਾਲ ਜਿਉਣ ਵਾਲਾ ਸਿੱਖ ਸਿਰ ਦੇ ਉੱਤੇ ਉਹਦੇ ਫਰਲਾ ਜਿਹੜਾ ਉਸ ਨੂੰ ਇਹ ਯਾਦ ਦਹਾਨੀ ਕਰਵਾਉਂਦਾ ਸੀ ਕਿ ਅਸੀਂ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਸੋਵਰਨਿਟੀ ਨਹੀਂ ਮੰਨਦੇ ਔਰ ਅਸੀਂ ਕਿਸੇ ਨੂੰ ਐਕਸੈਪਟ ਨਹੀਂ ਕਰਦੇ। ਬੇਸ਼ੱਕ ਅੱਜ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਹੈ ਦੁਨੀਆ ਦੇ ਵਿੱਚ ਲਗਭਗ 194 ਮੁਲਕ ਇਸੇ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਝੰਡੇ ਝੂਲਦੇ ਨੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਦੇ ਬਾਹਰ ਔਰ ਜੇ ਅਸੀਂ ਕੋਈ ਵੀ ਮਸਲਾ ਯੂਨਾਈਟਿਡ ਨੇਸ਼ਨਸ ਲੈ ਕੇ ਜਾਣਾ ਤੇ ਜ਼ਾਹਰ ਹੈ ਕਿ ਬਾਹਰ ਬੈਠਾ ਜੋ ਮਰਜ਼ੀ ਕੋਈ ਤਾਕਤਵਰ ਹੋਏ ਉਹਦੇ ਲਈ UN ਦੀ ਮੈਂਬਰ ਸਟੇਟ ਦਾ ਹੋਣਾ ਉਸ ਨੂੰ ਮੂਵ ਨੂੰ ਅੱਗੇ ਤੋਰਨ ਲਈ ਜ਼ਰੂਰੀ ਹੁੰਦਾ ਹੈ ਔਰ ਅੱਜ ਤੱਕ ਸਾਡੇ ਕੋਲ ਕੋਈ ਦੁਨੀਆ ਦਾ ਐਸਾ ਮੁਲਕ ਨਹੀਂ ਹੈ ਜਿਹੜਾ ਸਾਡੀ ਆਵਾਜ਼ ਨੂੰ ਸਾਡੇ ਦਰਦ ਨੂੰ ਸਾਡੇ ਤੇ ਹੋ ਰਹੇ ਜ਼ੁਲਮ ਨੂੰ ਸਾਡੇ ਨਾਲ ਸਤਤ ਹੋ ਰਹੇ ਧੱਕੇ ਨੂੰ ਜਿਹੜਾ ਉਹ UN ਲੈਵਲ ਤੇ ਲਿਜਾਏ। ਠੀਕ ਹੈ NGOs ਲੈਵਲ ਤੇ ਔਰ ਉਹਨਾਂ ਦੇ ਹਿਊਮਨ ਰਾਈਟ ਕਾਉਂਸਲ ਦੇ ਸਾਹਮਣੇ ਸਾਡੀਆਂ ਆਪਣੀਆਂ ਜਥੇਬੰਦੀਆਂ ਆਪਣਾ ਕੇਸ ਰੱਖਦੀਆਂ ਨੇ ਲੇਕਿਨ ਵਰਲਡ ਸਿੱਖ ਪਾਰਲੀਮੈਂਟ ਜਿਹੜੀ 2015 ਦੇ ਸਰਬੱਤ ਖਾਲਸਾ ਰਾਹੀਂ ਹੋਂਦ ਚ ਆਈ ਔਰ ਬੇਸ਼ੱਕ ਪੰਜਾਬ ਦੇ ਵਿੱਚ ਤਾਂ ਇੰਨੀਆਂ ਤਬਦੀਲੀਆਂ ਤੇਜ਼ੀ ਨਾਲ ਹੋਈਆਂ ਨੇ ਹੋ ਰਹੀਆਂ ਨੇ ਕਿ ਉੱਥੇ ਤਾਂ ਉਹਨਾਂ ਦੀ ਕੋਈ ਬਹੁਤੀ ਐਕਟੀਵਿਟੀ ਨਜ਼ਰ ਨਹੀਂ ਆ ਰਹੀ ਲੇਕਿਨ ਬਾਹਰਲੇ ਡਾਇਸਪੋਰਾ ਚੈਪਟਰਸ ਨੇ ਆਪਣਾ ਕੰਮ ਜਾਰੀ ਰੱਖਿਆ ਆਪਣੀਆਂ ਕਨਵੈਨਸ਼ਨਸ ਵੀ ਕੋਵਿਡ ਦੇ ਪੀਰੀਅਡ ਨੂੰ ਛੱਡ ਕੇ 2 ਸਾਲ ਨੂੰ ਹੋਈਆਂ ਨੇ ਔਰ ਉਸ ਦੇ ਵਿੱਚ ਜਿਹੜੀ ਸਾਡੀ ਖਾਸ ਤੌਰ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਰੈਕਗਨੀਸ਼ਨ ਦੀ ਗੱਲ ਨੂੰ ਲੈ ਕੇ ਪੇਸ਼ਕਦਮੀ ਹੈ। ਜਿਵੇਂ ਅਸੀਂ ਯੂਕਰੇਨ ਦੀ ਗੱਲ ਕੀਤੀ ਸੀ ਕਿ ਯੂਕਰੇਨ ਦੇ ਮੈਂਬਰਸ ਆਫ ਪਾਰਲੀਮੈਂਟ ਨੂੰ ਵੀ ਬਰੀਫਿੰਗ ਦਿੱਤੀ ਗਈ ਤਾਂ ਕਿ ਆਉਣ ਵਾਲੇ ਪੀਰੀਅਡ 'ਚ ਜਦੋਂ ਯੂਕਰੇਨ ਇਹ ਸਾਰੇ ਹਾਲ ਚੋਂ ਨਿਕਲ ਜਾਏ ਤੇ ਫਿਰ ਉਹਨਾਂ ਨੂੰ ਵੀ ਕਦੇ ਯਾਦ ਹੋਏ ਕਿ ਭਾਈ ਕੌਮ ਨੇ ਹਾਂ ਦਾ ਨਾਰਾ ਮਾਰਿਆ ਸੀ ਸਾਡੇ ਲਈ ਉਹ ਸਾਡੀ ਮਦਦ ਲਈ ਉਤਰਨ। ਔਰ ਦੇਖੋ ਜਦੋਂ ਕੌਮਾਂ ਖਾਸ ਤੌਰ ਤੇ ਹੈਵੀ ਆਡਸ ਦੇ ਸਾਹਮਣੇ ਲੜਦੀਆਂ ਨੇ ਤੇ ਉਦੋਂ ਕੋਈ ਛੋਟੀ ਜਿਹੀ ਕਿਸੇ ਦਾ ਹਾਂ ਦਾ ਨਾਰਾ ਵੀ ਕਿਸੇ ਦੀ ਮਦਦ ਵੀ ਬਹੁਤ ਵੱਡੀ ਹੁੰਦੀ ਹੈ। ਹੁਣ ਤੁਸੀਂ ਕਦੇ ਵਾਸ਼ਿੰਗਟਨ DC ਵਾਈਟ ਹਾਊਸ ਜਾਓ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਹੈ ਉਹਨੂੰ ਲਫੈਤ ਪਾਰਕ ਕਹਿੰਦੇ ਨੇ। ਹੁਣ ਲਫੈਤ ਕੌਣ ਸੀ? ਇੱਕ ਫ੍ਰੈਂਚ ਜਦੋਂ ਅਮਰੀਕਨ ਰੈਗ ਟੈਗ ਜਿਹਾ ਇਹਨਾਂ ਦਾ ਮਿਲੀਸ਼ੀਆ 13 ਕਾਲੋਨੀਜ਼ ਲੜ ਰਹੀਆਂ ਸੀ ਬ੍ਰਿਟਿਸ਼ ਐਮਪਾਇਰ ਦੇ ਖਿਲਾਫ ਉਹਨਾਂ ਤੋਂ ਆਜ਼ਾਦੀ ਲੈਣ ਦੇ ਲਈ ਤੇ ਕਿਉਂਕਿ ਫ੍ਰੈਂਚ ਜਿਹੜੇ ਨੇ ਇਹਨਾਂ ਦੀ ਇੱਕ ਫ੍ਰੈਂਚ ਔਰ ਬ੍ਰਿਟਿਸ਼ਰਸ ਦੀ ਹਿਸਟੋਰੀਕਲ ਜਿਹੜੀ ਹੈ ਐਨੀਮੋਸਿਟੀ ਹੈ ਬਿਲਕੁਲ ਅੱਡ ਯੂਰਪ ਦੇ ਵਿੱਚ ਕਿਹਦੀ ਸਰਦਾਰੀ ਹੋਏ ਇਹਨੂੰ ਲੈ ਕੇ ਸੋ ਫ੍ਰੈਂਚ ਦੀ ਜਿਹੜੀ ਹਮਦਰਦੀ ਹੈ ਉਹ ਰੈਵੋਲੂਸ਼ਨਰੀਜ਼ ਦੇ ਨਾਲ ਸੀ। ਫਿਰ ਕੱਲੀ ਹਮਦਰਦੀ ਨਾਲ ਨਹੀਂ ਤੁਰਦਾ ਉਹਨਾਂ ਦਾ ਇੱਕ ਫੌਜੀ ਜਿਹੜਾ ਅਫਸਰ ਲਫੈਤ ਉਹ ਆ ਕੇ ਅਮਰੀਕਨਾਂ ਦੇ ਲਈ ਲੜਿਆ ਬ੍ਰਿਟਿਸ਼ ਦੇ ਖਿਲਾਫ ਔਰ ਇਵੈਂਚੁਅਲੀ ਅਮਰੀਕਾ ਜਿੱਤਿਆ ਉਸ ਜੰਗ 'ਚ ਔਰ ਅੱਜ ਵੀ ਉਹ ਟ੍ਰਿਬਿਊਟ ਹੈ ਕਿ ਭਾਈ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਦਾ ਨਾਂ ਹੈ ਉਹਦੇ ਨਾਂ ਦੇ ਉੱਤੇ ਰੱਖਿਆ ਹੋਇਆ। ਫਿਰ ਜਿਸ ਨਿਊਯਾਰਕ ਜਦੋਂ ਵੀ ਕੋਈ ਨਿਊਯਾਰਕ 'ਚ ਆਉਂਦਾ ਹੈ ਤੇ ਉਹ ਕਹੇਗਾ ਜੀ ਸਾਨੂੰ ਜਰਾ ਆਜ਼ਾਦੀ ਦੀ ਦੇਵੀ ਦਿਖਾ ਦਿਓ ਸਟੈਚੂ ਆਫ ਲਿਬਰਟੀ। ਹੁਣ ਜੇ ਤੁਸੀਂ ਸਟੈਚੂ ਆਫ ਲਿਬਰਟੀ ਦੀ ਹਿਸਟਰੀ ਦੇਖੋ ਇਹ ਫ੍ਰੈਂਚ ਲੋਕਾਂ ਦੀ ਗਿਫਟ ਸੀ ਅਮਰੀਕਾ ਦੇ ਲਈ ਕਿਵੇਂ ਟੁਕੜਿਆਂ 'ਚ ਆਈ ਕਿਵੇਂ ਇੱਥੇ ਪਹੁੰਚੀ ਕਿਵੇਂ ਇਹ ਸਟੈਚੂ ਆਫ ਲਿਬਰਟੀ ਲੱਗਾ ਪਰ ਅਮਰੀਕਾ ਨੂੰ ਇਹਦੇ ਬਾਵਜੂਦ ਕਿ ਫਰਾਂਸ ਦੀ ਲਾਈਨ ਜਦੋਂ ਇਰਾਕ ਵਾਰ ਹੋਈ ਹੈ ਜਾਂ ਦੂਜਾ ਆਪਣੀ ਇੰਡੀਪੈਂਡੈਂਟ ਪਾਲਿਸੀ ਵੀ ਕਰਦੇ ਨੇ ਪਰ ਇਹ ਗੱਲ ਕਦੇ ਵੀ ਅਮਰੀਕਨਾਂ ਨੂੰ ਨਹੀਂ ਭੁੱਲੀ
ਕਿ ਭਾਈ ਉਸ ਪੀਰੀਅਡ 'ਚ ਜਦੋਂ ਕਿ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਫਰਾਂਸ ਦੇ ਲੋਕਾਂ ਨੇ ਔਰ ਉਹਨਾਂ ਦੇ ਸਿਸਟਮ ਨੇ ਸਾਡਾ ਸਾਥ ਦਿੱਤਾ ਸੀ। ਔਰ ਉਹਨਾਂ ਦੀ ਗਿਫਟ ਅੱਜ ਵੀ ਨਿਊਯਾਰਕ ਦੇ ਜਿਹੜੇ ਮੋਸਟ ਵਿਜ਼ਿਟਡ ਸਾਈਟ ਨੇ ਉਹਨਾਂ 'ਚ ਸਟੈਚੂ ਆਫ ਲਿਬਰਟੀ ਹੈ। ਹੁਣ ਇਹ ਗੱਲ ਇਸ ਲਈ ਇੰਪੋਰਟੈਂਟ ਹੈ ਕਿ ਵੀ ਜਦੋਂ ਅਸੀਂ ਆਪਣੇ ਕੇਸ ਦੀ ਗੱਲ ਕਰਦੇ ਔਰ ਵਰਲਡ ਸਿੱਖ ਪਾਰਲੀਮੈਂਟ ਨੇ ਜਿੰਨੇ ਵੀ ਲਿਮਿਟਿਡ ਸਾਡੇ ਕੋਲ ਸਾਧਨ ਨੇ ਔਰ ਖਾਸ ਤੌਰ ਤੇ ਜਿਹੜੇ ਸਾਡੇ ਪੋਲੀਟੀਕਲੀ ਮੈਚੁਰ ਐਕਟਿਵਿਸਟ ਨੇ ਉਹ ਆਪਣਾ ਐਫਰਟ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਜੇ ਮੈਂ ਅਮਰੀਕਾ ਦੇ ਹਵਾਲੇ ਨਾਲ ਜਿਵੇਂ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਦੇ ਤੌਰ ਤੇ ਬਹੁਤ ਐਫਰਟ ਕਰਦੇ ਨੇ, ਔਰ ਵੀਰ ਸਵਰਨਜੀਤ ਸਿੰਘ ਜਿਹੜੇ ਕੌਂਸਲਮੈਨ ਨੇ ਸਟੇਟ ਆਫ ਕਨੈਟੀਕਟ ਦੇ ਵਿੱਚ, ਉਹਨਾਂ ਦਾ ਐਫਰਟ ਆਪਣੇ ਲੈਵਲ ਦੇ ਉੱਤੇ ਹੈ। ਉਹਨਾਂ ਨੇ ਸਿਟੀ 'ਚ ਵੀ ਆਪਣੀ ਥਾਂ ਬਣਾਈ ਹੈ। ਸਟੇਟ ਆਫ ਕਨੈਟੀਕਟ 'ਚ ਨਵੰਬਰ 84 ਨੂੰ ਸਿੱਖ ਜੈਨੋਸਾਈਡ ਮੰਥ ਦੇ ਤੌਰ ਤੇ ਰੈਕਗਨੀਸ਼ਨ, 29 ਅਪ੍ਰੈਲ ਨੂੰ ਖਾਲਿਸਤਾਨ ਡੇ ਵਜੋਂ ਰੈਕਗਨੀਸ਼ਨ ਸਾਈਟੇਸ਼ਨ, ਇਹ ਸਾਰਾ ਉਹਨਾਂ ਦਾ। ਪਰ ਉਹ ਹੁਣ ਇੱਕ ਸਟੈਪ ਅੱਗੇ ਜਾ ਕੇ ਉਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ 4 ਐਸੇ ਮੁਲਕ ਜਿਨ੍ਹਾਂ ਦੇ ਹੈਡ ਆਫ ਸਟੇਟਸ ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਡਾਇਰੈਕਟ ਮੀਟਿੰਗ ਵੀ ਹੋਈ ਜਾਂ ਪਬਲਿਕ ਫੰਕਸ਼ਨਸ ਤੇ ਉਹਨਾਂ ਨੂੰ ਆਨਰ ਕਰਦੇ ਆ, ਉਹਨਾਂ ਨੇ ਸਿੱਖ ਕੌਮ ਦਾ ਕੇਸ ਵੀ ਰੱਖਿਆ, ਜਿਨ੍ਹਾਂ ਦੇ ਵਿੱਚ ਕੋਸੋਵੋ, ਕੇਪ ਵਰਡੇ, ਐਲਬਾਨੀਆ ਔਰ ਟੋਗੋ ਦੇ ਵਿੱਚ ਬੇਸ਼ੱਕ ਟੋਗੋ ਦੇ ਪ੍ਰੈਜ਼ੀਡੈਂਟ ਨਾਲ ਤਾਂ ਨਹੀਂ, ਲੇਕਿਨ ਉਹਨਾਂ ਦੀ ਮੇਨ ਜਿਹੜੀ ਆਪੋਜੀਸ਼ਨ ਪਾਰਟੀ ਹੈ ਖਾਸ ਤੌਰ ਤੇ PPI ਪਾਰਟੀ ਆਫ ਪੀਪਲ ਐਂਡ ਇੰਟੈਗ੍ਰਿਟੀ, ਔਰ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਪੈਰੇਡ ਦੇ ਵੇਲੇ PPI ਦੇ ਜਿਹੜੇ ਨੁਮਾਇੰਦੇ ਸੀ ਉਹ ਵਾਸ਼ਿੰਗਟਨ DC 'ਚ ਉਹਨਾਂ ਨੇ ਸਾਡੇ ਨਾਲ ਮਾਰਚ ਵੀ ਕੀਤਾ ਸੀ, ਔਰ ਉਹਨਾਂ 'ਚ ਖਾਲਿਸਤਾਨੀ ਝੰਡੇ ਦੇ ਨਾਲ ਜਿਹੜਾ ਟੋਗੋ ਦਾ ਫਲੈਗ ਹੈ ਉਹ ਵੀ ਫਲਟਰ ਕਰ ਰਿਹਾ ਸੀ। ਜ਼ਾਹਰ ਹੈ ਯੂਕਰੇਨ ਵਾਲਿਆਂ ਨੂੰ ਵੀ ਉਹਨਾਂ ਦਾ ਵੀ ਡੈਲੀਗੇਸ਼ਨ ਆਇਆ ਹੋਇਆ ਸੀ, ਉਹਨਾਂ ਨੂੰ ਰੈਕਗਨਾਈਜ਼ ਕੀਤਾ। ਪਰ ਜਿਹੜੀ ਖਬਰ ਹੋਰ ਵੀ ਪੋਜ਼ਿਟਿਵਿਟੀ ਵਾਲੀ ਹੈ ਕਿ ਉਹਨਾਂ ਦੀ, ਕਿਉਂਕਿ ਇਹ ਇੱਥੇ ਜਿਹੜੇ ਨੇ ਆਉਣ ਵਾਲੇ ਪੀਰੀਅਡ 'ਚ ਇਲੈਕਸ਼ਨਸ ਨੇ, ਔਰ ਇਹ ਜਿਹੜੀ PPI ਪਾਰਟੀ ਹੈ ਇਹ ਮੁੱਖ ਤੌਰ ਦੇ ਉੱਤੇ ਉਹਨਾਂ ਦੀ ਵੱਡੀ ਵਿਰੋਧੀ ਧਿਰ ਹੈ, ਉਹਨਾਂ ਵੱਲੋਂ ਜਿਹੜਾ ਇੱਕ ਪ੍ਰੈਸ ਰਿਲੀਜ਼ ਆਫੀਸ਼ੀਅਲ ਪਾਰਟੀ ਵੱਲੋਂ, ਔਰ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਵੀ ਅਜੇ ਬੇਸ਼ੱਕ ਆਪੋਜੀਸ਼ਨ 'ਚ ਨੇ, ਕੋਈ ਆਫੀਸ਼ੀਅਲ ਪੋਜੀਸ਼ਨ ਨਹੀਂ ਹੈ, ਪਰ PPI ਜਿਸ ਦੀਆਂ ਸੰਭਾਵਨਾਵਾਂ ਨੇ ਪਾਵਰ 'ਚ ਆਉਣ ਦੀਆਂ, ਜੇ ਇਹ ਟੋਗੋ ਦੇ ਵਿੱਚ ਰੂਲਿੰਗ ਪਾਰਟੀ ਬਣਦੀ ਹੈ ਤੇ ਫਿਰ ਜਿਹੜੀ ਇਹਨਾਂ ਦੀ ਕਮਿਟਮੈਂਟ ਹੈ ਉਸ ਦੇ ਉੱਤੇ ਉਹ ਖਰਾ ਉਤਰਨਗੇ। ਉਹਨਾਂ ਨੇ ਜਿਹੜੇ ਇਸ ਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਐਡਰੈਸ ਕਰਦੇ ਆ ਜਿਹੜੀ ਹੈ ਪ੍ਰੈਸ ਰਿਲੀਜ਼ ਵਿਸਾਖੀ ਦੇ ਹੈਡਿੰਗ ਥੱਲੇ ਜਾਰੀ ਕੀਤੀ ਹੈ, ਔਰ ਉਹਨਾਂ ਨੇ ਇਹ ਡੀਅਰ ਆਨਰੇਬਲ ਮੈਂਬਰਸ ਆਫ ਵਰਲਡ ਸਿੱਖ ਪਾਰਲੀਮੈਂਟ ਦਾ, ਔਰ ਕਿਉਂਕਿ ਟੋਗੋ ਫ੍ਰੈਂਚ ਕਾਲੋਨੀ ਸੀ ਲੰਬਾ ਵਕਤ, ਇਹ ਉਹਨਾਂ ਦੀ ਸਟੇਟਮੈਂਟ ਆਫੀਸ਼ੀਅਲੀ ਫ੍ਰੈਂਚ ਜ਼ਬਾਨ ਦੇ ਵਿੱਚ ਵੀ ਹੈ, ਇੰਗਲਿਸ਼ ਦੇ ਵਿੱਚ ਵੀ, ਔਰ ਅੰਗਰੇਜ਼ੀ ਦੀ ਇਹ ਸਟੇਟਮੈਂਟ ਹੈ, ਦ ਪਾਰਟੀ ਆਫ ਪੀਪਲ ਐਂਡ ਇੰਟੈਗ੍ਰਿਟੀ ਐਂਡ ਇਟਸ ਮੈਂਬਰਸ ਵੁੱਡ ਲਾਈਕ ਟੂ ਵਿਸ਼ ਦ ਸਿੱਖ ਨੇਸ਼ਨ happy Vaisakhi while they all come together with their families and friends to celebrate this day globally during the month of April, with special celebration in Washington DC this year on April 8th 2023 ਕਿਉਂਕਿ ਇਹ ਫਰੀडम ਮਾਰਚ ਨੂੰ ਵੀ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ। ਥਰੂ ਆਊਟ ਹਿਸਟਰੀ ਦਾ ਇਹ ਬੜੀਆਂ ਭਾਵਪੂਰਤ ਲਾਈਨਾਂ ਨੇ ਦੋ, ਮੈਨੂੰ ਇਸ 'ਚ ਸਭ ਤੋਂ ਜ਼ਿਆਦਾ ਇਹ ਟੱਚਿੰਗ ਲੱਗੀਆਂ। ਥਰੂ ਆਊਟ ਹਿਸਟਰੀ the journey towards freedom of any community is often marked with great struggle and sacrifices as a result of unparalleled resilience and determination of its people. ਇਹ ਤੁਸੀਂ ਕੋਟ ਕਿਸੇ ਵੀ ਫਰੀडम ਸਟਰਗਲ ਦੇ ਵਿੱਚ ਟਿਕਾ ਸਕਦੇ ਹੋ ਕਿ ਭਾਈ ਜਦੋਂ ਤੁਸੀਂ ਸਾਰੇ ਹਿਸਟਰੀ ਨੂੰ ਦੇਖੋ ਤਾਂ ਕੌਮਾਂ ਦੀ ਆਜ਼ਾਦੀ ਵੱਲ ਦੀ ਜਿਹੜੀ ਪੇਸ਼ਕਦਮੀ ਹੈ ਉਸ ਦੇ ਵਿੱਚ ਬਹੁਤ ਕੁਰਬਾਨੀਆਂ ਹੁੰਦੀਆਂ ਨੇ, ਔਰ ਉਹਦੇ 'ਚ ਲੇਕਿਨ ਰੈਜ਼ੀਲੀਅੰਸ, ਡਿੱਗਣਾ ਫਿਰ ਖਲੋਣਾ, ਡਿੱਗਣਾ ਫਿਰ ਖਲੋਣਾ, ਇਹ ਡਿਸਾਈਡਿੰਗ ਫੈਕਟਰ ਹੁੰਦਾ ਹੈ। ਤੇ ਡਿਟਰਮੀਨੇਸ਼ਨ ਆਫ ਇਟਸ ਪੀਪਲ, ਜਦੋਂ ਲੋਕ ਇਰਾਦਾ ਕਰ ਲੈਂਦੇ ਨੇ ਯੂ ਵਿਲ ਇਟ ਯੂ ਵਿਨ ਇਟ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ, ਨਿਸ਼ਚੈ ਕਰ ਆਪਣੀ ਜੀਤ ਕਰੋ, ਔਰ ਇਹ ਉਹਨਾਂ ਨੇ ਕਿਹਾ PPI ਨੇ ਕਿ ਭਾਈ ਉਹ ਹਾਸਲ ਕਰਦੇ ਨੇ ਆਪਣਾ ਮੰਤਵ। PPI and its members recognize the challenges and struggles the Sikh community is facing in Sikh homeland Punjab and recognize the April 29th 1986 resolution by Sikh collective gathering Sarbat Khalsa as Sikh declaration of independence day ਕਿ PPI ਪਾਰਟੀ ਸਾਡੀ ਸਿੱਖਾਂ ਦੀ ਸਟਰਗਲ ਨੂੰ ਰੈਕਗਨਾਈਜ਼ ਕਰਦੀ ਹੈ, ਔਰ ਅਪ੍ਰੈਲ 29 ਨੂੰ ਜਿਹੜਾ ਸਰਬੱਤ ਖਾਲਸਾ ਨੇ ਇਸ ਨੂੰ
ਖਾਲਿਸਤਾਨ ਰੈਜ਼ੋਲੂਸ਼ਨ ਕੀਤਾ ਸੀ, ਇਸ ਨੂੰ ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਵਜੋਂ ਮਾਨਤਾ ਦਿੰਦੀ ਹੈ। ਪੀਪੀਆਈ ਐਂਡ ਇਟਸ ਮੈਂਬਰਸ ਸ਼ੇਅਰ ਦ ਸੇਮ ਹੋਪਸ and aspirations with Sikh community. We are confident that by working together, we can address the challenge that faces today and create a brighter future for our people. कि future च ਅਸੀਂ ਇਕੱਠੇ ਇਸ ਸੰਘਰਸ਼ ਨੂੰ ਅੱਗੇ ਤੋਰਾਂਗੇ। On this important and momentous occasion of Vaisakhi, let us renew our collective commitment to the principles of integrity, democracy, freedom, equality and justice for all citizens of the world. We look forward to strengthening our friendship with Sikh nation। और उन्हां दे थल्ले फिर उन्होंने ZETO अकैडमिया और उन्हां दी स्टैंप है PPI पार्टी दी। सो असी जिथे टोंगो दे ये सारे जिहड़े ऑफिस बीयरर्स ने PPI दे उन्हां दा शुक्रिया अदा करते हैं, वर्ल्ड सिख पार्लीमेंट के एफर्ट्स की सराहना करते हैं। उत्थे खास तौर पर वीर स्वरनजीत सिंह उन्हां दी जिहड़ी सारी कंट्रीब्यूशन है उस नूं सैल्यूट कर। बिल्कुल डॉक्टर साहब, थोड़ा बहुत बहुत शुक्रिया। सो इत्थे लैना ब्रेक। व्यूअर्स दोस्तों इसी तरह जुड़े रहना, मिलते हैं छोटे जे वक्फे तो बाद। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। वेलकम बैक ऑन प्रोग्राम। व्यूअर्स गलबात करन जा रहे हैं कि सिख कौम ने दुनिया के हर कोने विच अपना मान सत्कार जिहड़ा ओह कायम कीता है। सो आस्ट्रेलिया की राजधानी कैनबरा की पार्लीमेंट नूं जांदियां सड़कां ते पुलां दे दुआले 82 खालसाई जिहड़े झंडे ने ओह लहराए गए हैं, जिन्हां दा नज़ारा देखिया ही बनता है। सो इसी तरह 7-9 अप्रैल नूं आस्ट्रेलिया सिख गेम्स होण जा रही हैं, जिस विच 45,000 तो ज़्यादा लोगों की शमूलियत हुंदी है अते 6,000 तो ज़्यादा अलग-अलग मुल्कां दे जिहड़े एथलीट ने ਉਹ ਹਿੱਸਾ ਲੈਂਦੇ ਨੇ। ਸੋ ਇਹਨਾਂ ਮੁਲਕਾਂ ਵਿੱਚ ਜਿਹੜੇ ਨੇ ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, UK ਜਿਹੜੇ ਨੇ ਉਹ ਆ ਸ਼ਾਮਲ ਹੋਣਗੇ। ਸੋ ਅਸੀਂ ਆਸਟ੍ਰੇਲੀਆ ਦੀ ਸਿੱਖ ਸੰਗਤਾਂ ਨੂੰ ਜਿਹੜੀ ਇਸ ਦਿਨ ਤੇ ਜਿਹੜੀਆਂ ਸ਼ੁਭਕਾਮਨਾਵਾਂ ਜਿਹੜੀਆਂ ਨੇ ਉਹ ਭੇਂਟ ਕਰਦੇ ਹਾਂ। ਸੋ ਵਿਊਅਰਸ ਇਸ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲੇਕਿਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਮਝਦੇ ਹਾਂ ਵੀ ਜਿੱਥੇ ਭਾਰਤੀ ਹਕੂਮਤ ਨੇ UK, ਅਮਰੀਕਾ ਔਰ ਕੈਨੇਡਾ ਦੇ ਨਾਲ ਆਸਟ੍ਰੇਲੀਆ ਨੂੰ ਵੀ ਆਪਣੇ ਰਡਾਰ ਤੇ ਰੱਖਿਆ, ਉੱਥੇ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੇ ਔਰ ਪੂਰੇ ਆਸਟ੍ਰੇਲੀਆ 'ਚ ਜਿੱਥੇ ਕਿ ਇੱਕ ਵੱਡਾ ਮੁਲਕ ਹੈ ਔਰ ਬਹੁਤ ਦੂਰ ਦੂਰ ਤੱਕ ਜੇ ਅਸੀਂ ਬਹੁਤ ਵਾਰ ਦੇਖੀਏ ਤੇ ਅਸੀਂ ਅਮਰੀਕਾ ਨੂੰ ਸਮਝਦੇ ਸੀ ਜਾਂ ਸਮਝਦੇ ਹਾਂ ਕਿ ਭਾਈ ਇੱਥੋਂ ਇਸ ਵੈਸਟ ਕੋਸਟ ਤੋਂ ਈਸਟ ਕੋਸਟ 3000 ਮੀਲ ਦੂਰ ਜਾਂ ਦੂਜਾ, ਤਾਂ ਉੱਥੇ ਤੁਸੀਂ ਜਿਹੜੇ ਵੱਡੇ ਵੱਡੇ ਸੈਂਟਰ ਦੇਖੋਗੇ। ਜਦੋਂ ਅਸੀਂ ਹੁਣ ਗੱਲ ਕਰ ਰਹੇ ਹੁੰਦੇ ਹਾਂ ਜੀ ਇਹ ਪਰਥ ਹੈ ਜਾਂ ਬ੍ਰਿਸਬੇਨ ਹੈ ਜਾਂ ਮੈਲਬਰਨ ਹੈ ਜਾਂ ਸਿਡਨੀ ਹੈ, ਤੇ ਅੰਦਾਜ਼ਾ ਨਹੀਂ ਹੁੰਦਾ ਵੀ ਇਹ ਕਿੰਨੇ ਕਿੰਨੇ ਘੰਟਿਆਂ ਦੀਆਂ ਫਲਾਈਟਸ ਨੇ। ਲੇਕਿਨ ਕਿਵੇਂ ਸਾਡੇ ਕੇਸਰੀ ਨਿਸ਼ਾਨ, ਸਾਡੀ ਸਿੱਖੀ, ਸਾਡੇ ਗੁਰਧਾਮ ਔਰ ਸਾਡੀ ਸਪਿਰਿਟ ਔਰ ਦੋ ਵੇਲੇ ਦੀ ਅਰਦਾਸ, जहाँ जहाँ खालसा जी साहिब तहाँ तहाँ रियायत, देख देख फतेह, बिरद की पैज, पंथ की जीत, श्री साहिब जी सहाय, खालसा जी के बोल मारे। ਹੁਣ ਜਦੋਂ ਅਸੀਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਅਰਦਾਸ ਦਾ ਅਕਾਲ ਪੁਰਖ ਨੂੰ ਕਰਦੇ ਹਾਂ ਵੀ ਅਸੀਂ ਇਹ ਮੰਗਦੇ ਹਾਂ ਅਕਾਲ ਪੁਰਖ ਤੋਂ ਕਿ ਹੇ ਅਕਾਲ ਪੁਰਖ ਜਿੱਥੇ ਜਿੱਥੇ ਵੀ ਇਹ ਤੇਰਾ ਖਾਲਸਾ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਸ ਲਈ ਜਿੱਥੇ ਵੀ ਇਹ ਅਕਾਲ ਪੁਰਖ ਤੇਰਾ ਖਾਲਸਾ ਹੈ ਉੱਥੇ ਆਪਣੀ ਰੱਖਿਆ, ਪ੍ਰੋਟੈਕਸ਼ਨ, ਰਿਆਇਤ, ਕੰਸੈਸ਼ਨ ਕਿ ਉਸ ਖਾਲਸੇ ਦੇ ਉੱਤੇ ਰਹਿਮਤ ਕਰੋ।
ਹੁਣ ਜਦੋਂ ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ ਤਾਂ ਫਿਰ ਜ਼ਾਹਰ ਹੈ ਕਿ ਜਿਹੜਾ ਸਾਡਾ ਭਾਈ ਦਾ ਕਨਸੈਪਟ ਹੈ, ਔਰ ਸਭ ਤੋਂ ਵੱਡਾ ਅਹੁਦਾ ਹੁਣ ਤਾਂ ਵੈਸੇ ਜਿਹਨੂੰ ਸੰਤ ਨਾ ਕਹੋ ਜਾਂ ਹੁਣ ਤਾਂ ਮਹੰਤ ਲਫ਼ਜ਼ ਵਾਪਸ ਆ ਗਿਆ, ਹਰਿਆਣਾ ਕਮੇਟੀ ਦਾ ਮਹੰਤ ਕਰਮਵੀਰ ਬਣਾਤਾ ਤੇ ਉਸ ਤੋਂ ਵੀ ਪਤਾ ਨਹੀਂ ਕਈ ਵਾਰੀ ਉਹਦੇ ਨਾਲ ਜੇ ਬ੍ਰਹਮ ਗਿਆਨੀ ਕਿਸੇ ਨਾਲ ਲਾ ਦਿਓ, ਕੋਈ ਹੋਰ ਲਾ ਦਿਓ। ਆਮ ਵੀ ਜਿਹੜੇ ਨੇ ਉਹ ਸਮਝਦੇ ਨੇ ਵੀ ਸਾਨੂੰ ਕੋ ਭਾਈ ਨੂੰ ਤਾਂ ਗਾਲ ਸਮਝਦੇ ਨੇ, ਕਿਸੇ ਨੂੰ ਭਾਈ ਜੀ ਕੋ, ਲੇਕਿਨ ਭਾਈ ਬ੍ਰਦਰ ਹੈ। ਔਰ ਸਭ ਤੋਂ ਵੱਡਾ ਜੇ ਕੋਈ ਆਨਰ ਸਿੱਖੀ ਦੇ ਵਿੱਚ ਹੈ ਤੇ ਉਹ ਭਾਈ ਸਾਹਿਬ ਹੈ, ਇਸ ਤੋਂ ਵੱਡਾ ਕੋਈ ਆਨਰ ਨਹੀਂ ਹੈ। ਭਾਈ ਮਰਦਾਨਾ, ਭਾਈ ਗੁਰਦਾਸ, ਭਾਈ ਮਨੀ ਸਿੰਘ, ਭਾਈ ਦਇਆ ਸਿੰਘ, ਭਰਾ, ਕਿਉਂਕਿ ਭਰਾ ਨਾਲ ਸਭ ਕੁਝ ਹੀ ਸਾਂਝਾ ਹੁੰਦਾ। ਤੁਸੀਂ ਉਹੀ ਪਿਤਾ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਦੇ। ਸੋ ਸਾਡਾ ਸਭ ਤੋਂ ਵੱਡਾ ਜਿਹੜਾ ਰਿਸ਼ਤਾ ਹੈ ਉਹ ਭਾਈ ਦਾ। ਤੇ ਜਦੋਂ ਅਸੀਂ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਭਾਈ ਜਿੱਥੇ ਸਾਡੇ ਭਾਈ ਵਸਦੇ ਨੇ, ਜਿੱਥੇ ਖਾਲਸਾ ਵਸਦਾ ਹੈ, ਹੇ ਸਤਿਗੁਰੂ ਆਪਣੀ ਨਜ਼ਰੇ ਅਨਾਇਤ ਕਰੋ ਉਹਨਾਂ ਦੇ ਉੱਤੇ, ਉਹਨਾਂ ਨੂੰ ਦੀ ਰੱਖਿਆ ਕਰੋ, ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨਾਲ ਰਿਆਇਤ ਕਰੋ। ਹੁਣ ਇਹ ਸਾਰਾ ਜਦੋਂ ਅਸੀਂ ਦੇਖਦੇ ਹਾਂ ਕਿ ਜੇ ਇਸ ਵੇਲੇ ਦੁਸ਼ਮਣ ਨੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਨਿਸ਼ਾਨੇ ਤੇ ਲਿਆ ਹੋਇਆ ਹੈ, ਮਿਲਾਈਨਿੰਗ ਕੈਂਪੇਨ ਖਾਲਿਸਤਾਨ ਦੇ ਹਵਾਲੇ ਨਾਲ ਸਿੱਖਾਂ ਨੂੰ, ਸਾਡੇ ਨਿਸ਼ਾਨ ਸਾਹਿਬ ਨੂੰ, ਖਾਲਿਸਤਾਨ ਦੇ ਝੰਡੇ ਨੂੰ, ਗੁਰਦੁਆਰਾ ਇੰਸਟੀਟਿਊਸ਼ਨਸ ਨੂੰ, ਜਿਵੇਂ ਇਹ ਲੱਗੇ ਹੋਏ ਨੇ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਹੁਣ ਜੇ ਈਵਨ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੇ ਲੁਕਣ ਟਿਕਾਣਿਆਂ ਦੀ ਗੱਲ ਵੀ ਹੋ ਰਹੀ ਹੈ ਤੇ ਉਹ ਗੁਰਦੁਆਰਿਆਂ ਨੂੰ ਆਪਣੇ ਉਸ ਰਡਾਰ ਦੇ ਉੱਤੇ ਲਿਆ ਕੇ ਉਸ ਨੂੰ ਪ੍ਰੋਪੇਗੇਟ ਕਰ ਰਹੇ ਨੇ। ਜਿਵੇਂ ਬਾਬਾ ਨਿਧਾਨ ਸਿੰਘ ਹੋਰਾਂ ਦਾ ਜਨਮ ਸਥਾਨ ਨਡਾਲੋਂ ਉਸ ਨਾਲ ਜੋੜ ਕੇ ਕਿ ਜੀ ਉੱਥੇ ਇੰਨੀ ਤਰੀਕ ਇੱਥੇ ਤੇ ਉਹਨਾਂ ਦਾ ਡੇਰਾ ਪੀਲੀ ਪੀਰ ਤੇ ਉਹਨਾਂ ਦਾ ਡੇਰਾ ਸਾਹਨੇਵਾਲ ਤੇ ਦੂਜਾ। ਸੋ ਬਾਹਰ ਵੀ ਉਹਨਾਂ ਦਾ ਜਿਹੜਾ ਜ਼ੋਰ ਰਿਹਾ ਹਮੇਸ਼ਾ, ਕੱਲੀ ਗੱਲ ਇਹੀ ਨਹੀਂ ਹੈ। ਮੈਂ ਅੱਜ ਹੀ ਇੱਕ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਇਹ ਬੇਈਮਾਨ ਔਰ ਝੂਠਾ ਇਤਿਹਾਸ ਸਿਰਜਣ ਦੇ ਉੱਤੇ ਲੱਗੇ ਹੋਏ ਨੇ। ਇੱਕ ਜਿਹੜਾ ਯੰਗ ਸਕਾਲਰਲੀ ਚਿਹਰਾ ਦੇ ਕੇ ਉਹਨੂੰ ਬਿਠਾਇਆ ਹੋਇਆ, ਇੰਟਰਵਿਊ ਦੇ ਰਿਹਾ ਉਹ, ਤੇ ਉਹ ਉਹਨਾਂ ਨੂੰ ਪੁੱਛ ਰਹੀ ਹੈ ਕਿ ਜੀ ਇਹ ਜਿਹੜੀ ਬਾਹਰ ਡਾਇਸਪੋਰਾ 'ਚ ਖਾਲਿਸਤਾਨ ਦੀ ਗੱਲ, ਔਰ ਦੂਜੀ ਇੱਕ ਉਹ ਕਹਿੰਦਾ ਇਹਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਨੇ, ਇਹ ਨਵੀਂ ਨਹੀਂ ਹੈ। ਔਰ ਉਹ ਵਾਕਿਆ 1912-13 ਦੇ ਪੀਰੀਅਡ ਨਾਲ ਉਹਨੂੰ ਜੋੜ ਰਿਹਾ ਹੈ ਕਿ ਜੀ ਇੱਥੇ ਜਦੋਂ ਕਿ ਬਿਲਕੁਲ ਗੁਰਦੁਆਰਿਆਂ 'ਚ ਸਿੱਖ ਹਿੰਦੂ ਮੁਸਲਮਾਨ ਸਾਰੇ ਹੀ ਹੁੰਦੇ ਸੀ, ਗਦਰ ਪਾਰਟੀ ਇੱਥੋਂ ਹੀ ਸ਼ੁਰੂ ਹੋਈ ਔਰ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸੀ, ਤੇ ਅੰਗਰੇਜ਼ਾਂ ਨੇ ਜਿਹੜਾ ਇਸ ਦਾ ਬੀਜ ਬੀਜਿਆ ਔਰ ਜਿਸ ਨੂੰ ਮੇਵਾ ਸਿੰਘ ਲੋਪੋਕੇ ਸ਼ਹੀਦ ਨੇ ਸੋਧਿਆ ਸੀ, ਕਿ ਉਹਦਾ ਨਾਂ ਸੀ ਗੋਰੇ ਦਾ, ਐਂਗਲੋ ਇੰਡੀਅਨ ਸੀ ਉਹਦਾ, ਉਹਨੂੰ ਇਹ ਕਹਿ ਕੇ ਕਿ ਜੀ ਉਹਨੂੰ ਉਹਨਾਂ ਨੇ ਬ੍ਰਿਟਿਸ਼ ਇੰਟੈਲੀਜੈਂਸ ਨੇ ਸਿੱਖਾਂ 'ਚ ਪਲਾਂਟ ਕੀਤਾ ਖਾਲਿਸਤਾਨ ਦੀ ਮੰਗ ਲਈ। ਔਰ ਫਿਰ ਬੇਲਾ ਸਿੰਘ ਔਰ ਦੂਜੇ ਜਿਹੜੇ ਟ੍ਰੇਟਰ ਉਹਨਾਂ ਨੇ ਗੁਰਦੁਆਰੇ 'ਚ ਫਾਇਰਿੰਗ ਕਰਤੀ ਔਰ ਬਾਅਦ 'ਚ ਉਹਨਾਂ ਨੂੰ ਬੇਲਾ ਸਿੰਘ ਇੰਡੀਆ ਚਲਾ ਗਿਆ, ਉੱਥੇ ਉਹਨੂੰ ਮਾਰ ਦਿੱਤਾ। ਔਰ ਇੱਥੇ ਜਿਹੜਾ ਉਹ ਗੋਰਾ ਸੀ ਉਸ ਨੂੰ ਹੌਪਕਿੰਸਨ ਕਿ ਉਹਦਾ ਕੀ ਨਾਂ ਸੀਗਾ, ਕਿ ਉਸ ਨੂੰ ਜਿਹੜਾ ਉਹ ਮਾਰ ਦਿੱਤਾ ਉਹਨਾਂ ਨੇ। ਸੋ ਉਹਨੂੰ ਉਹ ਖਾਲਿਸਤਾਨ ਨਾਲ ਜੋੜ ਰਿਹਾ, ਹਾਲਾਂ ਉਹ ਜਿਹੜਾ ਵਾੜਿਆ ਹੋਇਆ ਸੀ ਵਿੱਚ ਜਾਂ ਜਿਹਨੇ ਇਸ ਕਿਸਮ ਦੀ ਜਿਹੜੀ ਹੈ ਵਾਇਲੈਂਸ ਗੁਰਦੁਆਰੇ 'ਚ ਕੀਤੀ ਉਹ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਦਾ। ਪਰ ਮੈਨੂੰ ਹੈਰਾਨੀ ਹੋਈ ਕਿ ਇਹ ਉਹਨੂੰ 100 ਸਾਲ ਪਹਿਲਾਂ ਦੇ ਨਾਲ ਜੋੜ ਕੇ ਇਹ ਕਹਿ ਰਹੇ ਨੇ ਕਿ ਜੀ ਇਹ ਉਦੋਂ ਬ੍ਰਿਟਿਸ਼ਰਸ ਨੇ ਹੀ ਖੜਾ ਕੀਤਾ ਸੀ, ਕਿਉਂਕਿ ਹੁਣ ਉਹ ਇੱਕ ਥਿਊਰੀ ਜਿਹੜੀ ਅੱਜ ਕੱਲ੍ਹ ਉਹਨਾਂ ਦੇ ਜਿਹੜੇ ਕੁਝ ਚੈਨਲਸ ਦੇ ਉੱਤੇ ਪ੍ਰਮੋਟ ਕੀਤੀ ਜਾ ਰਹੀ ਹੈ, ਵੈਸਟਰਨ ਕੰਸਪੀਰੇਸੀ ਅਗੇਂਸਟ ਇੰਡੀਆ, ਕਿ ਜੀ ਦੇਖੋ ਇੰਡੀਆ ਜਿਹੜਾ ਉਹ ਵਿਸ਼ਵ ਗੁਰੂ ਬਣ ਰਿਹਾ, ਇੰਨੀ ਵੱਡੀ ਇਕਨੋਮੀ ਬਣ ਗਿਆ। ਦੂਜਾ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ ਯੂਕੇ ਇਹ ਇਹਨਾਂ ਦੀਆਂ ਇਹ ਆਫੀਸ਼ੀਅਲ ਪਾਲਿਸੀ ਹੈ ਕਿ ਇਹ ਖਾਲਿਸਤਾਨ ਨੂੰ ਹਵਾ ਦੇ ਰਹੇ ਨੇ, ਕਿਉਂਕਿ ਇਹ ਇੰਡੀਆ ਦੇ ਰਸਤੇ 'ਚ ਰੁਕਾਵਟ ਬਣ। ਮਤਲਬ ਕੱਲਾ ਇਹ ਨਹੀਂ ਹੈ ਕਿ ਵੀ ਇਹਨਾਂ ਨੇ ਸਿੱਖਾਂ ਨੂੰ ਮੈਲਾਈਨ ਕਰਨ ਲਈ ਸਿੱਧੇ ਤੌਰ ਤੇ ਟਾਰਗੇਟ ਕੀਤਾ ਇਹਨੂੰ, ਅਦਰਵਾਈਜ਼ ਉਹਨਾਂ ਨੂੰ ਲੱਗਦਾ ਵੀ 2% ਜਿਹਨਾਂ ਨੂੰ ਅਸੀਂ ਕਹਿੰਦੇ ਸੀ ਉਹਨਾਂ ਨੇ ਸਾਡੇ ਨਾਸਾਂ 'ਚ ਧੂਆਂ ਦਿੱਤਾ ਹੈ, ਬਾਹਰ ਬੈਠੇ ਨੇ, ਕੈਨਬਰਾ ਪੱਕਾ ਮੋਰਚਾ ਲਾ ਕੇ ਬੈਠੇ ਨੇ, ਸੈਨ ਫਰਾਂਸਿਸਕੋ ਬੈਠੇ ਨੇ, ਦੁਨੀਆ ਭਰ 'ਚ ਉਹਨਾਂ ਨੇ ਪ੍ਰੋਟੈਸਟ ਦੇ ਰਾਹੀਂ, ਔਰ ਅੱਜ ਕਿੰਨੇ ਹਫ਼ਤੇ 3 ਹਫ਼ਤੇ ਹੋ ਗਏ ਨੇ ਪ੍ਰੋਟੈਸਟ ਬਰਾਬਰ ਜਾਰੀ ਨੇ, ਰਿਪਰੈਜ਼ੈਂਟੇਸ਼ਨਸ ਨੇ, ਐਮਪੀਜ਼ ਨਾਲ ਗੱਲਬਾਤ ਹੈ, ਇਸ ਨੇ ਉਹਨਾਂ ਨੂੰ ਰੈਟਲ ਕੀਤਾ। ਔਰ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਵੀ ਕੁਦਰਤੀ ਮਹੀਨਾ ਅਪ੍ਰੈਲ ਦਾ ਆ ਗਿਆ, ਹੁਣ ਜਿੱਥੇ ਜਿੱਥੇ ਵੀ ਸਿੱਖ ਡੇ ਪੈਰੇਡਸ ਹੋਣੀਆਂ ਨੇ ਔਰ ਥਾਂ ਥਾਂ ਫੇਰ ਕੇਸਰੀ ਨਿਸ਼ਾਨ ਝੂਲਣੇ ਨੇ। ਕੱਲਾ ਇਹਨਾਂ ਦਾ ਤਾਂ ਉਹ ਤਿਰੰਗਾ ਜਿਹੜਾ ਉਹ ਇੱਕ ਵਾਰੀ ਉਹ ਚਲਾ ਕੇ ਮੁੜ ਕੇ ਸਾਲ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਕੌਣ ਕਿੱਥੇ ਕੀ ਹੈ। 26 ਜਨਵਰੀ ਤੇ 15 ਅਗਸਤ ਦੀ ਰੱਖੇ ਹੋਏ ਨੇ। ਸਾਡੇ ਤਾਂ ਹਰ ਗੁਰਦੁਆਰੇ ਦੇ ਬਾਹਰ ਤਾਂ ਝੂਲਦਾ ਹੀ ਝੂਲਦਾ ਹੈ, ਜਿੱਥੇ ਸੂਰਜ ਚੜ੍ਹਦਾ ਹੈ ਨਿਊਜ਼ੀਲੈਂਡ ਤੋਂ, ਜਿੱਥੇ ਸੂਰਜ ਡੁੱਬਦਾ ਹੈ ਵੈਨਕੂਵਰ ਦੇ ਵਿੱਚ, ਕੁੱਲ ਦੁਨੀਆ ਦੇ ਵਿੱਚ
ਹਜ਼ਾਰਾਂ ਸਾਡੇ ਗੁਰਦੁਆਰੇ ਨੇ, ਹਜ਼ਾਰਾਂ ਸਾਡੇ ਨਿਸ਼ਾਨ ਸਾਹਿਬ ਝੂਲਦੇ ਨੇ। ਇਹਨਾਂ ਦੀਆਂ ਤਾਂ ਐਮਬੈਸੀਆਂ 150 ਤੋਂ ਜ਼ਿਆਦਾ ਨਹੀਂ ਹੋਣੀਆਂ, ਛੋਟੇ ਮੁਲਕਾਂ 'ਚ ਤਾਂ ਹੁੰਦੀਆਂ ਹੀ ਨਹੀਂ ਹੈ ਬਿਲਕੁਲ। ਇਹਨਾਂ ਦੇ ਤਾਂ ਝੰਡੇ ਉੱਥੇ ਨਜ਼ਰ ਨਹੀਂ ਆਉਂਦੇ। ਹੁਣ ਦੂਸਰੇ ਪਾਸੇ ਜਿੱਥੇ ਜਿੱਥੇ ਇਹਨਾਂ ਨੇ ਨੈਗੇਟਿਵਿਟੀ ਕੀਤੀ ਹੈ, ਹੁਣ ਕੈਨੇਡਾ 'ਚ ਅਸੀਂ ਦੇਖਿਆ, ਡਿਸਕਸ ਕੀਤਾ ਸੀ ਵੀ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਰੈਕਗਨਾਈਜ਼ ਹੋਇਆ, ਔਰ ਬਰੈਂਪਟਨ ਤੋਂ ਲੈ ਕੇ ਸਾਰੇ ਪਾਸੇ ਜਿਹੜਾ ਉਹ ਅਫੀਸ਼ੀਅਲ ਮੇਅਰਸ ਨੇ ਝੰਡੇ ਚਲਾਏ ਨੇ ਸਿੱਖਾਂ ਦੇ ਕਿ ਭਾਈ ਤੁਹਾਡੀ ਵੱਡੀ ਕੰਟਰੀਬਿਊਸ਼ਨ ਹੈ। ਅਮਰੀਕਾ ਦੇ ਹਵਾਲੇ ਨਾਲ ਅਸੀਂ ਕੱਲ ਗੱਲ ਕੀਤੀ ਸੀ ਕਿ ਬਾਈ ਪਾਰਟੀਸਨ ਰੈਜ਼ੋਲੂਸ਼ਨ US ਕਾਂਗਰਸ ਦੇ ਵਿੱਚ ਮੂਵ ਹੋਇਆ ਕਿ ਉਹ ਸਿੱਖ ਨੈਸ਼ਨਲ ਡੇ ਵਜੋਂ ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕਰਨ ਦੀ ਲਾਈਨ। UK 'ਚ ਤਾਂ ਉਹਦਾ ਇੱਕ ਆਪਣਾ ਇਤਿਹਾਸ ਹੈ, ਪਰ ਆਸਟ੍ਰੇਲੀਆ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਆਸਟ੍ਰੇਲੀਆ ਇਸ ਪੀਰੀਅਡ 'ਚ ਫਾਰਮਰ ਮੂਵਮੈਂਟ ਤੋਂ ਬਾਅਦ ਅੱਗੇ ਥੋੜੀ ਬਹੁਤ ਐਕਟੀਵਿਟੀ ਸੀ ਆਸਟ੍ਰੇਲੀਆ 'ਚ ਸਾਡੀ ਫੈਡਰੇਸ਼ਨ ਦੀ 1990 'ਚ ਵੀ ਪੂਰੀ ਬ੍ਰਾਂਚ, ਔਰ ਪਰ ਲਿਮਿਟਿਡ ਲੈਵਲ ਤੇ ਸਿਡਨੀ ਦੇ ਵਿੱਚ ਸੀ, ਜਾਂ ਐਡੀਲੇਡ ਦੇ ਵਿੱਚ ਸਾਡੇ ਵੀਰ ਅਜੀਤ ਸਿੰਘ ਉਹਨਾਂ ਦੀ ਐਕਟੀਵਿਟੀ, ਜਾਂ ਇੱਕ ਦੋ ਹੋਰ। ਮੈਲਬਰਨ ਵੀ ਉਦੋਂ ਕੋਈ ਬਹੁਤਾ ਰਿਡਾਰ ਤੇ ਨਹੀਂ ਸੀ। ਫਾਰਮਰ ਮੂਵਮੈਂਟ ਦੇ ਵੇਲੇ ਅਸੀਂ ਵੀ ਦੇਖਿਆ ਕਿ ਭਾਈ ਆਸਟ੍ਰੇਲੀਆ ਦਾ ਪੂਰਾ ਐਮਰਜ ਹੋਇਆ, ਔਰ ਫਿਰ ਆਲਮੋਸਟ 300% ਨੰਬਰ ਵੀ ਵਧਿਆ, ਯੰਗ ਸਟੂਡੈਂਟਸ ਆਏ ਪੰਜਾਬ ਤੋਂ। ਲੇਕਿਨ ਜਿਵੇਂ ਉਹਨਾਂ ਨੇ ਉਸ ਸਾਰੇ ਪੀਰੀਅਡ ਨੂੰ 26 ਜਨਵਰੀ ਦੇ ਵਾਕਿਆ ਤੋਂ ਬਾਅਦ ਜਦੋਂ ਲਾਲ ਕਿਲੇ ਤੇ ਖਾਲਸਾਈ ਝੰਡਾ ਝੁਲਾਇਆ ਜਾਂਦਾ ਹੈ, ਉਸ ਤੋਂ ਬਾਅਦ ਔਰ ਹੁਣ ਪਿਛਲੇ 3-4 ਹਫ਼ਤੇ ਦੇ ਵਿੱਚ, ਔਰ ਇਸ ਤੋਂ ਇਲਾਵਾ ਖਾਲਿਸਤਾਨ ਰੈਫਰੈਂਡਮ ਜਿਹੜਾ ਕਿ ਮੈਲਬਰਨ 'ਚ ਹੋਇਆ ਔਰ ਫਿਰ ਬ੍ਰਿਸਬੇਨ 'ਚ ਹੋਇਆ, ਜਿਵੇਂ ਜਿਹਨੂੰ ਕਹਿੰਦੇ ਨੇ ਵੀ ਧੱਕ ਪਾਈ ਹੈ, ਉਹ ਆਪਣੇ ਆਪ ਦੇ ਵਿੱਚ ਰਿਮਾਰਕੇਬਲ ਹੈ। ਔਰ ਅੱਜ ਇਹ ਦੋ ਖਬਰਾਂ ਜਿਹੜੀਆਂ ਅਸੀਂ ਡਿਸਕਸ ਕਰ ਰਹੇ ਹਾਂ, ਉਹਦੇ 'ਚ ਇੱਕ ਤਾਂ ਈਵਨ ਜਿਹੜਾ ਅਜੀਤ ਜਲੰਧਰ ਹੈ, ਲੱਖਾਂ 'ਚ ਛਪਦਾ ਹੈ, ਉਹਨੇ ਵੀ ਇਹਨੂੰ ਕਵਰ ਕੀਤਾ ਹੈਡਲਾਈਨ ਦੇ ਕੇ, ਔਰ ਪੂਰੀ ਝੰਡਿਆਂ ਦੀ ਇੱਕ ਪੂਰੀ ਰੋਹ ਹੈ, 82 ਝੰਡੇ। ਹੁਣ ਇੱਕ ਪਾਸੇ ਤਾਂ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਬਾਹਰ ਕੈਨਬਰਾ 'ਚ ਉਹਨਾਂ ਦੀ ਹੈ ਪੱਕਾ ਮੋਰਚਾ ਕਿ ਭਾਈ ਉਹ ਛੱਡੋ ਬੰਦੇ ਜਿਹੜੇ ਫੜ ਰਹੇ ਹੋ ਝੂਠੇ ਨਜਾਇਜ਼, ਤੁਸੀਂ ਜੋ ਕਰ ਰਹੇ ਹੋ ਪੰਜਾਬ 'ਚ ਦਮਨ ਚੱਕਰ। ਤੇ ਮੈਂ ਸਗੋਂ ਸਿੰਘ ਉਹਨਾਂ ਨੂੰ ਮੈਂ ਪੁੱਛ ਰਿਹਾ ਸੀ, ਮੈਂ ਕਿਹਾ 82 ਦੀ ਕੋਈ ਖਾਸ ਅਹਿਮੀਅਤ ਹੈ ਇਸ ਨੰਬਰ ਦੀ? ਉਹ ਕਹਿਣ ਲੱਗੇ ਨਹੀਂ, ਉਹ ਪੋਲ ਹੀ 82 ਨੇ। ਤੇ ਉਹ ਜਿਵੇਂ ਉਹਨਾਂ ਨੇ, ਤੁਸੀਂ ਦੇਖਦੇ ਹੋ, ਮੈਨੂੰ ਵੀ ਫਖਰ ਜਿਹਾ ਮਹਿਸੂਸ ਹੋਇਆ ਕਿ ਭਾਈ ਉਹ ਸ਼ਾਨੋ ਸ਼ੌਕਤ ਦੇ ਨਾਲ ਜਿਹੜੇ ਨੇ ਝੰਡੇ। ਔਰ ਇਹ ਸਾਰਾ ਮਹੀਨਾ ਅਪ੍ਰੈਲ ਦਾ, ਔਰ ਇਸ ਦੇ ਲਈ ਜਿਹੜਾ ਐਫਰਟ ਹੈ ਕੈਨਬਰਾ ਸਿੱਖ ਐਸੋਸੀਏਸ਼ਨ ਨੇ ਪਿਛਲੇ ਲਗਭਗ 1.5 ਸਾਲ ਤੋਂ ਇਸ ਦੇ ਉੱਤੇ ਐਫਰਟ ਕੀਤਾ। ਔਰ ਕਿਉਂਕਿ ਸਿੱਖਾਂ ਦੀ ਗੁੱਡਵਿਲ ਹੈ ਆਸਟ੍ਰੇਲੀਆ 'ਚ, ਉਹ ਫਲੱਡਸ ਹੋਣ, ਉਹ ਜਿਹੜੀਆਂ ਵਾਈਲਡ ਫਾਇਰਸ ਹੋਣ, ਔਰ ਕੋਵਿਡ ਦੇ ਚਲਦਿਆਂ ਜੋ ਸਿੱਖਾਂ ਦੀ ਖਿਦਮਾਤ ਨੇ, ਉਹ ਤਾਂ ਦੇਖ ਕੇ ਉਹਨਾਂ ਨੂੰ ਚਾਅ ਚੜ ਜਾਂਦਾ ਹੈ। ਹੁਣ ਈਵਨ ਜਿਹੜੇ ਉਹਨਾਂ ਦੀਆਂ ਸੂਬਿਆਂ ਦੇ ਫੂਡ ਬੈਂਕ ਨੇ, ਉਹ ਸਿੱਖ ਆਰਗੇਨਾਈਜੇਸ਼ਨਸ ਦੇ ਨਾਲ ਤਾਲਮੇਲ ਕਰ ਰਹੇ ਨੇ ਕਿ ਭਾਈ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਾਂ ਦੂਸਰਾ ਕਰਦੇ ਹੋ, ਔਰ ਤੁਸੀਂ ਜੋ ਮਦਦ ਕੀਤੀ ਹੈ ਵੀ ਇਸ ਲੈਵਲ ਤੇ ਜਿੰਨੀ ਰੈਕਗਨੀਸ਼ਨ ਸਿੱਖ ਕਮਿਊਨਿਟੀ ਦੀ ਦੁਨੀਆ 'ਚ ਹੈ ਇਸ ਵੇਲੇ। ਬਾਕੀ ਠੀਕ ਹੈ, ਵੱਡੇ ਵੱਡੇ ਕ੍ਰਿਸਚੀਅਨ ਚੈਰਿਟੀਜ਼ ਦਾ ਵੱਡਾ, ਉਹਨਾਂ ਦੇ ਕੋਲ ਤਾਂ ਪੈਸੇ ਵੀ ਬਿਲੀਅਨਸ ਆਫ ਡਾਲਰਸ ਨੇ, ਜਾਂ ਐਮਨੈਸਟੀ ਜਿਹੜਾ ਇੰਟਰਨੈਸ਼ਨਲ ਰੈੱਡ ਕਰਾਸ ਜਾਂ ਦੂਜੇ, ਪਰ ਇੱਕ ਨੇਸ਼ਨਲੈਸ ਕੌਮ ਜਿਸ ਨੂੰ ਮਿਲਾਈਨ ਕਰਨ ਲਈ ਜਿੱਥੇ ਉਹਨਾਂ ਦਾ ਹੋਮਲੈਂਡ ਹੈ, ਉਹਨਾਂ ਦੀ ਹਕੂਮਤ ਦਾ ਜ਼ੋਰ ਲੱਗਾ ਹੋਏ, ਇਹ ਛੋਟੀ ਪ੍ਰਾਪਤੀ ਨਹੀਂ ਹੈ। ਔਰ ਇਸ ਦੇ ਉੱਤੇ ਮੈਂ ਸਮਝਦਾ ਵੀ ਦਰਸ਼ਕ ਬਾਰ-ਬਾਰ ਆਨੰਦ ਮਾਣ ਰਹੇ ਹੋਣਗੇ ਕਿ ਭਾਈ ਕਿਵੇਂ ਇਹ ਝੰਡੇ ਜਿਹੜੇ ਨੇ ਝੂਲ ਰਹੇ ਨੇ, ਇਹ ਝੂਲਦੇ ਰਹਿਣਗੇ। ਔਰ ਇਸ ਦੇ ਉੱਤੇ ਗੁਰਦੁਆਰਾ ਸਾਹਿਬ ਕੈਨਬਰਾ, ਔਰ ਇਹਦੇ ਤੇ ਜਿਹੜਾ ਮੈਂ ਕਮੈਂਟ ਵੀ ਮੇਰੇ ਕੋਲ ਹੈ ਕਿ ਸੈਲੀਬ੍ਰੇਟ ਵਿਸਾਖੀ ਇਨ ਕੈਨਬਰਾ ਵਿਦ 82 ਖਾਲਸਾ ਫਲੈਗਸ hosted throughout the CBD today. Join us in celebrating the birth of Khalsa and the values of peace, justice and equality that it represents. Let's come together as a community and spread joy and positivity on this special day. ਔਰ ਇਸ ਤੋਂ ਇਲਾਵਾ ਵੀ ਜਿਹੜਾ ਹੈ ਫਿਰ ਹਕੂਮਤ, ਕਿਉਂਕਿ ਇਹ ਪਾਰਲੀਮੈਂਟ ਨੂੰ ਤੁਸੀਂ ਇੱਕ ਮਹੀਨਾ ਕੇਸਰੀ ਝੰਡਿਆਂ ਦੇ ਉਸ ਸ਼ਾਨੋ ਸ਼ੌਕਤ ਦੇ ਹਵਾਲੇ ਕਰੋ, ਇਹ ਫੈਡਰਲ ਗਵਰਨਮੈਂਟ ਦੀ ਕਿਸ ਲੈਵਲ ਦੀ ਗੁੱਡਵਿਲ ਹੈ ਸਿੱਖਾਂ ਲਈ। ਔਰ ਇਸ ਦੇ ਉੱਤੇ ਵੀ ਟਵੀਟ ਹੈ ਕਿ ਭਾਈ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ, ਥੈਂਕ ਯੂ ACT ਗਵਰਨਮੈਂਟ, that symbol waving in the air on the flag, it's our Sikh identity and it means a lot of us, we are proud to be a Sikh। ਔਰ ਇਸ ਦੇ ਨਾਲ ਫਿਰ ਜਿਹੜੀ ਹੈ ਇੱਕ ਟਵੀਟ ਵਿਸਾਖੀ ਦੀ ਹਿਸਟਰੀ ਨੂੰ ਵੀ ਬਿਆਨਦਾ ਹੈ। ਹੁਣ ਦੂਸਰਾ ਪਾਰਟ, ਹਾਲਾਂ ਮੈਂ ਪਿਛਲੇ ਸਾਲਾਂ 'ਚ ਵੀ ਇਹ ਦੇਖਦਾ ਰਿਹਾ ਜਾਂ ਨਿਊਜ਼ 'ਚ ਮੈਂ ਦੇਖਿਆ ਕਿ ਵੀ ਆਸਟ੍ਰੇਲੀਅਨ ਸਿੱਖ ਗੇਮਸ, ਪਰ ਕਿਸ ਮੈਗਨੀਚਿਊਡ ਦੀਆਂ ਇਹ ਗੇਮਸ ਨੇ ਇਹਦਾ ਮੈਨੂੰ ਅਹਿਸਾਸ ਨਹੀਂ ਸੀ। ਇਹ ਤਾਂ ਮੈਨੂੰ ਸੀ ਕਿ ਵੀ ਵੱਡੀ ਇਵੈਂਟ ਹੈ,
ਉਹਦੇ 'ਚ ਬਹੁਤ ਵੱਡਾ ਬਜਟ ਹੈ, 40-50 ਹਜ਼ਾਰ ਬੰਦਾ ਇਕੱਠਾ ਹੁੰਦਾ ਹੈ, ਹਜ਼ਾਰਾਂ ਦੀ ਗਿਣਤੀ 'ਚ ਐਥਲੀਟ ਹੁੰਦੇ ਨੇ ਔਰ ਬਹੁਤ ਵਾਰੀ ਔਰ ਉਹ ਰੋਟੇਸ਼ਨ ਵਾਈਜ਼ ਹੁੰਦੀ ਹੈ, ਕਦੇ ਸਿਡਨੀ ਹੈ, ਕਦੇ ਮੈਲਬਰਨ ਹੈ, ਕਦੇ ਦੂਜਾ ਹੈ। ਪਰ ਇਸ ਵਾਰ ਮੇਰੇ ਕੋਲ ਥੋੜੀ ਹੋਰ ਡਿਟੇਲ ਹੈ ਉਸ ਤੋਂ ਮੈਂ ਇਹ ਜਿਹੜੀਆਂ ਆਸਟ੍ਰੇਲੀਅਨ ਸਿੱਖ ਗੇਮਸ ਨੇ ਇਹ 7 ਤੋਂ 9 ਅਪ੍ਰੈਲ ਤੱਕ ਹੋਣ ਜਾ ਰਹੀਆਂ ਨੇ। ਔਰ ਪਹਿਲਾਂ ਮੈਂ ਜਿਹੜੀ ਜਿਹੜੇ ਗੇਮਸ ਦਾ ਕੀ ਸਟਰਕਚਰ ਹੈ ਉਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਕਿ ਆਸਟ੍ਰੇਲੀਅਨ ਸਿੱਖ ਗੇਮਸ are made possible through the help of community organizations from around Australia. A joint effort ਹੁੰਦਾ ਹੈ। These organizations are normally run by volunteers who want to actively contribute to their local Sikh community while also coaching or competing in their chosen support. ਹੁਣ ਜਦੋਂ ਤੁਸੀਂ ਇਸ ਲੈਵਲ ਦਾ ਜਿਹਦੇ 'ਚ ਕਿ ਹਜ਼ਾਰਾਂ ਐਥਲੀਟ ਨੇ ਔਰ 50,000 ਦੀ ਗੈਦਰਿੰਗ ਹੈ ਔਰ 1 ਲੱਖ ਤੋਂ ਜ਼ਿਆਦਾ ਲੋਕਾਂ ਦੇ ਲੰਗਰ ਦਾ ਪ੍ਰਬੰਧ 3 ਦਿਨਾਂ 'ਚ ਹੋਣਾ, ਇਹ ਛੋਟਾ ਅਰੇਂਜਮੈਂਟ ਨਹੀਂ ਹੈ। ਔਰ ਫਿਰ ਤੁਸੀਂ ਗੇਮਸ ਦੇ ਪ੍ਰੋਪਰ ਟਰੈਕ ਇਵੈਂਟਸ ਨੇ, ਦੂਸਰੀਆਂ ਨੇ, ਉਹਨਾਂ ਦੇ ਅਵਾਰਡ ਹੈ, ਫੇਅਰ ਹੈ, ਜੱਜਿਸ ਨੇ, ਯਾਨੀ ਇਹ ਜਿਹੜੀਆਂ ਆਸਟ੍ਰੇਲੀਅਨ ਸਿੱਖ ਗੇਮਸ ਨੇ ਇਹ ਤਾਂ ਆਪਣੇ ਆਪ ਦੇ ਵਿੱਚ ਜਿਵੇਂ ਇੱਕ ਵੱਡੀ ਇੰਟਰਨੈਸ਼ਨਲ ਇਵੈਂਟ ਹੁੰਦੀ ਹੈ ਉਸ ਦਾ ਰੁਤਬਾ ਇਹਨਾਂ ਨੇ ਹਾਸਲ ਕੀਤਾ ਹੈ। ਵੱਡੇ ਵੱਡੇ ਪੋਲੀਟੀਸ਼ੀਅਨਸ ਔਰ ਦੂਸਰੇ ਲੋਕ ਵੀ ਆਉਂਦੇ ਨੇ। ਪਿਛਲੀ ਵਾਰ ਆਸਟ੍ਰੇਲੀਅਨ ਜਿਹੜੇ ਆ ਆਰਮੀ ਉਹਨਾਂ ਦੇ ਵੀ ਜਿਹੜੀ ਹੈ ਉਹ ਸਿੱਖ ਉਹਨਾਂ ਦੇ ਨੇ ਜਿਹੜੇ ਸਿੱਖੀ ਸਰੂਪ ਚੋਂ ਆਏ ਉਹਨੂੰ ਲੈ ਕੇ ਵੀ ਇਹਨਾਂ ਨੇ ਬੜਾ ਰੌਲਾ ਪਾਇਆ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਨੇ ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕਾਉਂਸਲ ਐਕਟਸ ਐਜ਼ ਐਨ ਅੰਬ੍ਰੈਲਾ ਬਾਡੀ ਆਫ ਆਲ ਪਾਰਟਨਰਸ ਆਰਗੇਨਾਈਜੇਸ਼ਨ। ਸੋ ਬਹੁਤ ਸਾਰੇ ਸਪਾਂਸਰ ਨੇ, ਪਾਰਟਨਰ ਨੇ, ਪਰ ਮੇਨ ਬਾਡੀ ਜਿਹੜੀ ਇਹਨੂੰ ਆਰਗੇਨਾਈਜ਼ ਕਰਦੀ ਹੈ ਉਹ ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕਾਉਂਸਲ ਹੈ। ਔਰ ਇਹ ਜਿਹੜਾ ਜਦੋਂ ਇੱਕ ਸਾਲ ਹੋ ਕੇ ਹਟਦੀਆਂ ਨੇ ਫਿਰ ਉਹ ਡਿਸਾਈਡ ਕਰ ਲੈਂਦੇ ਨੇ ਕਿ ਅਗਲੇ ਸਾਲ ਦਾ ਹੋਸਟ ਕੀ ਹੋਏਗਾ ਔਰ ਉਸ ਦਾ ਫਿਰ ਉਹ ਸਾਰੀ ਜ਼ਿੰਮੇਵਾਰੀ ਹੈਂਡਓਵਰ ਕਰ ਦਿੰਦੇ ਨੇ ਜਿਹੜੀ ਵੀ ਆਸਟ੍ਰੇਲੀਆ ਦੇ ਜਿਸ ਸ਼ਹਿਰ 'ਚ ਹੋਣਾ ਹੋਏ। ਔਰ ਜਿਹੜੀਆਂ ਕੀ ਰਿਸਪੌਂਸਿਬਿਲਿਟੀਜ਼ ਨੇ ਹੋਸਟ ਆਰਗੇਨਾਈਜੇਸ਼ਨ ਦੀਆਂ, ਦੇ ਆਰ ਟੂ ਇਨਕਲੂਡ ਕਮਿਊਨਿਟੀ ਫੰਡ ਰੇਜ਼ਿੰਗ, ਕਾਰਪੋਰੇਟ ਸਪੌਂਸਰਸ਼ਿਪਸ, ਮਾਰਕੀਟਿੰਗ, ਵੈਨਿਊ ਮੈਨੇਜਮੈਂਟ, ਸਪੋਰਟਸ ਐਡਮਿਨਿਸਟ੍ਰੇਸ਼ਨ ਐਂਡ ਇਕਵਿਪਮੈਂਟ ਸਪਲਾਈ। ਤੁਸੀਂ ਅੰਦਾਜ਼ਾ ਲਾਓ ਵੀ ਇਹ ਤਾਂ ਕਾਮਨਵੈਲਥ ਗੇਮਸ ਵਾਂਗ ਨੇ ਜਿਸ ਲੈਵਲ ਦਾ ਇਹਨਾਂ ਦਾ ਪ੍ਰਬੰਧ ਹੈ। ਔਰ ਇਹ ਇਸ ਤੋਂ ਪਹਿਲਾਂ ਜਿਹੜੀਆਂ ਨੇ ਲੀਡਿੰਗ ਵੈਨਿਊਜ਼ ਜਿਵੇਂ ਬ੍ਰਿਸਬੇਨ 'ਚ ਹੋਈਆਂ ਔਰ ਇਹਦੇ 'ਚ ਸਾਰੇ ਪਾਸਿਓਂ ਜਿਹੜੇ ਮੁਲਕਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ, ਸਪੈਕਟੇਟਰ ਵੀ ਔਰ ਉਹਨਾਂ ਦੇ ਐਥਲੀਟ ਵੀ ਆਉਂਦੇ ਨੇ। ਉਹਨਾਂ ਦੇ ਵਿੱਚ ਨਿਊਜ਼ੀਲੈਂਡ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ ਔਰ ਇਹ ਸਾਰੇ ਹੀ ਉਸ ਦਾ ਹਿੱਸਾ ਹੁੰਦੇ ਨੇ। ਔਰ ਇਸ ਤੋਂ ਇਲਾਵਾ ਜਿਹੜਾ UK ਉਸ ਦਾ ਵੀ the games draw crowds of up to 45,000 people over 3 days where during which 2,600 athletes compete in 14 different sports। ਕੱਲਾ ਇੱਕ ਕਬੱਡੀ ਮੈਚ ਨਹੀਂ ਹੈ, 14 ਉਹਨਾਂ ਨੇ ਸਪੋਰਟਸ ਇਵੈਂਟਸ ਰੱਖੀਆਂ ਹੋਈਆਂ ਨੇ ਜਿਨ੍ਹਾਂ 'ਚ ਹਜ਼ਾਰਾਂ ਐਥਲੀਟ ਇਹਨਾਂ ਸਾਰੇ ਮੁਲਕਾਂ ਤੋਂ ਪਾਰਟਿਸਿਪੇਟ ਕਰਦੇ ਨੇ। ਔਰ ਇਹ ਜਿਹੜਾ ਉਸ ਦੀ ਫਿਰ ਉਹਨਾਂ ਨੇ ਹਿਸਟਰੀ ਵੀ ਦਿੱਤੀ ਹੈ ਵੀ ਇਹ ਕਿਵੇਂ ਕਦੋਂ ਸ਼ੁਰੂ ਹੋਈਆਂ। ਔਰ ਇਹ ਜਿਹੜਾ ਇੱਕ ਟਵੀਟ ਪੰਜਾਬੀ, ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਔਰ ਉਹਨਾਂ ਨੇ ਕਿਹਾ ਕਿ ਵੀ ਇਸ ਵਾਰ ਜਿਹੜੀ ਇਹਨਾਂ ਗੇਮਸ ਦੇ ਵਿੱਚ ਰਿਕਾਰਡ ਤੋੜ ਇਕੱਠ ਹੋਣ ਦੀ ਉਮੀਦ ਹੈ। ਔਰ ਸਥਾਨਕ ਪ੍ਰਬੰਧਕ ਕਮੇਟੀ ਮੁਤਾਬਕ ਅੱਡ-ਅੱਡ ਜਿਹੜੀਆਂ ਵੰਨਗੀਆਂ ਨੇ ਉਹਨਾਂ ਦੇ ਤਹਿਤ 6,000 ਤੋਂ ਜ਼ਿਆਦਾ ਖਿਡਾਰੀ ਇਹਦੇ ਸ਼ਾਮਲ ਹੋਣਗੇ। ਔਰ ਇਹ ਬ੍ਰਿਸਬੇਨ ਤੇ ਗੋਲਡ ਕੋਸਟ ਦੇ ਗੁਰਦੁਆਰਿਆਂ ਵੱਲੋਂ 1 ਲੱਖ ਦੇ ਕਰੀਬ ਲੋਕਾਂ ਲਈ ਲੰਗਰ ਸੇਵਾ ਦੇ ਇੰਤਜ਼ਾਮ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਔਰ ਇਹ 35th ਐਨੂਅਲ ਸਿੱਖ ਗੇਮਸ ਨੇ। ਮੈਂ ਲੱਭ ਰਿਹਾ ਸੀ ਕਿ ਕਿੰਨੇ ਸਾਲ 35 ਸਾਲਾਂ ਤੋਂ ਇਹ ਗੇਮਸ ਜਿਹੜੀਆਂ ਨੇ ਇਹ ਆਰਗੇਨਾਈਜ਼ ਕੀਤੀਆਂ ਜਾ ਰਹੀਆਂ ਨੇ। ਔਰ ਇਹ ਇਸ ਵਾਰ ਰਨਅਵੇ ਬੇ ਗੋਲਡ ਕੋਸਟ ਉਸ ਥਾਂ ਤੇ ਹੋ ਰਹੀਆਂ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਆਰ ਵੈਰੀ ਐਕਸਾਈਟਿਡ ਟੂ ਵੈਲਕਮ ਐਵਰੀਵਨ ਟੂ ਦਾ ਗੋਲਡ ਕੋਸਟ। Come on over to the Sikh Games, enjoy the sportsmanship and excitement and visit the Gurdwara Sahib store at the Games। जी आया नु to everyone। और ये जड़ा गुरुद्वारा साहब है गोल्ड कोस्ट ਦਾ ਉਹ 5 ਪੇਲਿੰਗਸ ਕੋਰਟ ਨਿਰੰਗ ਦੇ ਵਿੱਚ ਹੈ। ਸੋ ਅਸੀਂ ਇਹਨਾਂ ਦੋਨੋਂ ਇਵੈਂਟਸ ਲਈ ਝੰਡੇ ਤਾਂ ਚੜਾ ਦਿੱਤੇ 82 4 ਚਫੇਰਾ ਕੇਸਰੀ ਰੰਗ ਦੇ ਵਿੱਚ ਰੰਗਿਆ ਹੋਇਆ ਉਹਨਾਂ ਨੂੰ ਵੀ ਮੁਬਾਰਕਬਾਦ। ਔਰ ਇਹ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਰਹੀਆਂ ਨੇ ਗੇਮਸ ਆਸਟ੍ਰੇਲੀਅਨ ਸਿੱਖ ਗੇਮਸ
ਉਹਨਾਂ ਨੂੰ ਵੀ ਸਾਡੀਆਂ ਸ਼ੁਭਕਾਮਨਾਵਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਸਿੱਖਾਂ ਵੱਲੋਂ ਖਾਲਸਾ ਦੀ ਮੰਗ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ RSS ਹਿੰਦੂ ਰਾਸ਼ਟਰ ਦੀ ਮੰਗ ਕਰ ਰਿਹਾ ਹੈ। ਓਪਰੀ ਨਜ਼ਰੇ ਇਹ ਦਲੀਲ ਠੀਕ ਲੱਗਦੀ ਹੈ, ਪਰ ਹਕੀਕਤ ਵਿੱਚ ਹਿੰਦੂ ਰਾਸ਼ਟਰ ਬਣੇ ਜਾਂ ਨਾ ਬਣੇ ਇਸ ਨਾਲ ਸਿੱਖਾਂ ਦੀ ਖਾਲਸਾ ਦੀ ਮੰਗ ਦਾ ਕੋਈ ਤਾਲੁਕ ਨਹੀਂ ਹੈ। ਸੋ ਸਿੱਖ ਇੱਕ ਅਡਰੀ ਕੌਮ ਹਨ ਅਤੇ 1849 ਤੱਕ ਉਹਨਾਂ ਕੋਲ ਸਿੱਖ ਰਾਜ ਸੀ। 1947 ਵਿੱਚ ਸਿੱਖ ਗੱਲਬਾਤ ਦੌਰਾਨ ਤੀਸਰੀ ਧਿਰ ਸਨ ਔਰ ਉਹਨਾਂ ਨਾਲ ਧੋਖਾ ਹੋਇਆ ਹੈ। ਸੋ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੇ ਭਾਰਤ ਨਾਲੋਂ ਪੱਕੇ ਤੌਰ ਤੇ ਅੱਡ ਹੋਣ ਦਾ ਫੈਸਲਾ ਲੈਂਦਿਆਂ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਜਾਰੀ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਿਹੜੇ ਇੰਟੈਲੈਕਚੁਅਲ ਸੂਖਮਤਾ ਹੈ ਜਾਂ ਬੌਧਿਕਤਾ ਦੇ ਵਿੱਚ ਬਰੀਕੀ ਹੈ, ਉਸ ਨੂੰ ਸਮਝਣ ਤੋਂ ਸਾਡੇ ਬਹੁਤੇ ਲੋਕ ਅਸਮਰਥ ਹੁੰਦੇ ਨੇ। ਬਹੁਤ ਵਾਰ ਸਾਡੇ ਇੰਟੈਲੈਕਚੁਅਲਸ ਵੀ ਉਸ ਲੈਵਲ ਤੇ ਨਹੀਂ ਨੇ ਜਿਵੇਂ ਕਿ ਹਿੰਦੂਤਵੀ ਥਾਟ ਵਾਲੇ ਜਿਹੜੇ ਨੇ ਉਹ ਜਿਸ ਅੰਦਾਜ਼ ਦੇ ਵਿੱਚ ਉਹ ਆਪਣਾ ਆਰਗੂਮੈਂਟ ਸੁੱਟਦੇ ਨੇ। ਹੁਣ ਇਸ ਵੇਲੇ ਜੇ ਅਸੀਂ ਬਹੁ ਗਿਣਤੀ ਦੀ ਗੱਲ ਕਰੀਏ, ਮੈਜੋਰਿਟੀ ਲੋਕਾਂ ਦੀ ਉਸ ਖਿੱਤੇ ਦੇ ਵਿੱਚ ਮਾਈਨੋਰਿਟੀਜ਼ ਨੂੰ ਪਾਸੇ ਰੱਖ ਕੇ, ਸੋ ਇੱਕ ਤਾਂ ਵੱਡਾ ਤਬਕਾ ਜਿਹੜਾ ਹੈ ਉਹ ਸਿਰ ਤੋਂ ਪੈਰਾਂ ਤੱਕ ਮੋਦੀ, ਅਮਿਤ ਸ਼ਾਹ ਨੇ ਹਿੰਦੂਤਵਾਦ ਦੇ ਰੰਗ ਦੇ ਵਿੱਚ, RSS ਨੇ ਰਾਦਰ 100 ਸਾਲ ਤੇ ਰੰਗ ਦਿੱਤਾ ਹੈ। ਉਹਨਾਂ ਦੇ ਲਈ ਮੋਦੀ ਜਿਹੜਾ ਹੈ ਉਹ ਬਿਲਕੁਲ ਜਿਵੇਂ 60 ਮਿਲੀਅਨ ਜਰਮਨ ਜਿਹੜੇ ਨੇ ਉਹ ਹਿਟਲਰ ਨੂੰ ਹੀ ਆਪਣਾ ਮੁਕਤੀਦਾਤਾ ਸਮਝਦੇ ਸੀ। ਉਹਨਾਂ ਦੇ ਲਈ ਉਸ ਤੋਂ ਬਿਨਾਂ ਹੋਰ ਕੁਝ ਨਹੀਂ, ਔਰ ਉਹਦੀ ਹਰ ਗਲਤ ਠੀਕ ਗੱਲ ਉਹਨਾਂ ਨੂੰ ਗਲਤ ਲੱਗਦੀ ਨਹੀਂ ਸੀ, ਸਭ ਕੁਝ ਠੀਕ ਲੱਗਦੀ ਸੀ। ਸੋ ਇਹਨਾਂ ਨੇ ਉਸ ਆਪਣੇ ਹਿੰਦੂਤਵੀ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਸ਼ਾਖਾਵਾਂ ਦੇ ਪ੍ਰਚਾਰ ਰਾਹੀਂ ਵਿਰੋਧੀਆਂ ਦੀ ਆਵਾਜ਼ ਕੁਚਲ ਕੇ ਇੱਕ ਵੱਡਾ ਤਬਕਾ, ਇਸ ਲਈ ਅਸੀਂ ਇਹ ਦੇਖਿਆ ਕਿ ਈਵਨ UP, ਬਿਹਾਰ ਜਿਹੜੇ ਦੋ ਸੂਬੇ ਜਿਨ੍ਹਾਂ ਦੇ ਵਿੱਚ ਚੋਣ ਨਤੀਜੇ ਅਕਸਰ ਜ਼ਾਤ-ਪਾਤ ਬੇਸਡ ਹੁੰਦੇ ਸੀ, ਉੱਥੇ ਵੱਡੀ ਗਿਣਤੀ 'ਚ ਬੈਕਵਰਡ ਕਲਾਸਿਸ, OBC ਸਾਰੇ ਨੇ, ਉਹ ਵੀ ਜਿਹੜੀ ਹੈ ਲਿਮਿਟੇਸ਼ਨ ਖਤਮ ਹੋ ਕੇ ਸਿਰਫ ਹਿੰਦੂਤਵਾ ਦੇ ਨਾਂ ਥੱਲੇ ਜਿਵੇਂ ਇਹਨਾਂ ਨੇ ਬਿਹਾਰ ਔਰ UP ਨੂੰ ਜਿਹੜਾ ਉਹ ਬਿਲਕੁਲ ਰੋਂਦ ਕੇ ਰੱਖ ਦਿੱਤਾ ਇਸ ਤੋਂ, ਕਿਉਂਕਿ ਇਹੀ ਕਾਊ ਬੈਲਟ ਔਰ ਇਹੀ 4-5 ਸਟੇਟਾਂ UP, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਅਲਟੀਮੇਟਲੀ ਮੈਜੋਰਿਟੀ MP ਇਹਨਾਂ ਦੇ ਬਣਦੇ ਨੇ। ਸੋ ਉਹ ਆਲਮੋਸਟ 2/3 ਦੇ ਨੇੜੇ ਤੇੜੇ ਉਹਨਾਂ ਨੇ ਮੈਜੋਰਿਟੀ ਲਈ। ਸੋ ਇੱਕ ਕਲਾਸ ਤਾਂ ਉਹ ਹੈ, ਉਹਨਾਂ ਦੇ ਵਿੱਚ ਤਾਂ ਜਿਹੜਾ ਮੁੱਖ ਧਾਰਾ ਹਿੰਦੂਤਵੀ ਮੀਡੀਆ ਇਸ ਗੱਲ ਨੂੰ ਫੈਲਾਉਣ ਤੇ ਲੱਗਾ ਹੋਇਆ ਕਿ ਵੀ ਸਿੱਖ ਦੇਸ਼ ਧਰੋਹੀ ਨੇ, ਇਹ ਤੋੜਨਾ ਚਾਹੁੰਦੇ ਨੇ ਦੇਸ਼ ਨੂੰ, ਇਹ ISI ਦੀ ਪਾਕਿਸਤਾਨ ਦੀ ਖੇਡ ਖੇਡ ਰਹੇ ਨੇ। ਤੇ ਦੂਜਾ ਉਹ ਬਿਲਕੁਲ ਅਕਿਰਤ ਘਣਤਾ ਦੇ ਨਾਲ ਉਹਨਾਂ ਨੂੰ ਭੁੱਲ ਗਿਆ ਕੋਵਿਡ ਸਿੱਖਾਂ ਨੇ, ਕਿ ਉਹਨਾਂ ਨੂੰ ਭੁੱਲ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਉਹਨਾਂ ਨੂੰ ਭੁੱਲ ਗਿਆ ਵੀ ਆਜ਼ਾਦੀ ਦੇ ਲਈ ਸਿੱਖਾਂ ਦੀ ਕੀ ਕੰਟਰੀਬਿਊਸ਼ਨ ਹੈ। ਉਹ ਉਸ ਨਫ਼ਰਤ ਨਾਲ ਭਰੇ ਹੋਏ ਨੇ। ਹੁਣ ਜਿਹੜੇ ਉਸ ਕੈਟਾਗਰੀ 'ਚ ਫਾਲ ਨਹੀਂ ਕਰਦੇ, ਕਾਂਗਰਸ ਦੇ ਵਿੱਚ ਜਿਹੜੇ ਝੰਡਾ ਬਰਦਾਰ ਨੇ, ਰਾਹੁਲ ਗਾਂਧੀ ਦੇ, ਜਾਂ ਜਿਵੇਂ ਤੁਸੀਂ ਅਸ਼ੋਕ ਗਹਿਲੋਤ ਦੀ ਗੱਲ ਕੀਤੀ, ਕਿਉਂਕਿ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ, ਕਾਂਗਰਸ ਦਾ ਚੀਫ ਮਿਨਿਸਟਰ ਹੈ। ਪਿਛਲੇ ਦਿਨਾਂ 'ਚ ਉਹਨੇ ਬਾਈ ਨੇਮ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਕੋਟ ਕਰਦੇ ਕਿਹਾ, ਉਹਨੇ ਕਿਹਾ ਕਿ ਜੀ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਇਸ ਲਈ ਉਹ ਕਹਿ ਰਿਹਾ ਹੈ ਕਿਉਂਕਿ ਜੇ ਹਿੰਦੂ ਰਾਸ਼ਟਰ ਨਾ ਹੁੰਦਾ ਤੇ ਉਹ ਨਾ ਕਹਿੰਦਾ। ਸੋ ਇੱਕ ਕਲਾਸ ਉਹ ਹੈ ਜਿਹੜੀ ਇਹ ਕਹਿਣਾ ਚਾਹੁੰਦੀ ਹੈ ਕਿ ਵੀ ਦੇਖੋ ਸਾਡੇ ਲਈ ਸੈਕੂਲਰ ਇੰਡੀਆ ਬੈਸਟ ਹੈ, ਔਰ ਇਸ ਦੇ ਵਿੱਚ ਜੇ ਹਿੰਦੂ ਰਾਸ਼ਟਰ ਦੀ ਗੱਲ ਕਰੋਗੇ
ਤੇ ਜ਼ਾਹਰ ਹੈ ਕਿ ਵੀ ਇਹ ਸਾਡੇ ਭਾਰਤ ਦੀ ਏਕਤਾ ਅਖੰਡਤਾ ਦੇ ਲਈ ਖਤਰਾ ਹੈ। ਉਹ ਉਹਨੂੰ ਉਸ ਭਾਰਤ ਨੂੰ ਉਸ ਕਨਸਟੀਟਿਊਸ਼ਨ ਦੇ ਫਰੇਮਵਰਕ ਦੇ ਵਿੱਚ ਦੇਖਦੇ ਨੇ ਜਿਹੜਾ ਕਾਂਗਰਸ ਦਾ ਹੈ। ਜੀ ਹੁਣ ਤੀਸਰੀ ਕਲਾਸ ਜਿਹੜੀ ਕਿ ਇਸ ਸਾਰੇ ਨੂੰ ਪਹਿਲਾਂ ਇੱਕ ਦੂਜੇ ਨੂੰ ਭੰਡ ਕੇ, ਔਰ ਉਹਦੇ 'ਚ ਮੈਂ 2 ਦਿਨ ਪਹਿਲਾਂ ਇੱਕ ਟਾਕ ਇਹਦੀ ਸੁਣ ਰਿਹਾ ਸੀ, ਯੋਗੇਂਦਰ ਯਾਦਵ, ਬਹੁਤ ਸਾਰਿਆਂ ਨੂੰ ਪਤਾ ਹੋਏਗਾ ਫਾਰਮਰ ਮੂਵਮੈਂਟ ਦੇ ਵੇਲੇ, ਨਾ ਉਹ ਫਾਰਮਰ ਹੈ ਨਾ ਉਹਦੀ ਕੋਈ ਆਰਗੇਨਾਈਜੇਸ਼ਨ ਸੀ, ਪਰ ਇਹ ਜਿਹੜਾ 32-33 ਇਹਨਾਂ ਦੀਆਂ ਫਾਰਮਰ ਆਰਗੇਨਾਈਜੇਸ਼ਨ ਦਾ ਗਰੁੱਪ ਹੈ, ਹਰ ਥਾਂ ਯੋਗੇਂਦਰ ਯਾਦਵ ਨੂੰ ਜਾ ਕੇ ਬਿਠਾ ਦਿੰਦੇ ਸੀ, ਪ੍ਰੈਸ ਕਾਨਫਰੰਸ, ਹਿੰਦੀ ਸੋਹਣੀ ਬੋਲਦਾ, ਪ੍ਰੋਫੈਸਰ ਰਿਹਾ ਕਿਤੇ। ਔਰ ਦੂਸਰਾ ਤੇ ਉਹਨੂੰ ਇੰਨੀ ਕਿ ਐਲਰਜੀ ਸੀ ਜਦੋਂ ਦੀਪ ਸਿੱਧੂ ਦੀ ਐਮਰਜੈਂਸ ਜਾਂ ਗੱਲ ਭਾਈ ਕੱਲੀ ਫਸਲਾਂ ਦੀ ਨਹੀਂ ਨਸਲਾਂ ਦੀ ਵੀ ਹੈ, ਤੇ ਉਹ ਇਹਨੂੰ ਦੇਸ਼ ਧਰੋਹ ਦੇ ਨਾਲ ਜੋੜ ਕੇ, ਔਰ ਅਲਟੀਮੇਟਲੀ ਹਾਲਾਂ ਫਾਰਮਰਸ ਐਸੋਸੀਏਸ਼ਨ ਆਰਗੇਨਾਈਜੇਸ਼ਨਸ ਨੂੰ ਵੀ ਰਿਅਲਾਈਜ਼ ਹੋਇਆ ਕਿ ਵੀ ਇਹ ਬੰਦਾ ਸੈੱਟ ਨਹੀਂ ਹੈ, ਇਹਦੇ ਕੋਲ ਪੱਲੇ ਵੀ ਕੁਝ ਨਹੀਂ ਹੈ, ਲੇਕਿਨ ਹਰ ਥਾਂ ਮੀਡੀਆ ਦੇ ਵਿੱਚ ਆਪਣੀ ਬਣਾ ਰਿਹਾ ਆਪਣੀ ਸਾਖ। ਹੁਣ ਉਹਦਾ ਹੀ ਮੈਂ ਇੱਕ ਟਾਕ ਸੁਣ ਰਿਹਾ ਸੀ ਪਿਛਲੇ ਦਿਨਾਂ 'ਚ, ਔਰ ਉਹ ਪਹਿਲਾਂ 3 ਤੋਂ ਸ਼ੁਰੂ ਕਰਦਾ। ਉਹ ਕਹਿੰਦਾ ਜੀ 3 ਥਾਟ ਜਿਹੜੇ ਨੇ ਉਹ ਇੱਥੇ ਸਾਊਥ ਏਸ਼ੀਆ 'ਚ ਜਾਂ ਬਰੇ ਸਗੀਰ ਸਬ ਕੰਟੀਨੈਂਟ 'ਚ ਐਗਜ਼ਿਸਟ ਕਰਦੇ ਨੇ। ਇੱਕ ਕਹਿੰਦਾ ਕਿ ਜੀ ਗਜਵਾਏ ਹਿੰਦ, ਇੱਕ ਹਿੰਦੂ ਰਾਸ਼ਟਰ, ਇੱਕ ਖਾਲਿਸਤਾਨ। ਬਿਲਕੁਲ। ਫਿਰ ਪਹਿਲਾਂ ਉਹ ਗਜਵਾਏ ਹਿੰਦ ਦੀ ਗੱਲ ਕਰਦਾ, ਉਹ ਕਹਿੰਦਾ ਜੀ ਇਹ ਕੁਝ ਲੋਕਾਂ ਦਾ ਥਾਟ ਹੈ ਜਿਹਦੇ 'ਚ ਭਾਰਤ ਦੇ ਵਿੱਚ ਇਹਦਾ ਕੋਈ ਟੇਕਰ ਨਹੀਂ ਹੈ, ਕੋਈ ਇੰਡੀਅਨ ਮੁਸਲਮਾਨ ਨਹੀਂ ਕਹਿੰਦਾ, ਪਰ ਬਾਹਰ ਉਹ ਪਾਕਿਸਤਾਨ ਦੇ ਹਵਾਲੇ ਨਾਲ ਜਾਂ ਦੂਜਿਆਂ ਨਾਲ ਕਿ ਜੀ ਉਹਨਾਂ ਦਾ ਇਹ ਹੈ ਕਿ ਭਈ ਇਹ ਸਾਰਾ ਹੀ ਖਿੱਤਾ ਜਿਹੜਾ ਹੈ ਉਹ ਹਿੰਦੂ ਕੁਸ਼ ਪਹਾੜੀਆਂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਉਹ ਅਲਟੀਮੇਟਲੀ ਅਸੀਂ ਇਸਲਾਮ ਦਾ ਝੰਡਾ ਜਿਹੜਾ ਉਹ ਝੁਲਾਣਾ ਹੈ, ਔਰ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਹੀ ਫਸਟ ਕਲਾਸ ਸਿਟੀਜ਼ਨ ਹੋਣਗੇ, ਬਾਕੀ ਜਾਂ ਉਹਦੇ 'ਚ ਮਰਜ ਹੋਣਗੇ ਆਪਣੇ ਆਪ ਨੂੰ ਜਿਹੜਾ, ਤੇ ਜਾਂ ਸੈਕੰਡ ਕਲਾਸ ਸਿਟੀਜ਼ਨ ਹੋਣਗੇ। ਉਹ ਉਹਨੇ ਡਿਸਕਸ ਕਰਕੇ ਕਿਹਾ ਜੀ ਵੀ ਕਿ ਉਹ ਉਹਨਾਂ ਦਾ ਡ੍ਰੀਮ ਹੀ ਹੈ, ਲੇਕਿਨ ਭਾਰਤ ਦੇ ਵਿੱਚ ਉਹਦਾ ਕੋਈ ਟੇਕਰ ਨਹੀਂ ਹੈ। ਫਿਰ ਉਹਨੇ ਖਾਲਿਸਤਾਨ ਦੀ ਗੱਲ ਕੀਤੀ। ਉਹਨੇ ਕਿਹਾ ਜੀ ਇੱਕ ਛੋਟਾ ਜਿਹਾ ਤਬਕਾ, ਇੱਕ ਬਹੁਤ ਮਿਨਿਸਕਿਊਲ, ਉਹ ਜਿਹੜਾ ਉਹ ਭਾਰਤ ਨਾਲੋਂ ਅੱਡ ਹੋ ਕੇ ਜਿਹੜਾ ਅਲੱਗ ਮੁਲਕ ਬਣਾਉਣਾ ਚਾਹੁੰਦੇ ਨੇ ਧਰਮ ਤੇ ਬੇਸਡ, ਜਿਵੇਂ ਕਿ ਪਾਕਿਸਤਾਨ ਬਣਿਆ, ਪਰ ਇਹਨੂੰ ਕੋਈ ਹਮਾਇਤ ਹਾਸਲ ਨਹੀਂ ਹੈ। ਉਹਨਾਂ ਨੇ ਜਿਹੜਾ ਉਹ ਇਹ ਕਿਹਾ ਕਿ ਜੀ ਇਹ ਇੱਕ ਬੜਾ ਛੋਟਾ ਤਬਕਾ ਹੈ, ਬਾਹਰ ਵਾਲੇ ਉਹਨਾਂ ਨੂੰ ਭੜਕਾਉਂਦੇ ਨੇ ਔਰ ਉਹਨਾਂ ਦੀ ਆਪਣੀ ਦੁਕਾਨਦਾਰੀ ਔਰ ਇਸ ਕਿਸਮ ਦਾ ਹੈ। ਫਿਰ ਉਹਨੇ ਤੀਸਰਾ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਕਿ ਜੀ ਤੀਸਰਾ ਹਿੰਦੂ ਰਾਸ਼ਟਰ ਵਾਲੇ, ਕਿਉਂਕਿ ਆਲਰੇਡੀ ਉਹ ਇਸ ਦੇਸ਼ ਦੇ ਸੰਵਿਧਾਨ ਨੂੰ ਪਾਸੇ ਕਰਕੇ ਹਿੰਦੂ ਥਾਟ ਦੇ ਉੱਤੇ ਬੇਸਡ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ। ਹੁਣ ਉਹਦੇ 'ਚ ਵੀ ਅਲਟੀਮੇਟਲੀ ਲਾਇਲਟੀ ਉਹ ਜੋਗਿੰਦਰ ਯਾਦਵ ਹੋਏ, ਅਸ਼ੋਕ ਗਹਿਲੋਤ ਹੋਏ, ਉਹ ਭਾਰਤੀ ਸੰਵਿਧਾਨ ਦੇ ਨਾਲ ਹੈ। ਉਹ ਬੇਸ਼ੱਕ ਇੱਕ ਨਜ਼ਰੇ ਦੇਖਿਆ ਸਾਨੂੰ ਲੱਗਦਾ ਵੀ ਘੱਟੋ ਘੱਟ RSS ਜਾਂ ਹਿੰਦੂ ਰਾਸ਼ਟਰ ਦਾ ਤਾਂ ਵਿਰੋਧ ਕਰਦੇ ਨੇ, ਪਰ ਅਸੀਂ ਜੋ ਸਾਡੇ ਨਾਲ ਹੋਇਆ ਜੂਨ 1947 ਤੋਂ ਲੈ ਕੇ ਅਗਸਤ 1947 ਤੋਂ ਲੈ ਕੇ ਜੂਨ 84 ਤੱਕ 37 ਸਾਲ, ਔਰ ਉਸ ਤੋਂ ਬਾਅਦ ਤਾਂ 39 ਸਾਲ ਪਹਿਲਾਂ ਤਾਂ ਕਹਾਣੀ ਬਦਲ ਗਈ, ਕਿਉਂਕਿ ਹੁਣ ਤਾਂ ਅਸੀਂ ਖਾਲਿਸਤਾਨ ਲਈ ਸਟਰਗਲ ਕਰ ਰਹੇ ਹਾਂ, ਕੋਈ ਇਫ ਐਂਡ ਬਟ ਹੈ ਨਹੀਂ। ਹੁਣ ਉਹਨਾਂ 37 ਸਾਲਾਂ 'ਚ ਉਹੀ ਸੰਵਿਧਾਨ ਸੀ ਡਾਕਟਰ BR ਅੰਬੇਦਕਰ ਦਾ, ਜਿਹਨੂੰ ਲਿਖਿਆ ਕਹਿੰਦੇ ਨੇ, ਉਹੀ ਸਿਸਟਮ ਸੀ ਜਿਹਦੇ ਥੱਲੇ ਸਾਨੂੰ ਕ੍ਰਿਮੀਨਲ ਟ੍ਰਾਈਬਲ ਆਨਿਆ ਗਿਆ ਸੀ। ਔਰ ਪਿਛਲੇ ਦਿਨਾਂ 'ਚ ਸਾਡੇ ਇੱਕ ਵਿਊਅਰ ਨੇ ਪੁੱਛਿਆ ਸੀ ਕਿ ਜੀ ਇਹ ਤੁਸੀਂ ਰਿਪੀਟ ਤਾਂ ਕਰ ਦਿਓ ਕਿ ਉਹਨਾਂ ਨੇ ਐਲਾਨਿਆ, ਪਰ ਇਹਦਾ ਮਤਲਬ ਕੀ ਹੈ ਜਦੋਂ ਜ਼ਰਾਇਮ ਪੇਸ਼ਾ ਕਬੀਲਾ ਜੇ ਐਲਾਨ ਦੇ ਕੋਈ ਦਿੱਤਾ ਕੀ ਹੈ। ਇਹ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਕਿ ਜਿਨ੍ਹਾਂ ਨੂੰ, ਜਿਵੇਂ ਪੰਜਾਬ ਦੇ ਵਿੱਚ ਉਸ ਵੇਲੇ 2 ਕਬੀਲੇ ਜਿਹੜੇ ਸੀ, ਸਾਂਸੀ ਔਰ ਬਾਵਰੀਏ, ਇਹਨਾਂ ਨੂੰ ਜ਼ਰਾਇਮ ਪੇਸ਼ਾ ਐਲਾਨਿਆ ਹੋਇਆ ਸੀ, ਹੁਣ ਵੀ ਹੋਣਗੇ ਪਤਾ ਨਹੀਂ। ਔਰ ਉਹਦਾ ਮਤਲਬ ਇਹ ਹੁੰਦਾ ਸੀ ਕਿ ਜਿਹੜੇ ਉਹਨਾਂ ਕਬੀਲਿਆਂ ਦੇ ਮੈਂਬਰ ਨੇ ਉਹ ਜਦੋਂ ਵੀ ਕੋਈ, ਮਤਲਬ ਇਹ ਸੀ ਕਿ ਇਹ ਇਮਾਨਦਾਰੀ ਨਾਲ ਆਪਣੀ ਰੋਜ਼ੀ ਨਹੀਂ ਕਮਾਉਂਦੇ, ਚੋਰੀ ਚਕਾਰੀ ਕਰਦੇ ਨੇ, ਉਹਨਾਂ ਦੀ ਲਿਸਟ ਹੁੰਦੀ ਸੀ। ਤੇ ਜੇ ਉਹਨਾਂ ਨੇ ਆਪਣੇ ਪਿੰਡ ਤੋਂ ਬਾਹਰ ਜਾਣਾ ਜਾਂ ਦੂਜਾ, ਉਹ ਆਪਣੇ ਥਾਣੇ ਦੇ ਵਿੱਚ ਆਪਣੇ ਪਹਿਲਾਂ ਨੰਬਰਦਾਰ ਨੂੰ ਦੱਸਦੇ ਸੀ ਪਿੰਡ 'ਚ, ਫਿਰ ਜੋ ਕਿ ਕੁਝ ਪਿੰਡਾਂ ਦਾ ਇੱਕ ਥਾਣਾ ਜਿਹੜਾ ਲੱਗਦਾ ਉਹਦੇ 'ਚੋਂ ਜਾ ਕੇ ਰਿਪੋਰਟ ਕਰਕੇ ਜਾਂਦੇ ਸੀ ਕਿ ਵੀ ਮੈਂ ਫਲਾਣੀ ਥਾਂ ਤੇ ਜਾ ਰਿਹਾ ਇੰਨੇ ਦਿਨਾਂ ਲਈ। ਔਰ ਜਿੱਥੇ ਉਹ ਜਾਂਦੇ ਸੀ ਉੱਥੇ ਜਾ ਕੇ ਵੀ ਉਹ ਪਹਿਲਾਂ ਥਾਣੇ 'ਚ ਆਪਣਾ ਦੱਸਦੇ ਸੀ ਕਿ ਮੈਂ ਇੱਥੇ ਆ ਗਿਆ। ਸੋ ਇਹ ਸੀ ਕਿ ਵੀ ਜਿਹਦੇ ਥੱਲੇ ਕੋਈ ਚੋਰੀ ਚਕਾਰੀ, ਔਰ ਜਿਵੇਂ ਅਸੀਂ ਵਣਜਾਰੇ ਜਾਂ ਸਿੱਖਲੀਗਰ ਸਿੱਖਾਂ ਦੀ ਗੱਲ ਕਰਦੇ ਹਾਂ, ਉਹ ਸਾਰੀਆਂ ਮਹਾਰਾਸ਼ਟਰ, ਕਰਨਾਟਕਾ, ਮੱਧ ਪ੍ਰਦੇਸ਼, ਤੇਲੰਗਾਨਾ, ਉਹਨਾਂ ਸਟੇਟਾਂ 'ਚ ਉਹਨਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਹੋਇਆ। ਇਹੀ ਹੈ, ਕੋਈ ਵਾਕਿਆ ਹੋ ਗਿਆ ਉਹਨਾਂ ਨੇ ਸਾਰੇ ਬੰਨ ਕੇ ਲੈ ਆਉਣੇ ਨੇ, ਕੁੱਟਣੇ ਸ਼ੁਰੂ ਕਰ ਦੇਣੇ ਨੇ। ਜਿਵੇਂ ਪੁਲਿਸ ਥਾਣਿਆਂ ਦੇ ਵਿੱਚ 10 ਨੰਬਰੀਆਂ ਦੀ ਲਿਸਟ ਹੁੰਦੀ, ਸੋ ਰਜਿਸਟਰ ਨੰਬਰ 10 ਹੈ ਜਿਹਦੇ 'ਚ ਬਦਮਾਸ਼ਾਂ ਦੀ ਹੈ। ਇਸੇ ਤਰ੍ਹਾਂ ਇਹ ਹੈ। ਸੋ ਜਦੋਂ ਉਹਨਾਂ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਸੀ, ਸੋ ਇੱਕ ਲੈਵਲ ਨਹੀਂ ਸੀ, ਉਸ ਦਾ ਮਤਲਬ ਸੀ ਕਿ ਇਹਨਾਂ ਦਾ ਕੋਈ ਕਿੱਤਾ ਨਹੀਂ ਹੈ,
ਇਹ ਚੋਰੀ ਚਕਾਰੀ ਕਰਕੇ ਬੇਈਮਾਨੀ ਨਾਲ ਖਾਣ ਵਾਲੇ ਨੇ, ਔਰ ਉਹਨਾਂ ਨੂੰ ਹਰ ਉਹ ਮੂਵ ਹੀ ਨਹੀਂ ਸੀ ਕਰ ਸਕਦੇ ਜਿਵੇਂ ਹਾਲ ਜਰਾਇਮ ਪੇਸ਼ਾ ਕਬੀਲਿਆਂ ਦਾ। ਸੋ ਸਾਡਾ ਤਾਂ ਸਫ਼ਰ ਹੀ ਉੱਥੋਂ ਸ਼ੁਰੂ ਹੋਇਆ। ਸੋ ਜ਼ਾਹਰ ਹੈ ਕਿ ਵੀ ਈਵਨ ਕਨਸਟੀਟਿਊਸ਼ਨ ਤੇ ਅਸੀਂ ਦਸਤਖਤ ਨਹੀਂ ਕੀਤੇ ਸਾਡੇ ਨੁਮਾਇੰਦਿਆਂ ਨੇ, ਇਸ ਲਈ ਤੁਸੀਂ ਹਿੰਦੂ ਰਾਸ਼ਟਰ ਬਣਾਓ, ਤੁਸੀਂ ਭਾਰਤ ਮਾਤਾ ਨੂੰ ਕਿਸੇ ਹੋਰ ਸਾੜੀ ਦੇ ਵਿੱਚ ਜਿਹੜਾ ਪਹਿਨਾ ਕੇ ਸਾੜੀ ਉਹਦੇ 'ਚ ਰਹੋ, ਸਾਡਾ ਉਹਦੇ ਨਾਲ ਕੋਈ ਨਹੀਂ ਹੈ। ਕਿਉਂਕਿ ਸਿੱਖਾਂ ਦਾ ਜਿਹੜਾ ਇੰਡੀਪੈਂਡੈਂਟ ਨੇਸ਼ਨ ਦਾ ਕਨਸੈਪਟ ਜਦੋਂ ਅਸੀਂ ਤੀਸਰੀ ਧਿਰ ਸੀ, ਜਿਵੇਂ ਤੁਸੀਂ ਕਿਹਾ ਜੀ ਨੈਗੋਸ਼ੀਏਸ਼ਨ ਫਾਰ ਟ੍ਰਾਂਸਫਰ ਆਫ ਪਾਵਰ, ਉਹਦੇ 'ਚ ਸਾਡੀ ਲੀਡਰਸ਼ਿਪ ਨੇ ਕਿਸਮਤ ਇਹਨਾਂ ਦੇ ਨਾਲ ਜੋੜੀ ਕਿ ਕੋਈ ਐਸਾ ਸੰਵਿਧਾਨ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਨਾਰਥ ਦੇ ਵਿੱਚ ਤੁਹਾਨੂੰ ਇੱਕ ਆਟੋਨੋਮਸ ਖੁਦ ਮੁਖਤਾਰ ਖਿੱਤਾ ਦਿੱਤਾ ਜਾਏਗਾ। ਉਹ ਜਦੋਂ ਉਹਨਾਂ ਨੇ ਬਿਟਰੇ ਕੀਤਾ ਕਾਂਸਟੀਟਿਊਐਂਟ ਅਸੈਂਬਲੀ, ਸਾਡੇ ਦੋਨੋਂ ਨੁਮਾਇੰਦਿਆਂ ਨੇ ਜਿਹੜੇ ਅਕਾਲੀ ਦਲ ਰਾਹੀਂ ਪੰਥ ਨੂੰ ਰਿਪਰੈਜ਼ੈਂਟ ਕਰਦੇ ਸੀ, ਉਹਨਾਂ ਨੇ ਦਸਤਖਤ ਹੀ ਨਹੀਂ ਕੀਤੇ। ਸੋ ਸਾਡਾ ਤਾਂ ਸਟਰਗਲ ਦਾ ਕੋਈ ਤਾਲੁਕ ਨਹੀਂ ਹੈ ਕਿ ਹਿੰਦੂ ਰਾਸ਼ਟਰ ਕਹਿਣ ਨਾ। ਇਹੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਦਲੀਲ ਹੁੰਦੀ ਸੀ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹੋ ਜੀ ਸਦਕੇ ਬਣਾਓ, ਦਰਾਵੜ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ। ਸਾਡਾ ਇਹ ਹੈ ਵੀ ਅਸੀਂ ਆਪਣਾ ਜਿਹੜੇ ਸਿੱਖ ਹੈ, ਅਸੀਂ ਆਪਣਾ ਅਲੱਗ ਮੁਲਕ ਖਾਲਿਸਤਾਨ ਚਾਹੁੰਦੇ, ਔਰ ਉਸ ਦੇ ਲਈ ਅਸੀਂ ਸਟਰਗਲ ਕਰਾਂਗੇ ਬਾਈ ਆਲ ਮੀਨਸ ਪੋਸੀਬਲ। ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਭਾਈ ਇਹ ਤਾਂ UN ਦਾ ਚਾਰਟਰ ਵੀ ਸਾਨੂੰ ਹੱਕ ਦਿੰਦਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਸੋ ਸਾਡਾ ਜਿਹੜਾ ਕੇਸ ਹੈ ਉਹ ਬਿਲਕੁਲ ਵੱਖਰਾ ਹੈ ਕਸ਼ਮੀਰੀਆਂ ਦਾ, ਸਾਡੇ ਤੋਂ ਵੀ ਰਾਦਰ ਵੱਖਰਾ, ਕਿਉਂਕਿ ਉਹਨਾਂ ਨੂੰ ਤਾਂ ਆਲਰੇਡੀ UN ਸਿਕਿਉਰਿਟੀ ਕਾਉਂਸਲ 'ਚ ਨਹਿਰੂ ਲੈ ਕੇ ਗਿਆ, ਔਰ ਉਹਨਾਂ ਨੂੰ ਜਿਹੜਾ ਉਹ ਡਿਸਪਿਊਟਡ ਟੈਰੀਟਰੀ ਮੰਨਿਆ ਹੋਇਆ। 1819 ਰੈਜ਼ੋਲੂਸ਼ਨ ਪਲੇਬਿਸਾਈਡ ਦੇ ਕੀਤੇ ਉੱਤੇ ਪਾਸ ਕੀਤੇ ਹੋਏ ਨੇ। ਸੋ ਇਹ ਸਾਡੇ ਵੀ ਕੁਝ ਵੀਰ ਮੈਂ ਦੇਖਿਆ ਕਿ ਭਾਈ ਉਹ ਕਈ ਵਾਰ ਇਸ ਆਰਗੂਮੈਂਟ ਨੂੰ ਇਸਤੇਮਾਲ ਕਰਦੇ ਨੇ ਕਿ ਜੀ ਜੇ ਹਿੰਦੂ ਰਾਸ਼ਟਰ ਹੋ ਸਕਦਾ ਹੈ ਤੇ ਸਿੱਖ ਰਾਸ਼ਟਰ, ਜੇ ਹਿੰਦੂ ਰਾਸ਼ਟਰ ਵਾਲੇ ਮੰਗ ਛੱਡ ਦੇਣਗੇ ਤਾਂ ਅਸੀਂ ਛੱਡ ਦੇਵਾਂਗੇ ਖਾਲਿਸਤਾਨ। ਬਿਲਕੁਲ ਨਹੀਂ ਹੈ। ਸੋ ਇਹ ਗੱਲ ਬਿਲਕੁਲ ਜਿਹੜੀ ਸਾਡਾ ਆਰਗੂਮੈਂਟ ਹੈ ਉਹ ਬਿਲਕੁਲ ਸੋਲਿਡ ਗਰਾਊਂਡ ਦੇ ਉੱਤੇ ਖਲੋਤਾ ਹੋਣਾ ਚਾਹੀਦਾ, ਨਾ ਕਿ ਕਈ ਵਾਰੀ ਇੱਕ ਚਲੰਤ ਡਾਇਲੌਗ ਹੁੰਦਾ। ਆਮ ਨੂੰ ਵੀ ਸਮਝ ਆਉਂਦੀ ਕਿ ਹਾਂ ਜੇ ਹਿੰਦੂ ਰਾਸ਼ਟਰ ਹੋ ਸਕਦਾ ਤੇ ਫਿਰ ਸਿੱਖ ਰਾਸ਼ਟਰ ਕਿਉਂ ਨਹੀਂ ਹੋ ਸਕਦਾ। ਹਿੰਦੂ ਰਾਸ਼ਟਰ ਹੋਏ ਜਾਂ ਨਾ ਹੋਏ, ਉਹ ਇੰਡੀਆ ਰਹੇ, ਉਹ ਕੋਈ ਹੋਰ ਬਣ ਜਾਏ, ਉਸ ਦਾ ਕੋਈ ਹੋਰ ਨਾਂ ਰੱਖ ਲੈਣ, ਇਹਦੇ ਨਾਲ ਸਾਡਾ ਕੋਈ ਨਹੀਂ ਹੈ। ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ, ਇਹ ਸਾਡਾ ਜਿਹੜਾ ਅਲਟੀਮੇਟਲੀ ਗੋਲ ਹੈ, ਔਰ ਇਸ ਦੇ ਲਈ ਸਾਡੀ ਸਟਰਗਲ ਜਾਰੀ ਰਹੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਤੁਹਾਡੇ ਮੈਸੇਜ ਲੈਣ ਜਾ ਰਹੇ ਹਾਂ, ਜਿਹੜੇ ਲਾਈਵ ਵੀ ਨੇ ਔਰ ਜਿਹੜੀਆਂ ਲਿਖਤਾਂ ਨੇ ਉਹ ਵੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਬੋਲੋ ਜੀ। ਅਸੀਂ ਪਹਿਲਾਂ ਫੇਸਬੁੱਕ ਤੋਂ ਸ਼ੁਰੂ ਕਰਦੇ ਹਾਂ। ਵੀਰ ਕਮਲ ਸਿੰਘ ਹੋਰਾਂ ਨੇ ਲਿਖਿਆ, ਮੇਰੇ ਖਿਆਲ ਵਿੱਚ ਪੰਥਕ ਜਥੇਬੰਦੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੇਸਮਝ ਜਾਂ ਗਲਤ ਸਾਬਤ ਕਰਨ ਦੀ ਬਜਾਏ ਆਪਣਾ ਕੰਮ ਕਰੀ ਜਾਣਾ ਚਾਹੀਦਾ ਹੈ, ਕਿਉਂਕਿ ਪਿਛਲੇ 20 ਸਾਲਾਂ ਤੋਂ ਪਿੰਡਾਂ ਦੇ ਪਿੰਡ ਈਸਾਈ ਬਣ ਗਏ, ਬਾਕੀ ਦੇ ਵਿਦੇਸ਼ ਦੌੜੀ ਜਾਂਦੇ ਨੇ ਜਾਂ ਨਸ਼ੇ ਨਾਲ ਮਰ ਗਏ। ਭਾਈ ਅੰਮ੍ਰਿਤ ਸਿੰਘ ਨੇ ਇਸ ਸਾਰੇ ਨੂੰ ਰੋਕਿਆ। ਬਿਲਕੁਲ। ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਕਈ ਮਾਪੇ ਮੈਂ ਕਹਿੰਦੇ ਸੁਣੇ ਕਿ ਸਾਡੇ ਨਿਆਣੇ ਕਹਿੰਦੇ ਕਿ ਅਸੀਂ ਆਈਲੈਟ ਨਹੀਂ ਕਰਨੀ, ਹੁਣ ਨਾ ਬਾਹਰ ਜਾਣਾ। ਕੁਝ ਸਾਲ ਪਹਿਲਾਂ ਮੈਂ ਅਜਮੇਰ ਸਿੰਘ ਹੋਰਾਂ ਨੂੰ ਪੁੱਛਿਆ ਸੀ ਕਿ ਜੋ ਇਹ ਜਥੇਬੰਦੀਆਂ ਕਰਦੀਆਂ ਸਰਕਾਰ ਸਖਤ ਕਾਰਵਾਈ ਕਿਉਂ ਨਹੀਂ ਕਰਦੀ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ, ਜਦੋਂ ਉਹਨਾਂ ਨੂੰ ਲੱਗੇਗਾ ਕਿ ਫਰਕ ਪੈਣ ਲੱਗ ਗਿਆ ਤਾਂ ਸਖਤੀ ਨਾਲ ਦਬਾਉਣਗੇ। ਤੇ ਹੁਣ ਇਹੀ ਹੋ ਰਿਹਾ। ਕਮਲ ਸਿੰਘ ਹੋਰਾਂ ਨੇ ਬਿਲਕੁਲ ਕਹਿੰਦੇ ਨੇ ਰਾਈਟ ਔਨ ਦਾ ਸਪੌਟ ਉਹਨਾਂ ਨੇ ਗੱਲ ਕੀਤੀ ਹੈ ਕਿ ਉਸ ਤੋਂ ਪਹਿਲਾਂ ਵੀ ਖਾਲਿਸਤਾਨ ਦੀ ਮੰਗ ਮਾਨ ਸਾਹਿਬ ਵੀ ਕਰਦੇ ਨੇ, ਕੋਈ ਹੋਰ ਵੀ ਦਲ ਖਾਲਸਾ ਵੀ ਕਰਦੇ, ਪਰ ਉਹਨਾਂ ਨੂੰ ਕੇਸ ਤਾਂ ਬਣਦੇ ਰਹੇ, ਥੋੜੇ ਬਹੁਤ ਹੋਇਆ। ਲੇਕਿਨ ਜਿਸ ਲੈਵਲ ਤੇ ਉਹਨਾਂ ਨੇ ਹੁਣ ਇੰਡੀਆ ਨੇ ਵਾਰ ਡਿਕਲੇਅਰ ਕੀਤੀ ਹੈ ਸਿੱਖ ਨੇਸ਼ਨ ਦੇ ਖਿਲਾਫ,
ਇਹ ਮੈਂ ਸਮਝਦਾ ਵੀ ਦੀਪ ਸਿੱਧੂ ਦੀ ਚਰਨਿੰਗ ਜਿਹੜੀ ਉਸ ਧਰਤੀ ਤੇ ਉਹਨੇ ਕੀਤੀ, ਕਿਸਾਨ ਮੂਵਮੈਂਟ ਦੀ ਅਵੇਅਰਨੈਸ, ਔਰ ਅਮਰਤਪਾਲ ਸਿੰਘ ਦੀ ਸਾਫ਼ ਗੋਈ ਜਿਹਦੇ ਥੱਲੇ ਉਹਨੇ ਕੋਈ ਇਫ ਐਂਡ ਬਟ ਨਹੀਂ ਰੱਖਿਆ, ਕਲੀਅਰਲੀ ਜਿਹੜਾ ਉਹ ਉਹਨਾਂ ਨੇ ਆਰਟੀਕੂਲੇਟ ਕੀਤੀ ਪੋਜੀਸ਼ਨ। ਦੀਪ ਸਿੰਘ ਕਹਿੰਦੇ ਨੇ ਕਿ ਕਮਲ ਸਿੰਘ ਜੀ ਜੋ ਹੋ ਰਿਹਾ ਭਾਣੇ ਵਿੱਚ ਹੀ ਹੋ ਰਿਹਾ, ਬਹੁਤ ਲੁਕੇ ਛਿਪੇ ਚਿਹਰੇ ਬੇਨਕਾਬ ਹੋਏ ਹਨ, ਫਤਿਹ ਹਮੇਸ਼ਾ ਗੁਰੂ ਦੀ ਹੋਣੀ। ਇਹ ਵੀ ਇੱਕ ਪੋਜ਼ਿਟਿਵਿਟੀ ਨਾਲ ਹੈ ਕਿ ਕੋਈ ਨਹੀਂ, ਜੋ ਲੱਗੇ ਹੋਏ ਨੇ ਜਿੱਤ ਲਾਏ ਤੇ ਲੱਗੇ ਹਰ ਨਾਥ ਨਾਨਕ ਇਨਕੇ ਕਛੁ ਨਾ ਹਾਥ, ਉਹਨਾਂ ਨੂੰ ਰਹਿਣ ਦੇਈਏ, ਆਪਣਾ ਕੰਮ ਕਰੀਏ। ਟੋਨੀ ਢੀਂਡਸਾ ਔਰ ਦਲਜੀਤ ਸਿੰਘ, ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਉਂਦੇ ਨੇ, ਭੈਣ ਜੀ ਬਲਪ੍ਰੀਤ ਕੌਰ ਸਰਨ, ਦਲਜੀਤ ਸਿੰਘ ਮੁਹੰਮਦ ਤਾਇਬ, वालेकुम सलाम, सत श्री अकाल। डॉक्टर साहब प्रोग्राम बेहतरीन होता है, जब से आपको पहली बार देखा तकरीबन 1 साल से, तब से आपके हर प्रोग्राम देखता हूँ। आपकी वर्ल्ड पॉलिटिक्स पर बहुत गहरी नज़र है, रब आपको नॉलेज, आपके नॉलेज में इजाफा करे। मोहम्मद आयूब जी तायब जी बहुत बहुत शुक्रिया, ਤੁਹਾਡੀਆਂ ਦੁਆਵਾਂ ਇਹ ਸਾਡਾ ਸਰਮਾਇਆ। ਜਗਤਾਰ ਸਿੰਘ ਜੌ ਲਿਖਦੇ ਨੇ, ਡਾਕਟਰ ਸਾਹਿਬ ਬਲਵੀਰ ਸਿੰਘ ਭਰਪੂਰ ਜੀ ਨੇ ਕਿਹਾ ਹੈ ਕਿ ਅਸੀਂ ਇੰਡੀਆ ਨੂੰ ਨਹੀਂ ਸਮਝਿਆ ਪਰ ਇੰਡੀਆ ਨੇ ਸਾਨੂੰ ਸਮਝਿਆ। ਉਹ ਹਰ ਉਸ ਬੰਦੇ ਨੂੰ ਮਾਰੇਗੀ ਜਿਹੜਾ ਸੰਤਾਂ ਦਾ ਭਰਾ ਭਤੀਜਾ ਪੈਰੋਕਾਰ ਜਾਂ ਜੋ ਵੀ ਉਹਨਾਂ ਦੀ ਸੋਚ ਤੇ ਖੜੇਗਾ, ਉਹਨੂੰ ਇੰਡੀਆ ਨਹੀਂ ਛੱਡੇਗਾ। ਫਿਰ ਆਪ ਸੇਫ ਜਗ੍ਹਾ ਛੱਡ ਕੇ ਉਹਨਾਂ ਦੇ ਪਿੰਜਰੇ ਤੋਂ ਜਾਗੋ ਤਾਂ ਉਹ ਬਖਸ਼ਣਗੇ। ਉਹਨਾਂ ਦੇ ਪਿੰਜਰੇ 'ਚ ਤੁਸੀਂ ਜਾਓਗੇ, ਜੇ ਉਹਨਾਂ ਦੇ ਪਿੰਜਰੇ 'ਚ ਜਾਓਗੇ ਤਾਂ ਉਹ ਤੁਹਾਨੂੰ ਬਖਸ਼ਣਗੇ। ਡਾਕਟਰ ਸਾਹਿਬ ਕੱਲ ਨੂੰ ਰੱਬ ਨਾ ਕਰੇ ਤੁਸੀਂ ਉਹਨਾਂ ਦੀ ਰੇਂਜ 'ਚ ਆਓਗੇ ਤਾਂ ਉਹ ਕਦੇ ਨਹੀਂ ਛੱਡਣਗੇ। ਸੋ ਦਿਮਾਗ ਵਰਤ ਕੇ ਰੱਬ ਰਾਖਾ। ਬਿਲਕੁਲ ਜੌਲ ਸਾਹਿਬ ਨੇ ਠੀਕ ਕਿਹਾ। ਔਰ ਸਰ ਭਰਪੂਰ ਸਿੰਘ ਬਲਬੀਰ, ਉਹਨਾਂ ਦੀ ਉਹ ਆਈਕੋਨਿਕ ਸਪੀਚ ਹੈ। ਮੈਂ ਦੇਖਦਾ ਹੁਣ ਇਹਨਾਂ ਦਿਨਾਂ 'ਚ ਵੀ ਬਹੁਤ ਸਾਰਿਆਂ ਨੇ ਛੋਟੇ ਛੋਟੇ ਉਹਨਾਂ ਦੇ ਕਲਿੱਪ ਬਣਾ ਕੇ ਪਾਏ ਹੋਏ ਨੇ। ਇੰਨੀ ਸਾਫ਼ ਗੋਈ ਨਾਲ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਅੰਨ ਪੈਦਾ ਕਰਦੇ ਹਾਂ, ਕਰੀ ਜਾਓ। ਤੁਸੀਂ ਕਹਿੰਦੇ ਹੋ ਜੀ ਅਸੀਂ ਚੌਕੀਦਾਰ ਹਾਂ, ਚੌਕੀਦਾਰ ਹਰ ਘਰ ਦੇ ਬਾਹਰ ਹੁੰਦਾ, ਕੀ ਫਰਕ ਪਿਆ, ਤੁਸੀਂ ਕਰੀ ਜਾਓ ਚੌਕੀਦਾਰੀ। ਮਾਲਕ ਤਾਂ ਹਾਂ, ਜਿੱਦਾਂ ਤੁਸੀਂ ਹਿੱਸੇਦਾਰੀ ਦੀ ਮਾਲਕੀ ਦੀ ਗੱਲ ਕਰੋਗੇ। ਔਰ ਇਹੀ ਗੱਲ ਸੰਤ ਭਿੰਡਰਾਂ ਵਾਲਿਆਂ ਨੇ ਕੀਤੀ। ਇਹੀ ਕੰਟੀਨਿਊਟੀ ਜਿਹੜੀ ਹੈ ਥਾਟ ਦੀ ਦੀਪ ਸਿੱਧੂ ਜਾਂ ਜੁਝਾਰੂ ਲਹਿਰ ਜਾਂ ਅਮਰਤਪਾਲ ਸਿੰਘ ਹੋਰਾਂ ਨੇ ਕੀਤੀ। ਹੁਣ ਸੰਤ ਸਿੰਘ ਪੁੱਛਦੇ ਨੇ, what is the definition of Khalsa? Is Khalsa or Sikh different or it is the same? As we all believe in Guru Granth Sahib, but according to Guru Granth Sahib there is no number of any dress code here be it necessary for a Sikh Khalsa। ਸੰਤ ਸਿੰਘ ਜੀ ਤੁਹਾਡੇ ਨਾਲ ਜਿਹੜਾ ਉਹ ਸਿੰਘ ਲੱਗਾ ਹੋਇਆ, ਔਰ ਮੇਰਾ ਖਿਆਲ ਹੈ ਵੀ ਹਰ ਸਿੱਖ ਨੂੰ ਜਿਹੜਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਸਿੱਖ ਔਰ ਗੁਰੂ ਦਾ ਰਿਸ਼ਤਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਆ ਪਾਈ ਹੈ, ਹੁਕਮ ਦੇ ਵਿੱਚ ਹੈ। ਔਰ ਇਹੀ ਹੁਕਮ ਦੇ ਤਹਿਤ ਜਦੋਂ ਅਸੀਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ 5 ਕਕਾਰੀ ਰੂਪ ਜਿਹੜਾ ਖਾਲਸੇ ਦੇ ਰੂਪ 'ਚ ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਜਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੇ। ਜਦੋਂ ਰਹਿਤਨਾਮਾ ਭਾਈ ਨੰਦ ਲਾਲ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਇਸ ਹੁਕਮ ਨੂੰ ਅੰਕਿਤ ਕੀਤਾ ਕਿ ਨਿਸ਼ਾਨੇ ਸਿੱਖੀ ਈ 5 ਹਰਫ ਕਾਫ ਹਰਗਿਜ਼ ਨਾ ਬਾਸ਼ਦ ਦੀ 5 ਮੁਆਫ ਕੜਾ ਕਾਰਦ ਕੱਚ ਕੰਗਾ ਬਿਦਾ ਬਿਨਾ ਕੇਸ ਹੀ ਚਸਤ ਜ਼ੁਮਲਾ ਨਿਸ਼ਾਨ। ਕਿ ਇਹ ਕਾਫ ਕੱਕੇ ਤੋਂ ਸ਼ੁਰੂ ਹੋਣ ਵਾਲੇ 5 ਜਿਹੜੇ ਨੇ ਇਹ ਸਿੱਖੀ ਦੇ ਨਿਸ਼ਾਨੀਆਂ ਨੇ, ਪਰ ਮੂਲ ਕੇਸ ਨੇ, ਬਿਨਾ ਕੇਸ ਹੇ ਚਸਤ ਜ਼ੁਮਲਾ ਨਿਸ਼ਾਨ। ਜੇ ਤੁਹਾਡੇ ਕੇਸ ਨਹੀਂ ਨੇ, ਤੁਸੀਂ ਕਹੋ ਜੀ ਕੰਗਾ ਕੜਾ ਕਿਰਪਾਨ ਕਸ਼ਹਿਰਾ ਮੈਂ ਰੱਖਿਆ ਹੋਇਆ ਹੈ, ਇਹਦਾ ਨਹੀਂ ਹੈ। ਸੋ ਮੇਰਾ ਖਿਆਲ ਹੈ ਕਿ ਵੀ ਇਹ ਕੋਈ ਹੋਰ ਪੁੱਛੇ ਤਾਂ ਸਮਝ ਆ ਸਕਦੀ, ਜਦੋਂ ਕੋਈ ਗੁਰਸਿੱਖ ਇਸ ਸਵਾਲ ਨੂੰ ਪੁੱਛਦਾ ਹੈ ਤਾਂ ਫਿਰ ਇਹ ਠੀਕ ਨਹੀਂ ਲੱਗਦਾ। ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਵਿੱਚ ਲੱਗੇ ਖਾਲਸੀ ਝੰਡੇ ਵੇਖ ਕੇ ਭਾਰਤ ਮਾਤਾ ਦਾ ਮੂਤ ਪੀਣਾ ਵੀ ਛੁੱਟ ਗਿਆ ਹੋਣਾ। ਹੁਣ ਤਾਂ ਮੱਥੇ ਤੇ ਹੱਥ ਮਾਰਨ ਡਏ ਹੋਣੇ ਨੇ ਤੇ ਕੰਧਾਂ ਨੂੰ ਸਿਰ ਮਾਰਨ ਡਏ ਹੋਣੇ ਨੇ ਕਿ ਹੁਣ ਕੀ ਕਰੀਏ, ਕਿਸ ਦੇ ਕੋਲ ਜਾਈਏ, ਤਾਂ ਸਾਡੀ ਤਾਂ ਕੋਈ ਮਨ ਹੀ ਨਹੀਂ ਰਿਹਾ। ਇਸ ਹਿਸਾਬ ਨਾਲ ਸਿੱਖਾਂ ਨੇ
ਝੰਡੇ ਵਿੱਚ ਡੰਡਾ ਪਾਇਆ, ਲਓ ਜੀ ਖਾਲਿਸਤਾਨ ਜ਼ਿੰਦਾਬਾਦ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਉਹ ਤਾਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਪ੍ਰੋਟੈਸਟ ਕਰ ਰਿਹਾ ਸੀ। ਉਹਨਾਂ ਕਿਹਾ ਤੁਹਾਨੂੰ ਇੱਕ ਝੰਡਾ ਐਮਬੈਸੀ ਦੇ ਬਾਹਰ ਚੁੱਭਿਆ ਕਿ ਜੀ ਕਰਤਾ। ਉਹਨਾਂ ਨੇ ਕਿਹਾ ਲਓ ਜੀ ਅਸੀਂ 82 ਚਲਾਤੇ, ਗਿਣੀ ਜਾਓ ਬੈਠ ਕੇ। ਔਰ ਸਲੀਮ ਅਖਤਰ ਕੰਬੋ, ਸੋਹਣ ਸਿੰਘ ਮਾਇਲ, ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਔਰ ਉਹਨਾਂ ਨੇ ਸਲੀਮ ਸਾਹਿਬ ਨੇ ਕਿਹਾ ਕਿ all Muslims in the world included of India with yours community ਕਿ ਅਸੀਂ ਸਾਰੇ ਸਪੋਰਟ ਕਰਦੇ ਹਾਂ। ਇਹ ਰਣਜੀਤ ਸਿੰਘ ਬੈਣੀਪਾਲ ਕਹਿੰਦੇ ਨੇ ਡਾਕਟਰ ਸਾਹਿਬ ਪਲੀਜ਼ ਟਵਿੱਟਰ ਤੇ ਆਇਆ ਕਰੋ ਸਪੇਸਿਸਟ ਜੀ। ਹੁਣ ਜਿਹੜੇ ਟਵਿੱਟਰ ਤੇ ਜਾਂ ਦੂਜੇ ਆਏ ਉਹ ਤਾਂ ਸਾਰੇ ਗਾਇਬ ਕਰਤੇ ਸਾਨੂੰ, ਅਜੇ ਇਹ ਪਲੇਟਫਾਰਮ ਵੀ ਉੱਥੋਂ ਤਾਂ ਗਾਇਬ ਹੈ। ਚਲੋ ਕੋਸ਼ਿਸ਼ ਹੈ। ਵੈਸੇ ਹਾਂ ਹੌਪਕਿੰਸਨ ਜਿਹੜਾ ਮੈਂ ਨਾਮ ਭੁੱਲ ਰਿਹਾ ਸੀ ਕਿ ਜਿਹੜਾ ਇੱਕ ਬਦਮਾਸ਼ ਇੰਟੈਲੀਜੈਂਸ ਆਪਰੇਟਿਵ, ਉਹਨੂੰ ਫੇਰ ਭਾਈ ਮੇਵਾ ਸਿੰਘ ਲੋਪੋਕੇ ਨੇ ਕੋਰਟ ਰੂਮ ਦੇ ਵਿੱਚ ਹੌਪਕਿੰਸਨ ਨੂੰ ਸੋਧਾ ਲਾਇਆ ਸੀ। ਔਰ ਉਧਰ ਬੇਲਾ ਸਿੰਘ ਨੂੰ ਇਹਨਾਂ ਨੇ ਕੱਢਤਾ ਸੀ, ਉਹਨੂੰ ਕੁਝ ਸਾਲਾਂ ਬਾਅਦ ਜਿਹੜਾ ਹੈ ਉਹ ਬੱਬਰ ਅਕਾਲੀਆਂ ਨੇ ਉਹਨੂੰ ਸੋਧਾ ਲਾਇਆ ਸੀ। ਬਹੁਤ ਸ਼ੁਕਰੀਆ ਪਰਮਨ ਸਿੰਘ ਜੀ। ਔਰ ਦੀਪ ਸਿੰਘ ਜਸਵੀਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਵਾਈ ਇੰਡੀਆ ਅਫਰੇਡ ਫਰਮ ਚਾਈਨਾ ਨਾਟ ਫਰਮ ਪਾਕਿਸਤਾਨ। ਹੁਣ ਪਾਕਿਸਤਾਨ ਚਾਈਨਾ ਇੱਕੋ ਜਿਹੀ ਆ ਜਾਂਦੇ ਨੇ ਕਿਉਂਕਿ ਚਾਈਨਾ ਇਸ ਵੇਲੇ ਐਮਰਜਿੰਗ ਵੱਡੀ ਪਾਵਰ ਹੈ, ਇਕਨੋਮਿਕਲ ਵੀ ਔਰ ਮਿਲਟਰੀ ਵੀ ਜਿਹੜੀ ਹੈ। ਬਾਕੀ ਦੀਪ ਸਿੰਘ ਹੋਰਾਂ ਨੇ ਉਸ ਨੂੰ ਵੀ ਚੈਲੰਜ ਕੀਤਾ। ਸੋ ਅਸੀਂ YouTube ਦੇ ਉੱਤੇ ਕਈ ਵਾਰ ਸਾਡੇ ਕੁਝ ਵੀਰ ਭੈਣਾਂ ਆਪਸ ਦੇ ਵਿੱਚ ਉਲਝ ਜਾਂਦੇ ਨੇ, ਲੇਕਿਨ ਅਸੀਂ ਫਿਰ ਵੀ ਜਿਹੜਾ ਰੂਰਲ ਡਿਵੈਲਪਮੈਂਟ ਦੇ ਥੱਲੇ ਉਹਨਾਂ ਨੇ ਜਿਹੜਾ ਰੈਕਗਨਾਈਜ਼ ਵੀ ਕੀਤਾ ਹੈ। ਲਾ ਇਲਾਹਾ ਇल्लल्लाह ਡਾਕਟਰ ਸਾਹਿਬ ਸੁਭਾਨ ਅੱਲਾਹ। ਨਹੀਂ ਹਾਂ ਬਹੁਤ ਤੁਹਾਡਾ ਸ਼ੁਕਰੀਆ। ਅਸੀਂ ਸਤਿ ਸ੍ਰੀ ਅਕਾਲ ਔਰ ਲਾ ਇਲਾਹਾ ਇल्लल्लाह ਇੱਕੋ ਹੀ ਮੈਸੇਜ ਦਿੰਦੇ ਨੇ। ਔਰ ਜ਼ੁਬੈਰ ਯਾਕੂਬ ਸਾਹਿਬ ਕੱਲ ਉਹਨਾਂ ਦੀ ਸਿਹਤ ਢਿੱਲੀ ਸੀ, ਜਲਦੀ ਚਲੇ ਗਏ ਸੀ, ਅੱਜ ਆਏ ਤਾਂ ਬਾਅਦ ਚ ਨੇ, ਪਰ ਫਿਰ ਵੀ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ 29 ਅਪ੍ਰੈਲ ਦੀ ਪਰੇਡ ਤਾਂ ਜ਼ੁਬੈਰ ਸਾਹਿਬ ਆਓਗੇ ਹੀ ਆਓਗੇ। ਔਰ ਹਰਦੀਪ ਸਿੰਘ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਾਰਡਨ ਵਿੱਚੋਂ ਲਾਈਵ ਦੇਖਦੇ ਪਏ ਹਾਂ। ਬਹੁਤ ਬਹੁਤ ਸ਼ੁਕਰੀਆ ਹਰਦੀਪ ਸਿੰਘ ਜੀ। ਤੁਸੀਂ ਮਿਡਲ ਈਸਟ 'ਚ ਬੈਠੇ ਹੋ, ਉੱਥੋਂ ਵੀ ਸੈਡ ਖਬਰ ਹੈ ਕਿ ਇਜ਼ਰਾਈਲੀ ਫੌਜ ਨੇ ਅਲ-ਅਕਸਾ ਮਸਜਿਦ ਦੇ ਉੱਤੇ ਹੱਲਾ ਬੋਲਿਆ ਹੋਇਆ ਹੈ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਫਲਸਤੀਨੀਆਂ ਦੇ ਦਰਦ ਨੂੰ, ਉਸ ਧਰਤੀ ਦੇ ਦਰਦ ਨੂੰ ਵੀ ਆਪਣਾ ਦਰਦ ਸਮਝਦੇ ਹਾਂ। ਗੁਰਦੇਵ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਭਾਰਤ ਮਾਤਾ ਦਾ ਆਪਰੇਸ਼ਨ ਬਹੁਤ ਹੀ ਵਧੀਆ ਕਰਦੇ ਨੇ। ਪਤਾ ਨਹੀਂ ਵਧੀਆ ਹੈ ਕਿ ਨਹੀਂ, ਲੇਕਿਨ ਇਹ ਹੈ ਕਿ ਵੀ ਇਹ ਸਾਨੂੰ ਹੁੰਦਾ ਵੀ ਇਹ ਜਿਹੜਾ ਝੂਠ ਦਾ ਗੁਬਾਰਾ ਹੁੰਦਾ ਉਹਦੇ 'ਚ ਸਿਰਫ ਇੱਕ ਪਿੰਨ ਮਾਰਨ ਦੀ ਲੋੜ ਹੁੰਦੀ ਹੈ, ਉਹ ਉੜ ਜਾਂਦਾ ਆਪਣੇ ਆਪ ਹੀ। ਔਰ ਫਿਰ ਜ਼ੁਬੈਰ ਯਾਕੂਬ ਸਾਹਿਬ ਦਾ 10 ਸਟਾਰ ਉਹਦੇ 'ਚ ਉਹਨਾਂ ਨੇ ਕਿਹਾ SGPC will take strict action against those pages and media channels which are defaming Sikh religion and its history. Unfortunately, Star Sahab, SGPC ਨੇ ਕੁਝ ਵੀ ਨਹੀਂ ਕੀਤਾ। ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਮੇਰੀ ਘੰਟੇ ਦੀ ਟਾਕ ਹੁੰਦੀ ਹੈ। ਮੈਂ ਕਿਹਾ ਵੀ 100 ਸਾਲ ਸ਼੍ਰੋਮਣੀ ਕਮੇਟੀ ਨੂੰ ਹੋ ਗਏ, ਐਤਕੀ ਉਹਨਾਂ ਦਾ 1200 ਕਰੋੜ ਦਾ ਬਜਟ ਸੀ। ਦੇਖਿਆ 100 ਸਾਲ ਬਾਅਦ ਇੰਨੇ ਵੱਡੇ ਬਜਟ ਵਾਲੀ ਕਮੇਟੀ ਕੋਲ ਨਾ ਆਪਣਾ ਅਖਬਾਰ ਹੈ, ਨਾ ਆਪਣਾ ਕੋਈ ਟੀਵੀ ਹੈ। ਔਰ ਕਿੰਨੇ ਮਹੀਨੇ ਹੋ ਗਏ ਐਕਟਿੰਗ ਜਥੇਦਾਰ ਉਹਨਾਂ ਨੇ ਕਿਹਾ ਸੀ ਇਹ PTV ਜੋ ਚੱਲ ਰਿਹਾ ਹੈ ਜਿਸ ਕਿਸਮ ਦਾ ਇਹਨੂੰ ਬੰਦ, ਦਰਬਾਰ ਸਾਹਿਬ ਤੋਂ ਕੀਰਤਨ ਦੇ ਐਕਸਕਲੂਸਿਵ ਰਾਈਟ ਉਹਨਾਂ ਨੇ ਲਏ ਹੋਏ ਨੇ। ਸੋ ਇਸ ਸਭ ਦੇ ਚੱਲਦਿਆਂ ਜੇ SGPC ਜਾਂ ਅਕਾਲੀ ਦਲ ਜਿਹੜੀਆਂ 100 ਸਾਲ ਪੁਰਾਣੀਆਂ ਸਾਡੀਆਂ ਜਥੇਬੰਦੀਆਂ ਸੀ, ਇਹਨਾਂ ਨੇ ਆਪਣਾ ਰੋਲ ਅਦਾ ਕੀਤਾ ਹੁੰਦਾ ਤੇ ਅੱਜ ਅਸੀਂ ਕਿਤੇ ਦਾ ਕਿਤੇ ਹੁੰਦੇ। ਔਰ ਉਹੀ ਲਗਭਗ 100 ਸਾਲ ਪਹਿਲਾਂ RSS ਹੋਂਦ ਦੇ ਵਿੱਚ ਆਇਆ 1925 ਚ। ਉਹਨਾਂ ਨੇ ਆਪਣੀ 100 ਸਾਲਾ ਮਨਾਉਣ, ਉਹ ਪੋਲੀਟੀਕਲ ਪਾਵਰ ਹੀ ਨਹੀਂ, ਦੁਨੀਆ ਭਰ ਚ ਆਪਣਾ ਝੂਠ ਕਿਵੇਂ ਉਹ ਪਰੋਸ ਰਹੇ ਨੇ। ਔਰ ਮੈਂ ਕਨਕਲੂਜਨ ਤੋਂ ਪਹਿਲਾਂ, ਕਿਉਂਕਿ ਅੱਜ ਇਨ ਸਟੂਡੀਓ ਸਾਡਾ ਲਾਸਟ ਪ੍ਰੋਗਰਾਮ ਹੀ ਹੈ ਇਸ ਵੀਕ ਦਾ, ਫਿਰ ਅਸੀਂ ਵਾਸ਼ਿੰਗਟਨ ਹੋਣਾ ਤੇ ਮੈਂ ਜਿਹੜਾ ਜਿਵੇਂ ਸਾਡੇ ਵੀਰ ਨਵਰੂਪ ਸਿੰਘ ਆਸਟ੍ਰੇਲੀਆ ਤੋਂ, ਉਹ ਸਾਡੇ ਲਈ ਇਸ ਲਈ ਰਿਸਰਚ ਵੀ ਕਰਦੇ ਨੇ ਕਿ ਵੀ ਕਿਵੇਂ ਅਸੀਂ ਚੜ੍ਹਦੀ ਕਲਾ ਦੇ ਵਰਤਾਰੇ 'ਚ ਰਹਿਣਾ। ਜਦੋਂ ਅਸੀਂ ਇਸ ਰਸਤੇ ਤੇ ਤੁਰਦੇ ਹਾਂ, ਸਤਿਗੁਰ ਆਗੇ ਸੀਸ ਭੇਟ ਦਿਓ, ਕਿ ਗੁਰੂ ਦੇ ਅੱਗੇ ਅਸੀਂ ਆਪਣਾ ਸੀਸ ਭੇਟ ਕਰਦੇ। ਸੀਸ ਭੇਟ ਕਰਨਾ ਆਪਣਾ ਆਪਾ ਗੁਰੂ ਨੂੰ ਦੇਣਾ, ਇਹੀ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਰੱਖਿਆ ਸੀ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਔਰ ਸਾਡਾ ਇਤਿਹਾਸ 18ਵੀਂ ਸਦੀ ਦਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਅਸੀਂ 18ਵੀਂ ਸਦੀ ਦੇ ਆਪਣੇ ਨਾਇਕਾਂ ਵੱਲ ਦੇਖਦੇ ਹਾਂ, ਜਿਵੇਂ ਅਸੀਂ
ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕੀਤੀ ਸੀ। ਔਰ ਅੱਜ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਭਾਈ ਇਹ ਜਜ਼ਬਾ, ਉਹਦੇ 'ਚ ਤੁਸੀਂ ਨਤੀਜਿਆਂ ਦੀ ਪਰਵਾਹ ਨਹੀਂ ਕਰਦੇ। ਇਹ ਤਾਂ ਇਸ਼ਕ ਦੀ ਖੇਡ ਹੈ ਜਿਹਦੇ 'ਚ ਆਪਣੇ ਗੁਰੂ ਨੂੰ ਰਿਝਾਉਣ ਦੀ ਗੱਲ ਹੈ। 26 ਜਨਵਰੀ ਨੂੰ ਜਦੋਂ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ, ਦੀਪ ਸਿੱਧੂ ਬੇਸ਼ੱਕ ਖੜੇ ਨੇ, ਲੇਕਿਨ ਲਹਿਰਾਣ ਵਾਲਾ ਜਿਹੜਾ ਸਿੰਘ, ਉਸ ਜੁਗਰਾਜ ਸਿੰਘ, ਔਰ ਉਹਨਾਂ ਦਾ ਜਦੋਂ ਪਿੰਡ ਦਾ ਜ਼ਿਕਰ ਆਇਆ ਤਾਂ ਵਾਂ ਪਿੰਡ, ਵਾਂ ਦਾ, ਔਰ ਪਿੱਛੇ ਉਹਨਾਂ ਦਾ ਆਨੰਦ ਕਾਰਜ ਵੀ ਹੋਇਆ। ਔਰ ਹੁਣ ਜਿਹੜੀ ਇਹਨਾਂ ਨੇ ਛਾਪਾ ਮਾਰੀ ਜਾਂ ਦੂਸਰੀ ਕੀਤੀ ਹੈ, ਉਹਦੇ ਸ਼ਾਇਦ ਉਹਨਾਂ ਨੂੰ ਵੀ ਚੁੱਕਿਆ ਹੋਇਆ ਜਗਰੂਪ ਸਿੰਘ ਨੂੰ, ਵਾਂ ਪਿੰਡ। ਔਰ ਬਹੁਤ ਸਾਰਿਆਂ ਨੇ, ਕਿਉਂਕਿ ਉਸ ਪਹਿਲੀ ਐਵੇਂ ਹੁਣ ਪਿੰਡ ਦਾ ਨਾਂ ਹੀ ਵਾਂ ਹੈ, ਹੁਣ ਪਹਿਲਾਂ ਜਿਹੜਾ ਅੰਮ੍ਰਿਤਸਰ ਦਾ ਪਿੰਡ ਸੀ ਹੁਣ ਤਰਨ ਤਾਰਨ ਦਾ ਹੈ, ਤੇ ਬਹੁਤ ਸਾਰਿਆਂ ਨੇ ਦੇਖਿਆ। ਔਰ ਉਹਨਾਂ ਦੇ ਜਦੋਂ ਹੋਇਆ ਕਿ ਭਾਈ ਉਹਨੇ ਕਿਵੇਂ ਤੇਜ਼ੀ ਨਾਲ ਗਿਆ, ਉੱਤੇ ਉਹਨੇ ਝੰਡਾ ਲਾਇਆ, ਥੱਲੇ ਉਤਰ ਆਇਆ। ਔਰ ਫਿਰ ਉਹਨਾਂ ਦੇ ਬਜ਼ੁਰਗਾਂ ਨੇ ਕਿਹਾ ਕਿ ਜੀ ਪਿੰਡ ਦੇ ਵਿੱਚ 5 ਕੇ 6 ਇਤਿਹਾਸਕ ਗੁਰਦੁਆਰੇ ਨੇ ਔਰ ਉਹਨਾਂ 'ਚ ਨਿਸ਼ਾਨ ਸਾਹਿਬ ਦੀ ਸੇਵਾ ਜਗਰਾਜ ਸਿੰਘ ਵੀ ਕਰਦਾ। ਲੇਕਿਨ ਵਾਂ ਪਿੰਡ ਦਾ ਜਦੋਂ ਜ਼ਿਕਰ ਹੋਇਆ ਤਾਂ ਫਿਰ ਬਹੁਤ ਸਾਰਿਆਂ ਨੇ ਉਸ ਇਤਿਹਾਸ ਨੂੰ ਵੀ ਬਿਆਨਿਆ। ਹੁਣ ਬਹੁਤ ਵਾਰ ਜਦੋਂ ਅਸੀਂ ਇਹ ਸਾਰੇ ਹੀ ਮਾਝੇ ਦੇ, ਖਾਸ ਤੌਰ ਤੇ ਜਿਹੜੇ ਅੰਮ੍ਰਿਤਸਰ, ਤਰਨ ਤਾਰਨ ਜਾਂ ਲਾਹੌਰ ਵਿੱਚ ਵੀ ਜੰਬਰਾਂ ਔਰ ਦੂਜੇ ਸੀ ਨਾਲ ਨੇ ਪਿੰਡ, ਥੋੜੀ ਵਿੱਥ ਤੇ, ਪਰ ਇਹਨਾਂ ਨੇ 18ਵੀਂ ਸਦੀ ਦਾ ਬਹੁਤ ਵੱਡਾ ਇਤਿਹਾਸ ਸਿਰਜਿਆ ਹੋਇਆ। ਜਦੋਂ ਅਸੀਂ ਵਾਂ ਪਿੰਡ ਦੇ ਹਵਾਲੇ ਨਾਲ ਦੇਖਦੇ ਹਾਂ, ਇੱਕ ਸਿੰਘ ਜਿਨ੍ਹਾਂ ਦਾ ਨਾਮ ਭਾਈ ਤਾਰਾ ਸਿੰਘ ਵਾਂ ਸੀ, ਉਹਨਾਂ ਨੇ ਕਿਵੇਂ ਉਸ ਪਿੰਡ ਦੇ ਵਿੱਚ ਆਪਣਾ ਜਿਹੜਾ ਇੱਕ ਇਸ ਕਿਸਮ ਦੀ ਥਾਂ ਬਣਾਈ ਹੋਈ ਸੀ ਜਿਹਦੇ 'ਚ ਕੋਈ ਵੀ ਆਇਆ ਗਿਆ, ਭਾਵੇਂ ਉਹ ਕੋਈ ਹਿੰਦੂ, ਸਿੱਖ, ਮੁਸਲਮਾਨ ਹੈ, ਉਹਨਾਂ ਦੇ ਲਈ ਵੀ ਲੰਗਰ ਦਾ ਪ੍ਰਬੰਧ ਸੀ। ਸੰਘਣੇ ਛੰਭ ਸੀ, ਜੰਗਲ ਸੀ, ਉਹਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਿੰਘਾਂ ਦਾ ਜਥਾ ਕੋਈ ਉਤਰਿਆ ਹੋਇਆ ਤੇ ਫਿਰ ਉਹ ਉੱਥੋਂ ਤੱਕ ਜਿਹੜਾ ਹੈ ਉਹਨਾਂ ਤੱਕ ਅੰਨ ਜਲ ਵੀ ਪਹੁੰਚਾਉਂਦੇ, ਹੋਰ ਵੀ ਲੋੜੀਂਦੀ ਆਪਣੀ ਕਿਰਤ ਕਰਦੇ ਸੀ, ਨਾਲ ਉਹ ਹਲ ਵਾਹੁੰਦੇ ਸੀ ਆਪਣਾ। ਔਰ ਕਿਉਂਕਿ ਜਿਹੜੇ ਇਲਾਕੇ ਦੇ ਹੋਰ ਵੀ ਵਸਦੇ ਸਿੱਖ ਪਰਿਵਾਰ ਸੀ ਜਿਨ੍ਹਾਂ ਨੂੰ ਇਹ ਸੀ ਕਿ ਵੀ ਉਹ ਵੀ ਉਹਨਾਂ ਦੇ ਵਿੱਚ ਆਪਣਾ ਤਿਲ ਫੁੱਲ ਪਾ ਦਿੰਦੇ, ਔਰ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਸੀ। ਲੇਕਿਨ ਜਦੋਂ ਇੱਕ ਵਕਤ ਆਇਆ, ਸਾਹਿਬ ਰਾਏ ਨਾਂ ਦਾ ਬੰਦਾ ਔਰ ਉਸ ਪੱਟੀ ਦਾ ਹਾਕਮ, ਔਰ ਵੱਡੀ ਇੱਕ ਸਾਖੀ ਹੈ, ਮੈਂ ਘੜੀ ਦੇ ਵੱਲ ਦੇਖ ਰਿਹਾ, ਮੈਂ ਵੇਰਵੇ 'ਚ ਨਹੀਂ ਜਾਵਾਂਗਾ, ਪਰ ਜਦੋਂ ਉਹਨੇ ਵੰਗਾਰਿਆ ਕਿ ਭਾਈ ਇਹ, ਉਹ ਆਪਣੇ ਘੋੜੇ ਛੱਡ ਦਿੰਦਾ ਸੀ ਸਿੱਖਾਂ ਦੇ ਖੇਤਾਂ 'ਚ, ਉਹਨੂੰ ਮਨਾ ਕੀਤਾ ਕਿ ਭਾਈ ਇਵੇਂ ਨਾ ਕਰ, ਤੇ ਉਹਨੇ ਕਿਹਾ ਜੀ ਮੈਂ ਤੁਹਾਡੇ ਜਿੰਨੇ ਨੇ ਕੇਸਾਂ ਦੇ ਜਿਹੜੇ ਨੇ ਰੱਸੇ ਵੱਟ ਕੇ ਤੇ ਮੈਂ ਜਿਹੜਾ ਇਹਨਾਂ ਘੋੜਿਆਂ ਨੂੰ ਕਰਾਂਗਾ। ਤੇ ਸਿੱਖਾਂ ਨੇ ਕਿਹਾ ਵੀ ਕੋਈ ਨਹੀਂ, ਉਹਨੂੰ ਸਬਕ ਸਿਖਾਉਣ ਲਈ ਉਹਦਾ ਘੋੜਾ ਖਿਸਕਾ ਲਿਆ ਕਿਤੇ ਜਾ ਕੇ, ਕੱਢਤਾ ਉਹਨੂੰ ਪਾਸੇ। ਔਰ ਫਿਰ ਇਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਪਹਿਲਾਂ ਆਪਣਾ ਇੱਕ ਜਿਹੜਾ ਫੌਜੀ ਗਰੁੱਪ ਭੇਜਿਆ, ਭਾਈ ਤਾਰਾ ਸਿੰਘ ਵਾਂ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਸਿੰਘ, ਉਹਨਾਂ ਨੇ ਉਹਨਾਂ ਨੂੰ ਭਜਾਇਆ। ਫਿਰ ਲਾਹੌਰ ਤੋਂ ਸਪੈਸ਼ਲ ਉਹਨਾਂ ਦਾ ਦਸਤਾ ਆਇਆ ਔਰ ਭਾਈ ਤਾਰਾ ਸਿੰਘ ਵਾਂ ਆਪਣੇ ਸਾਥੀਆਂ ਦੇ ਨਾਲ, ਸਿਰਫ 22 ਸਿੰਘ ਸੀ, ਉਹਨਾਂ ਦੇ ਨਾਲ ਉਹਨਾਂ ਨੇ ਸ਼ਹੀਦੀ ਪਾਈ। ਹੁਣ ਇਹ ਜਿਹੜੀ ਸਪਿਰਿਟ ਸੀ, ਔਰ ਇਹ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਨੂੰ ਭਾਈ ਰਤਨ ਸਿੰਘ ਭੰਗੂ, ਜਿਹੜੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ, ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਇਸ ਵੇਰਵੇ ਨੂੰ ਦਿੱਤਾ ਕਿ ਭਾਈ ਇਹ ਜਿਹੜਾ ਮੁਕਾਬਲਾ ਸੀ ਕੀ ਸੀ। ਸਭੈ ਸਿੰਘ ਰਲ 22 ਭਏ, ਕਿਛ ਅਗਲੇ ਕਿਛ ਮਗਰੋਂ ਇਹ, ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਫੌਜ ਉਹਨਾਂ ਨੇ ਚਾੜ ਦਿੱਤੀ ਹੈ, ਉਹਨਾਂ ਦੇ ਨਾਲ 5-6 ਸਿੰਘ ਹੀ ਸੀ ਪਹਿਲਾਂ, ਪਰ ਕੁਛ ਨੂੰ ਪਤਾ ਲੱਗਿਆ ਕਿ ਬਈ ਆ ਗਏ, ਉਹ ਆ ਕੇ ਪਹੁੰਚ ਗਏ ਭਾਈ ਤਾਰਾ ਸਿੰਘ ਹੋਰਾਂ ਕੋਲ। ਕੁੱਲ ਗਿਣਤੀ ਜਿਹੜੀ ਹੈ ਸਿੰਘਾਂ ਦੀ ਉਹ 22 ਬਣੀ। ਕਿਲਾ ਕੋਟ ਥੇ ਨੇ ਉਨ ਪਾਹਿ, ਉਨ ਸੀਸ ਲਗਾਵਨ ਕੀ ਭਈ ਚਾਹ, ਕਿ ਉਹਨਾਂ ਦੇ ਕੋਲ ਕੋਈ ਕਿਲਾ ਨਹੀਂ ਸੀ, ਕੋਟ ਵੀ ਕਿਲੇ ਨੂੰ ਹੀ ਕਹਿੰਦੇ ਨੇ, ਕੋਈ ਜਿਹੜਾ ਉਹਲਾ ਓਟ ਨਹੀਂ ਸੀ ਜਿਹਦੇ ਸਹਾਰੇ ਲੜਦੇ। ਉਹ ਜਿਹੜੇ ਆਏ ਕਿਸ ਲਈ ਆਏ, ਉਹਨੂੰ ਸੀਸ ਲਗਾਵਨ ਕੀ ਭਈ ਚਾਹ, ਕਿ ਵੀ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੀ ਚਾਹਨਾ ਆਈ ਸੀ ਵੀ ਅਸੀਂ ਸੀਸ ਭੇਟ ਕਰਨਾ। ਹੁਣ ਇਹ ਹੈ ਸਪਿਰਿਟ ਸਿੱਖੀ ਦੀ। ਔਰ ਇਸੇ ਲਈ ਜਦੋਂ ਅਸੀਂ ਜੋ ਤੋ ਪ੍ਰੇਮ ਖੇਲਨ ਕਾ ਚਾਓ ਵਾਲਾ ਸ਼ਲੋਕ ਵਾਰਾਂ ਤੇ ਵਧੀਕ ਦਾ ਪੜ੍ਹਦੇ ਹਾਂ, ਤੇ ਉਸ ਤੋਂ ਹੀ ਅਗਲਾ ਸ਼ਲੋਕ ਹੈ ਉਹਨਾਂ ਹੀ ਵਾਰਾਂ ਤੇ ਵਧੀਕ ਕੇ ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਉਥਾਏ। ਕਿ ਇੱਕ ਜਿਹੜੇ ਇਹ 22 ਸਿੰਘ ਜਿਨ੍ਹਾਂ ਨੇ, ਉਹਨਾਂ ਨੇ ਕਿਹਾ ਜੀ ਸਾਨੂੰ ਇੱਕੋ ਹੀ ਚਾਅ, ਅਸੀਂ ਸੀਸ ਭੇਟ ਕਰਨਾ, ਉਹਨਾਂ ਨੇ ਦਰਜਨਾਂ ਨੂੰ ਮਾਰ ਕੇ ਸ਼ਹੀਦੀ ਪਾਈ। ਇੱਕ ਤਾਂ ਉਹ ਨੇ ਜਿਹੜੇ ਗੁਰੂ ਪ੍ਰੇਮ ਦੇ ਵਿੱਚ ਰੱਤੇ ਹੋਏ, ਸਤਿਗੁਰ ਆ ਗਏ ਸੀਸ ਭੇਟ ਦਿਓ, ਕੁਛ ਨਹੀਂ। ਇੱਕ ਨੇ ਜਿਹੜੇ ਬਣਕ ਬਿਰਤੀ ਨੇ, ਕਰਾੜ ਬਿਰਤੀ ਨੇ, ਜਿਹੜੇ ਹਿਸਾਬ ਕਿਤਾਬ ਕਰਦੇ ਨੇ ਕੀ ਖੱਟਿਆ ਜੀ, ਕੀ ਗਵਾਇਆ ਜੀ। ਉਹ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਨੇ ਉਸ ਤੋਂ ਅੱਗੇ ਹੀ
ਰਚਿਆ ਔਰ ਗੁਰੂ ਅਰਜਨ ਸਾਹਿਬ ਨੇ ਦਰਜ ਕੀਤਾ ਕਿ ਇੱਕ ਉਹ ਨੇ ਜਿਹੜੇ ਜੋ ਤੋਂ ਪ੍ਰੇਮ ਜਿਹੜੇ ਸਿਰ ਤਲੀ ਤੇ ਰੱਖਣਗੇ, ਇਸ ਪ੍ਰੇਮ ਦੀ ਖੇਡ 'ਚ ਇਸ ਗਲੀ 'ਚ ਉਤਰਨਗੇ। ਇੱਕ ਉਹ ਨੇ ਜਿਹੜੇ ਕਿਰਾੜ ਬਿਰਤੀ ਹੋਣਗੇ, ਉਹ ਕੂੜ ਦੇ ਵਿੱਚ ਹੀ ਉਹਨਾਂ ਦਾ ਹਿਸਾਬ ਕਿਤਾਬ ਹੋਏਗਾ ਤੇ ਕੂੜ ਦੇ ਵਿੱਚ ਹੀ ਉਹ ਫਨਾਹ ਹੋਣਗੇ ਔਰ ਉਹਨਾਂ ਨੂੰ ਅਸਲ ਭੁੱਲ ਜਾਂਦਾ ਹੈ ਕਿ ਵੀ ਅਲਟੀਮੇਟਲੀ ਹਰ ਇੱਕ ਨੇ ਮਰਨਾ ਹੈ। ਇੱਕ ਗੈਰਤ ਨਾਲ ਮਰਨਾ ਹੈ, ਅਣਖ ਨਾਲ ਮਰਨਾ ਹੈ, ਗੁਰੂ ਦੇ ਇਸ਼ਕ 'ਚ ਮਰਨਾ ਹੈ, ਤੇ ਇੱਕ ਜਿਹੜਾ ਬੇਗੈਰਤ ਹੋ ਕੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਖਾਏ, ਹਰਾਮਖੋਰ ਹੋ ਕੇ ਮਰਨਾ ਹੈ। ਸੋ ਇਹ ਅੱਜ ਦਾ ਵਿਚਾਰ ਵੀ ਹੈ, ਮੈਸੇਜ ਵੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੋਂ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।